ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 17 ਮਾਰਚ 2020 4 ਚੇਤ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੇ ਤੁਹਾਨੂੰ ਸਭ ਨੂੰ ਪੁੱਛਦੇ ਹਾਂ ਕਿ ਤੁਹਾਡਾ ਸਭ ਦਾ ਕੀ ਹਾਲ ਚਾਲ ਹੈ, ਕਿਉਂਕਿ ਕਰੋਨਾ ਵਾਇਰਸ ਚੱਲ ਰਿਹਾ ਸਾਰੇ ਪਾਸੇ। ਸੋ ਡਰ ਹੈ, ਸਾਰੇ ਆਪਾਂ ਘਰਾਂ ਦੇ ਵਿੱਚ ਹੀ ਡੱਕੇ ਹੋਏ ਹਾਂ। ਸੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਇਹ ਸਭ ਜੋ ਕਰੋਨਾ ਵਾਇਰਸ ਨਾਂ ਦੀ ਜਿਹੜੀ ਇਹ ਬਲਾ ਹੈ ਵਾਹਿਗੁਰੂ ਨੇ ਭੇਜੀ ਹੈ, ਵਾਹਿਗੁਰੂ ਆਪ ਹੀ ਟਾਲੇ। ਸੋ ਵਾਹਿਗੁਰੂ ਕਰੇ ਤੁਸੀਂ ਸਭ ਆਪਣੇ ਆਪਣੇ ਥਾਂ ਠੀਕ ਠਾਕ ਰਹੋ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਔਰ ਤੰਦਰੁਸਤ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਟੱਚ ਬੇਸ ਕਰ ਦੇਵਾਂ। ਸੋ ਪਹਿਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਿਹੜੇ ਕਿ 4 ਮਹੀਨੇ ਪਹਿਲਾਂ ਹੀ ਰਿਟਾਇਰਡ ਹੋਏ ਸਨ, ਉਹਨਾਂ ਨੂੰ ਮੋਦੀ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਹੈ। ਇਹ ਉਹੀ ਚੀਫ ਜਸਟਿਸ ਹੈ ਜਿਸ ਨੇ ਬਾਬਰੀ ਮਸਜਿਦ ਦੇ ਖਿਲਾਫ ਫੈਸਲਾ ਦਿੱਤਾ ਅਤੇ ਕਸ਼ਮੀਰ ਦੇ ਮੁੱਦੇ ਤੇ ਜੋ ਸੈਂਕੜਿਆਂ ਪਟੀਸ਼ਨਾਂ ਸਨ ਉਹਨਾਂ ਦੇ ਹੋਣ ਦੇ ਬਾਵਜੂਦ ਵੀ, ਪਟੀਸ਼ਨ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ। ਸੋ ਜ਼ਾਹਿਰ ਹੈ ਇਸ ਚੀਫ ਜਸਟਿਸ ਨੇ ਮੋਦੀ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਸੌਦੇਬਾਜ਼ੀ ਕੀਤੀ ਹੋਈ ਸੀ। ਜੇ ਇੰਡੀਅਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਇਹ ਹਾਲ ਹੈ ਤਾਂ ਘੱਟ ਗਿਣਤੀਆਂ ਨੂੰ ਇਨਸਾਫ ਕਿੱਥੋਂ ਮਿਲੇਗਾ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਪਾਸੇ ਤੁਹਾਨੂੰ ਮੈਂ ਦੱਸਿਆ ਹੀ ਕਿ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਦਾ ਜੋ ਕਹਿਰ ਹੈ ਉਹ ਦੁਨੀਆ ਭਰ ਦੇ ਵਿੱਚ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ। ਸੋ ਲੋਕ ਮਰ ਰਹੇ ਹਨ, ਸ਼ਹਿਰ ਬੰਦ ਹੋ ਰਹੇ ਹਨ, ਜੋ ਬਿਜ਼ਨਸ ਨੇ ਉਹ ਵੀ ਠੱਪੇ ਹਨ, ਲੋਕਾਂ ਵਿੱਚ ਜੋ ਹਫੜਾ ਦਫੜੀ ਮਚੀ ਹੋਈ ਹੈ ਉਹ ਦੇਖਣ ਸੁਣਨ ਵਿੱਚ ਵੀ ਆ ਰਿਹਾ ਹੈ। ਸੋ ਭਾਰੀ ਘਬਰਾਹਟ ਹੈ ਲੋਕਾਂ ਦੇ ਵਿੱਚ, ਟੈਨਸ਼ਨ ਹੈ, ਡਿਪਰੈਸ਼ਨ ਹੈ, ਕਿਉਂਕਿ ਘਰਾਂ ਦੀਆਂ ਮੋਰਗੇਜ ਨੇ, ਕਈ ਖਰਚੇ ਨੇ। ਸੋ ਇਸ ਕਰਕੇ ਲੋਕਾਂ ਵਿੱਚ ਇਹ ਚਿੰਤਾ ਦਾ ਬਹੁਤ ਹੀ ਵੱਡਾ ਵਿਸ਼ਾ ਬਣਿਆ ਹੋਇਆ ਹੈ। ਸੋ ਅਮਰੀਕਾ ਤੇ ਚੀਨ ਇੱਕ ਦੂਸਰੇ ਦੇ ਉੱਪਰ ਲੋਮਤਾਂ, ਜਿਹਨੂੰ ਕਹਿ ਲਓ ਕਿ ਦੋਸ਼ ਲਾ ਰਹੇ ਹਨ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਆਪਾਂ ਕਸ਼ਮੀਰ ਮੁੱਦੇ ਤੇ ਕਿ 224 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਤੁਹਾਡੀਆਂ ਲਿਖਤਾਂ ਹੋਣਗੀਆਂ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਵੈਸੇ ਤੇ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਪਰ ਅੱਜ ਮੰਗਲਵਾਰ ਐਵਰੀ ਟਿਊਜ਼ਡੇ ਐਵਰੀ ਮੰਗਲਵਾਰ ਆਪਾਂ ਡਿਸਕਸ ਕਰਾਂਗੇ ਸੂਫੀ ਫਕੀਰਾਂ ਦੇ ਜੋ ਕਲਾਮ ਨੇ ਉਹ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਹਜ਼ਰਤ ਸੁਲਤਾਨ ਬਾਹੂ ਜੀ ਹੋਰਾਂ ਦੀਆਂ ਜੋ ਕਲਾਮ ਨੇ ਉਹ ਆਪਾਂ ਡਿਸਕਸ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਦਾ ਫਰਮਾਨ ਹੈ, ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨਾ। ਜੀ, ਕਿ ਹਵਾ ਵੀ ਉਹ ਆਪ ਹੈ, ਬਿਲਕੁਲ, ਤੇ ਅੱਗ ਵੀ ਉਹ ਆਪ ਹੈ। ਜੀ, ਤੇ ਜੇ ਅੱਗ ਲੱਗ ਜਾਏ, ਹਵਾ ਤੇਜ਼ ਹੋ ਜਾਏ ਤੇ ਕੁਝ ਸੜ ਜਾਏ ਤੇ ਫਿਰ ਕੀ ਕੀਤਾ ਜਾ ਸਕਦਾ ਹੈ? ਜੇ ਉਸ ਹਵਾ ਔਰ ਅੱਗ ਦਾ ਮਾਲਕ ਹੀ ਸਾੜਨ ਤੇ ਆ ਜਾਏ ਤੇ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ। ਬਿਲਕੁਲ। ਸੋ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਦੇ ਲਗਭਗ 7.5 ਬਿਲੀਅਨ ਲੋਕਾਂ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੱਕ ਖੌਫ ਭਰਪ ਹੈ, ਜੀ, ਇੱਕ ਫੀਅਰ ਹੈ, ਅਨਸਰਟਨਟੀ ਹੈ
ਸੂਬੇ ਬੰਦ ਹੋ ਰਹੇ ਨੇ, ਸ਼ਹਿਰ ਬੰਦ ਹੋ ਰਹੇ ਨੇ, ਮੁਲਕ ਇੱਕ ਦੂਸਰੇ ਨਾਲੋਂ ਕੱਟੇ ਗਏ ਨੇ, ਹਵਾਈ ਜਹਾਜ਼ਾਂ ਦਾ ਸਫ਼ਰ, ਸਮੁੰਦਰੀ ਜਹਾਜ਼ਾਂ ਦਾ, ਔਨ ਦਾ ਗਰਾਊਂਡ ਔਰ ਵਿਦਨ ਸਟੇਟਸ ਵੀ, ਜਿਵੇਂ ਇਟਲੀ ਦੇ ਵਿੱਚ ਬਿਲਕੁਲ ਹਰ ਕੋਈ ਕੱਟ ਆਫ ਹੈ। ਲੰਡਨ ਦੇ ਵਿੱਚ ਵੀ ਉਹੀ ਕੁਝ ਜਿਹੜਾ ਹੋਣ ਜਾ ਰਿਹਾ ਹੈ। ਯੂਕੇ ਦੇ ਵਿੱਚ ਜ਼ਾਹਰ ਹੈ ਅਮਰੀਕਾ ਔਰ ਅਮਰੀਕਾ ਦੀ ਸਭ ਤੋਂ ਖੁਸ਼ਹਾਲ ਸਟੇਟ, ਜੀ ਜਿਸ ਦੀ ਇਕਨੋਮੀ ਦੁਨੀਆ ਦੇ ਕਈ ਦੇਸ਼ਾਂ ਦੀਆਂ ਇਕਨੋਮੀਜ਼ ਨੂੰ ਇਕੱਠੇ ਕਰ ਲਓ ਤਾਂ ਉਸ ਤੋਂ ਜ਼ਿਆਦਾ ਹੈ ਨਿਊਯਾਰਕ ਸਟੇਟ, ਬਿਲਕੁਲ, ਜਿੱਥੇ 8.5 ਮਿਲੀਅਨ ਲੋਕ ਰਹਿੰਦੇ ਨੇ। ਔਰ ਇਹ ਇੱਕ ਚੰਗੀ ਗੱਲ ਹੈ ਕਿ ਇਹਨਾਂ ਦੇ ਕੋਲ ਰਿਸੋਰਸ ਵੀ ਨੇ, ਪਰ ਇਹਦੇ ਬਾਵਜੂਦ ਨਿਊਯਾਰਕ ਸਟੇਟ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਕਰੋਨਾ ਦਾ ਜਿਹੜਾ ਹੈ ਉਹ ਕਹਿਰ ਉਹ ਉਸ ਦੇ ਉੱਤੇ ਨਾਜ਼ਲ ਹੋਇਆ ਔਰ ਜ਼ਿਆਦਾ ਕੇਸ ਵੱਧ ਰਹੇ ਨੇ। ਜੀ ਵਾਸ਼ਿੰਗਟਨ ਸਟੇਟ ਦੇ ਵਿੱਚ ਤਾਂ ਆਲਰੇਡੀ 50 ਤੋਂ ਜ਼ਿਆਦਾ ਡੈਥਸ ਔਰ ਬਹੁਤ ਤੇਜ਼ੀ ਨਾਲ ਫੈਲਾਅ ਹੈ। ਸੋ ਸੈਡ। ਔਰ ਬਿਲ ਬਲੈਸੀਓ ਨਿਊਯਾਰਕ ਦੇ ਮੇਅਰ ਜਿਹੜੇ ਕਿ ਬੜੀ ਕੌਸ਼ੀਅਸਲੀ ਚੱਲ ਰਹੇ ਨੇ, ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਵੀ ਔਰ ਉਹਨਾਂ ਦੀਆਂ ਸਟੇਟਮੈਂਟਸ ਵੀ, ਔਰ ਇਹ ਜਿਵੇਂ ਲੱਗ ਰਿਹਾ ਕਾਫੀ ਕੁਛ ਤਾਂ ਜਿਵੇਂ ਈਟਰੀਜ਼ ਔਰ ਬਾਰਸ ਔਰ ਇਹ ਸਾਰੀਆਂ ਤਾਂ ਬੰਦ ਹੋ ਹੀ ਚੁੱਕੇ ਨੇ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਜਿਸ ਕਿਸਮ ਦੇ ਅਲਰਟਸ ਰੈਗੂਲਰਲੀ ਆ ਰਹੇ ਨੇ, ਔਰ ਹੁਣ ਤੋਂ ਕੁਝ ਮਿੰਟ ਪਹਿਲਾਂ ਵੀ ਅਲਰਟ ਆਇਆ ਕਿ ਹੋ ਸਕਦਾ ਹੈ ਕਿ ਕੰਪਲੀਟ ਸ਼ਟਡਾਊਨ ਹੀ ਸ਼ਹਿਰ ਦੇ ਵਿੱਚ ਹੋ ਜਾਏ। ਔਰ ਟਰਾਂਸਪੋਰਟੇਸ਼ਨਸ ਬੇਸ਼ੱਕ ਗੱਡੀਆਂ ਬੱਸਾਂ ਚੱਲ ਰਹੀਆਂ ਨੇ, ਬਿਲਕੁਲ ਖਾਲੀ ਨੇ, ਸਾਰਾ ਕੁਝ ਜਿਹੜਾ ਹੈ ਉਹ ਬੰਦ ਵਾਂਗ ਹੈ। ਸੋ ਅਸੀਂ ਬੇਸ਼ੱਕ ਸਾਨੂੰ ਪਰਿਵਾਰਕ ਹਲਕਿਆਂ ਵੱਲੋਂ ਵੀ, ਸਾਡੇ ਵੈਲ ਵਿਸ਼ਰਸ ਵੱਲੋਂ ਵੀ ਬਹੁਤ ਸਾਰੀਆਂ ਕਾਲਾਂ ਵੀ ਨੇ, ਮੈਸੇजेस ਵੀ ਨੇ, ਦਬਾਅ ਵੀ ਬਣਿਆ ਹੋਇਆ ਕਿ ਜੀ ਇਹਨੂੰ ਤੁਸੀਂ ਜਿਹੜਾ ਇਸ ਤੋਂ ਗੁਰੇਜ਼ ਕਰੋ। ਪਰ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ, ਔਰ ਖ਼ਾਸ ਤੌਰ ਤੇ ਮੁਸ਼ਕਲ ਮੁਸੀਬਤ ਦੇ ਵੇਲੇ ਜੇ ਸਾਡੇ ਤੇ ਕੌਮ ਇਤਬਾਰ ਕਰਦੀ ਹੈ ਜਾਂ ਅਸੀਂ ਆਪਣੇ ਆਪ ਨੂੰ ਇੱਕ ਆਗੂ ਦੇ ਰੋਲ 'ਚ ਦੇਖਦੇ ਹਾਂ ਜਾਂ ਸਮਝਦੇ ਹਾਂ, ਤਾਂ ਫਿਰ ਮੁਸੀਬਤ ਦੇ ਵੇਲੇ ਟੂ ਲੀਡ ਫਰਮ ਦਾ ਫਰੰਟ ਹਮੇਸ਼ਾ ਇਹ ਲਾਈਨ ਰਹੀ ਹੈ। ਔਰ ਇਹ ਨਹੀਂ ਹੈ ਕਿ ਵੀ ਕੋਈ ਅਸੀਂ ਇਸ ਤੋਂ ਕੋਈ ਖੌਫਜ਼ਦਾ ਹੈ, ਲੇਕਿਨ ਕਈ ਚੀਜ਼ਾਂ ਜਦੋਂ ਚਾਰ ਚਫੇਰਾ ਇਸ ਕਿਸਮ ਦਾ ਚੱਲ ਰਿਹਾ ਹੋਏ ਤੇ ਫਿਰ ਜਿਸ ਦੇ ਉੱਤੇ ਕੁਝ ਹਾਲਤਾਂ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ। ਹਾਲਾਂ ਮੈਨੂੰ ਯਾਦ ਹੈ ਕਿ ਜਦੋਂ 9/11 ਹੋਇਆ ਨਿਊਯਾਰਕ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ, 3000 ਤੋਂ ਜ਼ਿਆਦਾ ਮੌਤਾਂ, ਔਰ ਸਾਰੇ ਜਹਾਜ਼ ਵੀ ਗਰਾਊਂਡਡ ਸੀ ਔਰ ਕੋਈ ਨਹੀਂ ਸੀ ਜਾ ਰਿਹਾ। ਉਸ ਤੋਂ 3 ਦਿਨ ਬਾਅਦ ਮੈਸਾ ਅਰੀਜ਼ੋਨਾ ਦੇ ਵਿੱਚ ਇੱਕ ਸਿੱਖ ਜਸਪਾਲ ਸਿੰਘ ਦਾ ਮਰਡਰ ਹੋਇਆ, ਹੇਟ ਕ੍ਰਾਈਮ। ਉਹ ਆਪਣੇ ਗੈਸ ਸਟੇਸ਼ਨ ਦੇ ਬਾਹਰ ਪਾਣੀ ਦੇ ਰਿਹਾ ਸੀ ਫੁੱਲਾਂ ਨੂੰ, ਔਰ ਇਹ ਉਹ ਮੌਕਾ ਸੀ ਵੀ ਜਹਾਜ਼ ਸਾਰੇ ਗਰਾਊਂਡਡ ਸੀ, ਕਿਸੇ ਦਾ ਇੱਕ ਦੂਜੇ ਨਾਲ ਅਮਰੀਕਾ 'ਚ ਇੱਦਾਂ ਦਾ ਪਹਿਲਾਂ ਕਦੇ 200 ਸਾਲ ਦੀ ਹਿਸਟਰੀ 'ਚ ਹੋਇਆ ਹੀ ਨਹੀਂ ਸੀ। ਔਰ ਮੈਂ ਥੋੜਾ ਬਹੁਤ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਸੀ, ਪਰ ਜ਼ਿਆਦਾ ਇਸ ਕਰਕੇ ਵੀ ਇਹ ਪਹਿਲਾ ਇਸ ਕਿਸਮ ਦਾ ਹਿੱਟ ਕ੍ਰਾਈਮ ਸਿੱਖਾਂ ਦੇ ਵਿੱਚ ਅਮਰੀਕਨ ਬਹੁਤ ਹੀ ਖੌਫ ਸੀ। ਔਰ ਜਿਹੜੀਆਂ 1-2 ਫਲਾਈਟਸ ਜਾਂਦੀਆਂ ਸੀ, ਮੈਂ ਫੈਸਲਾ ਕੀਤਾ ਕਿ ਮੈਂ ਫੀਨਿਕਸ ਅਰੀਜ਼ੋਨਾ ਜਿੱਥੇ ਉਹਨਾਂ ਦਾ ਫਿਊਨਰਲ ਔਰ ਅਰਦਾਸ ਸੀ ਜਾਣਾ। ਔਰ ਮੈਨੂੰ ਯਾਦ ਹੈ ਵੀ ਕਿਸ ਕਦਰ ਸਾਡੇ ਇਮੀਡੀਏਟ ਜਿਹੜੇ ਹਲਕੇ ਸੀ ਉਹਨਾਂ 'ਚ ਇਸ ਦਾ ਪ੍ਰੋਟੈਸਟ ਸੀ ਕਿ ਵੀ ਇਸ ਵੇਲੇ ਤਾਂ ਹਰ ਇੱਕ ਦੀਆਂ ਅੱਖਾਂ 'ਚ ਖੂਨ ਉਤਰਿਆ ਹੋਇਆ ਹੈ। ਬਿਲਕੁਲ ਉਹਨਾਂ ਦੇ ਲਈ ਤਾਂ ਪੱਗ ਦਾੜੀ ਸਭ ਕੁਝ ਉਹ ਉਸ ਪੀਰੀਅਡ ਦਾ ਜੋ ਸੀ ਉਹਦੇ ਨਾਲ ਹੀ ਉਹ ਜੋੜ ਕੇ ਦੇਖਦੇ ਸੀ ਕਿ ਵੀ ਇਹ ਨਹੀਂ ਜਾਣਾ ਬਿਲਕੁਲ ਵਾਜਬ ਨਹੀਂ ਹੈ। ਔਰ ਮੈਨੂੰ ਅਜੇ ਤੱਕ ਵੀ ਉਹ ਲੁਕਸ ਯਾਦ ਨੇ ਜਦੋਂ ਕਨੈਕਟਿੰਗ ਫਲਾਈਟ ਵੀ ਸੀ, ਮੈਂ ਚੜ੍ਹਿਆ ਉਤਰਿਆ, ਲੇਕਿਨ ਮੈਂ ਉਦੋਂ ਵੀ ਆਪਣੇ ਵੀਰਾਂ ਨੂੰ ਇਹੀ ਕਿਹਾ ਸੀ ਕਿ ਵੀ ਇਸ ਵੇਲੇ ਕੌਮ ਦੇ ਵਿੱਚ ਖੌਫ ਹੈ, ਜੇ ਅਸੀਂ ਵੀ ਉਸ ਖੌਫ ਦੇ ਵਿੱਚ ਹੀ ਲੁਕਣਾ ਤੇ ਫਿਰ ਇਹ ਜਸਟਿਸ ਨਹੀਂ ਹੈ। ਸੋ ਇਹ ਨਹੀਂ ਹੈ ਕਿ ਮੈਂ ਬਰਾਵਾਡੋ ਕਹਿ ਕੇ ਕੋਈ ਆਪਣੀ ਪਿੱਠ ਠੋਕ ਰਿਹਾ, ਪਰ ਮੈਨੂੰ ਇਹ ਬਹੁਤ ਵਾਰ ਅਹਿਸਾਸ ਹੁੰਦਾ ਹੈ ਕਿ ਸਾਡਾ ਫਰਜ਼ ਹੈ। ਪਰ ਜਦੋਂ ਹੁਣ ਜਿਸ ਕਿਸਮ ਦਾ ਮਾਹੌਲ ਹੁਣ ਬਣਿਆ ਹੈ ਉਹਦੇ 'ਚ ਕੋਈ ਤੁਹਾਡਾ ਇੰਡੀਵਿਜੂਅਲ ਸਟੈਪ ਕੋਈ ਮਾਨੇ ਨਹੀਂ ਰੱਖੇਗਾ ਜੇ ਪੂਰੇ ਸ਼ਹਿਰ ਦੇ ਉੱਤੇ ਹੀ ਜਿਹੜੀਆਂ ਉਹ ਕੰਡੀਸ਼ਨਸ ਲਾਗੂ ਨੇ। ਔਰ ਅਸੀਂ ਵੀ ਆਪਣੇ ਤੁਹਾਨੂੰ ਔਰ ਬਾਕੀਆਂ ਨੂੰ ਵੀ ਅਸੀਂ ਰਿਸਕ 'ਚ ਨਹੀਂ ਪਾਉਣਾ ਚਾਹੁੰਦੇ। ਸਾਡੇ ਔਰ ਦੇਖ ਰਹੇ ਹਾਂ ਅਸੀਂ ਇੱਥੇ ਵੀ ਸਾਡੇ ਕਿਉਂਕਿ 34-35 ਚੈਨਲ ਨੇ ਜਿਹੜੇ ਇੱਥੋਂ ਬੀਮ ਹੁੰਦੇ ਨੇ, ਸਟਾਫ ਕਾਫੀ ਘੱਟ ਕੀਤਾ ਔਰ ਜੇ ਬਿਲਕੁਲ ਹਰ ਕਿਸਮ ਦੀ ਪਾਬੰਦੀ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਕੋਈ ਚੋਇਸ ਨਹੀਂ ਹੋਏਗੀ ਕਿ ਅਸੀਂ ਵੀ ਇਸ ਨੂੰ ਜਿਹੜਾ ਹੈ ਉਹ ਸਸਪੈਂਡ ਕਰੀਏ ਥੋੜੇ ਦੇਰ ਲਈ। ਲੇਕਿਨ ਸਾਡੀ ਕੋਸ਼ਿਸ਼ ਹੋਏਗੀ ਜਦੋਂ ਤੱਕ ਅਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹਾਂ ਇਹਨੂੰ ਕਰਨ ਦੀ। ਤੇ ਜੇ ਕੋਈ ਇਸ ਕਿਸਮ ਦੀ ਐਮਰਜੈਂਸੀ ਸਿਚੁਏਸ਼ਨ
ਡਿਵੈਲਪ ਹੋਈ ਤੇ ਫਿਰ ਅਸੀਂ ਤੁਹਾਡੇ ਸਭ ਤੋਂ ਮਾਫੀ ਚਾਹਾਂਗੇ ਬਿਲਕੁਲ। ਔਰ ਅਸੀਂ ਇਹ ਰਾਏ ਵੀ ਦਿਆਂਗੇ ਕਿਉਂਕਿ ਹੁਣ ਇਸ ਵੇਲੇ ਤਾਂ ਇਹ ਸਮੱਸਿਆ ਇੱਕ ਮੁਲਕ ਦੀ ਵੀ ਨਹੀਂ ਰਹਿ ਗਈ, ਜਿਵੇਂ ਮੈਂ ਕਿਹਾ। ਔਰ ਅੱਜ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਵੀ ਨੇਸ਼ਨ ਨੂੰ ਐਡਰੈਸ ਕੀਤਾ। ਉਹਨਾਂ ਦਾ ਸ਼ਾਇਦ 12-13 ਮਿੰਟ ਦਾ ਇਹ ਐਡਰੈਸ ਸੀ, ਜਿਹਦੇ 'ਚ ਉਹਨਾਂ ਨੇ ਕਰੋਨਾ ਵਾਇਰਸ ਕੀ ਹੈ, ਉਹਦੇ ਕੀ ਪ੍ਰਭਾਵ ਨੇ ਔਰ ਪਾਕਿਸਤਾਨ 'ਚ ਵੀ ਕਿਵੇਂ ਉਹਦੇ ਪ੍ਰਭਾਵ ਦੇਖੇ ਜਾ ਰਹੇ ਨੇ। ਹਾਲਾਂਕਿ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹਨਾਂ ਮੁਲਕਾਂ 'ਚ ਤਾਂ ਟੋਟਲ ਸ਼ਟਡਾਊਨ ਹੋ ਕੇ ਵੀ ਲੋਕਾਂ ਦੀਆਂ ਮੁਸ਼ਕਲਾਂ ਤਾਂ ਬਹੁਤ ਹੋਣਗੀਆਂ। ਹਾਲਾਂਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤਾਂ ਬਿਗ ਮਨੀ ਜਿਹੜੀ ਹੈ ਉਹ ਕਿਹਾ ਕਿ ਵੀ ਅਸੀਂ ਮੌਰਟਗੇਜਸ ਦਾ, ਦੂਸਰੀਆਂ ਚੀਜ਼ਾਂ ਦਾ ਵੀ ਵਿਲ ਪੇ ਫॉर ਇਟ। ਕੋਈ ਅਮਰੀਕਾ 'ਚ ਇਸ ਕਿਸਮ ਦਾ ਤਾਂ ਨਹੀਂ ਆਇਆ। ਰਾਦਰ ਇਸ ਦੇ ਉਲਟ ਇਹ ਵੀ ਆ ਰਿਹਾ, ਕੋਈ ਫਿਗਰ 8 ਮਿਲੀਅਨ ਹੈ, ਕੋਈ 10 ਮਿਲੀਅਨ ਹੈ ਵੀ ਜਿਹੜੇ ਇਲੀਗਲ ਲੋਕ ਨੇ ਜੀ, ਉਹਨਾਂ ਦੀ ਮੈਡੀਕਲ ਟ੍ਰੀਟਮੈਂਟ ਜਾਂ ਦੂਜਾ ਜਿਹੜੇ ਹੁਣ ਟੈਸਟ ਕਿਟ ਜਾਂ ਦੂਜਾ ਮਿਨੀਮਮ ਉਹਦੇ ਨਾਲ ਰਿਲੇਟਡ $1300-1400 ਹੈ। ਫਿਰ ਕਿਉਂਕਿ ਜਿਸ ਕਿਸਮ ਦਾ ਇਮੀਗ੍ਰੇਸ਼ਨ ਕੋਰਟਸ ਚੱਲ ਰਹੀਆਂ ਨੇ, ਤਰੀਕੇ ਜਿਹੜੇ ਨੇ ਹੀਅਰਿੰਗਸ ਹੋ ਰਹੀਆਂ ਕਿ ਵੀ ਜਿਹੜੇ ਇਸ ਕਿਸਮ ਦੇ ਆਉਂਦੇ ਨੇ ਉਹਨਾਂ ਦੀ ਕੀ ਪ੍ਰੋਟੈਕਸ਼ਨ ਹੈ ਕਿ ਉਹਨਾਂ ਦੇ ਉੱਤੇ ਆਈਸ ਵਾਲੇ ਜਾਂ ਦੂਸਰੇ ਜਿਹੜੇ ਨੇ ਇਮੀਗ੍ਰੇਸ਼ਨ ਛਾਪੇ ਨਹੀਂ ਹੋਣਗੇ ਔਰ ਉਹਨਾਂ ਦਾ ਇਲਾਜ ਦੇ ਲਈ ਪੈਸੇ ਕਿੱਥੋਂ ਆਉਣਗੇ, ਕੌਣ ਦੇ? ਕੋਈ ਇਸ ਕਿਸਮ ਦੇ ਫੰਡਸ ਅਜੇ ਨਹੀਂ ਰੱਖੇ ਗਏ। ਲੇਕਿਨ ਔਰ ਇਹੀ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਇਮਰਾਨ ਖਾਨ ਨੇ ਕਹੀ ਵੀ ਇੱਥੇ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਰੋਜ਼ਾਨਾ ਕਿਰਤ ਕਰਦਾ, ਉਹਦੇ ਨਾਲ ਹੀ ਉਹਨਾਂ ਦਾ ਘਰ ਰਾਤ ਨੂੰ ਚੁੱਲ੍ਹਾ ਬਲਦਾ ਉਹਨਾਂ ਦਾ। ਤੇ ਜੇ ਬਚਾਉਂਦੇ ਉਹਨਾਂ ਨੂੰ ਬਿਲਕੁਲ ਲੋਕਡਾਊਨ ਕਰ ਦਈਏ ਅਸੀਂ, ਤੇ ਜੇ ਇਵੇਂ ਨਾ ਮਰਨਗੇ ਭੁੱਖ ਨਾਲ ਮਰ ਜਾਣਗੇ। ਸੋ ਮਤਲਬ ਇਹ ਜਿਹੜਾ ਦਰਦ ਔਰ ਪੇਨ ਹੈ ਮੈਂ ਮਹਿਸੂਸ ਕਰਦਾ ਚੱਤੇ ਪੈਰ ਕਿ ਇਸ ਵੇਲੇ ਸਾਰੀ ਲੋਕਾਈ, ਇਹ ਨਹੀਂ ਹੈ ਪਹਿਲੀਆਂ ਜਦੋਂ ਬਹੁਤ ਸਾਰੀਆਂ ਮਹਾਮਾਰੀਆਂ ਫੈਲਦੀਆਂ ਸੀ ਉਹਨਾਂ ਦੇ ਵਿੱਚ ਜ਼ਿਆਦਾ ਲੋਕ ਗਰੀਬ ਪ੍ਰਭਾਵਿਤ ਹੁੰਦੇ ਸੀ ਕਿਉਂਕਿ ਉਹਨਾਂ ਦੇ ਜੇ ਟੀਬੀ ਫੈਲੀ ਤੇ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਉਹ ਉੱਦਾਂ ਦੇ ਘਰਾਂ 'ਚ ਰਹਿੰਦੇ ਸੀ ਜਿਹਦੇ 'ਚ ਡੈਂਪਨੈਸ ਹੈ ਜਾਂ ਮੋਇਸਚਰ ਹੈ ਜਾਂ ਕੋਈ ਸਾਫ਼ ਹਵਾ ਨਹੀਂ ਹੈ, ਇਲਾਜ ਵੀ ਨਹੀਂ ਸੀ ਕਰਵਾ ਸਕਦੇ। ਇਸੇ ਤਰ੍ਹਾਂ ਮਲੇਰੀਆ, ਹੈਜ਼ਾ, ਟਾਈਫਾਇਡ ਇਹ ਗਰੀਬਾਂ ਦੇ ਨਾਲ ਹੀ ਬਹੁਤਾ ਜੁੜਿਆ ਹੁੰਦਾ। ਜਿਹੜੇ ਲੋਕ ਚੰਗਾ ਐਲੀਟ ਕਲਾਸ ਸੀ ਉਹ ਥੋੜ੍ਹੀ ਪ੍ਰਭਾਵਿਤ ਹੁੰਦੀ ਸੀ। ਪਰ ਹੁਣ ਇਸ ਨੇ ਤਾਂ ਜਿਹੜਾ ਉਹ ਇਸ ਕਿਸਮ ਦਾ ਕਰ ਦਿੱਤਾ ਹੈ ਕੰਮ ਕਿ ਭਾਈ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਕ, ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਅਸੀਂ ਰੱਬ ਦੀ ਸ਼ਰਨ ਵਾਲੇ ਰੱਬ ਦੇ ਬੰਦੇ ਆ, ਨਾ ਹਮ ਉੱਤਮ ਨੀਚ ਨਾ ਮੱਧਮ, ਨਾ ਅਸੀਂ ਉੱਪਰ ਆ ਨਾ ਵਿਚਕਾਰ ਆ ਨਾ ਥੱਲੇ ਆ। ਹੁਣ ਕਰੋਨਾ ਮਾਈ ਨੇ ਤਾਂ ਸਾਰੇ ਹੀ ਲੈਵਲ ਕਰ ਦਿੱਤੇ ਨੇ ਔਰ ਇਹ ਪਹਿਲਾ ਸ਼ਾਇਦ ਇਸ ਕਿਸਮ ਦਾ ਐਪੀਡੈਮਿਕ ਹੋਏਗਾ ਜਿਸ ਨੇ ਹਰ ਮੁਲਕ ਨੂੰ ਔਰ ਸੁਸਾਇਟੀ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਦੁਨੀਆ ਜੁੜ ਵੀ ਇਵੇਂ ਇੱਕ ਦੂਜੇ ਨਾਲ ਗਈ। ਅੱਗੇ ਤਾਂ ਅਸੀਂ ਕੋਈ ਕਿਤੇ ਗਿਆ ਹੀ ਨਹੀਂ ਜਾਂ ਕੋਈ ਟਰੈਵਲ ਹੀ ਨਹੀਂ ਕਰ ਰਿਹਾ, ਜੋ ਇੱਕ ਖਿੱਤੇ ਜਾਓ। ਹੁਣ ਤਾਂ ਹੁੰਦਾ ਇਹ ਹੈ ਵੀ ਤੁਸੀਂ ਬ੍ਰੈਕਫਾਸਟ ਲਾਹੌਰ 'ਚ ਕੀਤਾ ਹੈ, ਲੰਚ ਆ ਕੇ ਲੰਡਨ 'ਚ ਕੀਤਾ ਹੈ, ਡਿਨਰ ਤੁਸੀਂ ਨਿਊਯਾਰਕ 'ਚ ਕਰ ਰਹੇ ਹੋ। ਦੁਨੀਆ ਭਰ 'ਚ ਸਾਰੀ ਬਿਜ਼ਨਸਿਸ ਔਰ ਇਹੀ ਕਾਰਨ ਹੈ ਕਿ ਇੰਨੀ ਤੇਜ਼ੀ ਨਾਲ ਵਿਦਨ 2-3 ਵੀਕਸ ਜਦੋਂ ਤੋਂ ਇਹਦਾ ਫੁੱਲ ਪ੍ਰਕੋਪ ਹੋਇਆ, ਇਹ 4 ਚੁਫੇਰੇ ਪਹੁੰਚ ਗਿਆ। ਸੋ ਜ਼ਾਹਰ ਹੈ ਕਿ ਵੀ ਅਸੀਂ ਫਿਕਰਮੰਦ ਵੀ ਹੈ ਸਾਰਿਆਂ ਦੇ ਲਈ ਔਰ ਇੱਦਾਂ ਦੇ ਵੇਲੇ ਸਭ ਤੋਂ ਜੇ ਹੈ ਤੇ ਉਹ ਦੁਆ ਹੈ, ਅਰਦਾਸ ਹੈ, ਜਿਵੇਂ ਤੁਸੀਂ ਕਿਹਾ ਕਿ ਅਸੀਂ ਤੁਹਾਡੇ ਸਭ ਦੀ ਜਿਹੜੀ ਹੈ ਉਹ ਸਲਾਮਤੀ, ਸਿਹਤਯਾਬੀ ਔਰ ਚੜ੍ਹਦੀ ਕਲਾ, ਇਹਦੇ 'ਚ ਹੁਣ ਤਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਦੋਸਤ ਵੀ ਚੜ੍ਹਦੀ ਕਲਾ ਲਿਖਦੇ ਵੀ ਨੇ, ਕਹਿੰਦੇ ਵੀ ਨੇ। ਮੈਂ ਕਿਹਾ ਜੀ ਇਹ ਜਦੋਂ ਇਸ ਦੀ ਜੇ ਟਰਾਂਸਲੇਸ਼ਨ ਕਰਨਾ ਚਾਹੋ ਤੇ ਇਕੱਲਾ ਥੰਬਸ ਅਪ ਨਹੀਂ ਹੈ, ਥੰਬਸ ਅਪ ਨਹੀਂ ਹੈ, ਇਹ ਮੱਚ ਮੋਰ ਦੈਨ ਦੈਟ ਹੈ ਕਿਉਂਕਿ ਇਸ ਦੇ ਵਿੱਚ ਰੱਬ ਦੀ ਰਹਿਮਤ ਵੀ ਜੁੜੀ ਹੋਈ ਹੈ ਔਰ ਰੱਬ ਦੀ ਰਹਿਮਤ ਦੇ ਵਿੱਚ ਰੱਬ ਦੇ ਭਾਣੇ 'ਚ ਰਹਿੰਦੇ ਆ। ਚੜ੍ਹਦੀ ਕਲਾ ਦੀ ਫੀਲਿੰਗ ਕਿ ਜਿਹੜੀ ਤੁਹਾਡੀ ਅਸੈਂਡੈਂਸੀ ਹੈ ਸਪਿਰਿਟ ਦੀ ਕਿ ਤੁਸੀਂ ਗਿਵ ਅਪ ਨਹੀਂ ਕਰਨਾ ਹੈ। ਸੋ ਇਮਰਾਨ ਖਾਨ ਹੋਰਾਂ ਦਾ ਵੀ ਇਹੀ ਮੈਸੇਜ ਸੀ ਆਪਣੀ ਕੌਮ ਦੇ ਨਾਲ ਔਰ ਉਹਨਾਂ ਨੇ ਲਫ਼ਜ਼ ਈਵਨ ਜਿਹਾਦ ਇਸਤੇਮਾਲ ਕੀਤਾ ਕਿ ਇਸ ਐਪੀਡੈਮਿਕ ਦੇ ਖਿਲਾਫ ਅਸੀਂ ਜਿਹਾਦ ਕਰਨਾ ਔਰ ਉਹਦੇ 'ਚ ਕੌਮ ਦਾ ਇਕੱਠਾ ਹੋਣਾ। ਔਰ ਜ਼ਾਹਰ ਹੈ ਜੇ ਅਸੀਂ ਇੱਕ ਦੂਸਰੇ ਦੀ ਪੀੜ ਨੂੰ ਨਹੀਂ ਸਮਝਾਂਗੇ ਸਿਰਫ ਆਪਣੀ ਲੋੜਾਂ ਲਈ, ਔਰ ਅਮਰੀਕਾ 'ਚ ਇਸ ਮਾਮਲੇ 'ਚ ਜਿਸ ਕਿਸਮ ਦਾ ਖਾਸ ਤੌਰ ਤੇ ਸ਼ਾਪਿੰਗ ਦੇ ਹਵਾਲੇ ਨਾਲ ਔਰ ਚੀਜ਼ਾਂ ਚੁੱਕਣ ਦੇ ਧੱਕਾ ਮੁੱਕੀ ਔਰ ਇਹ ਸਾਰਾ ਤੋਂ ਵੱਧ ਲੋਕੀ ਚੀਜ਼ਾਂ ਚੁੱਕ ਰਹੇ, ਗਲਤ ਗੱਲ ਹੈ। ਔਰ ਈਵਨ ਯੂਰਪ ਦੇ ਵਿੱਚ, ਯੂਕਰੇਨ 'ਚ ਵੀ ਅਸੀਂ ਕਿਉਂਕਿ ਦੂਸਰੇ ਸੈਗਮੈਂਟ ਲਈ ਇਸ ਟੌਪਿਕ ਨੂੰ ਰੱਖਿਆ ਸੀ ਪਰ ਬਿਗਨਿੰਗ ਕਿਉਂਕਿ ਅੱਜ ਕੱਲ ਚਰਚਾ ਇਹਦਾ ਫਿਰ ਸ਼ੁਰੂ ਹੋ ਗਿਆ ਹੁੰਦਾ ਕਿ ਕਿਵੇਂ ਕਿੰਨੇ ਹਜ਼ਾਰ ਮਾਸਕਸ ਜਿਹੜੀਆਂ ਯੂਕਰੇਨ ਦੇ ਵਿੱਚ ਸੀ, 10,000 ਕੇ ਕਿੰਨੀਆਂ,
ਉਹ ਲੁੱਟਣ ਦੇ ਲਈ ਡਾਕੂਆਂ ਨੇ ਜਿਹੜਾ ਡਾਕਾ ਮਾਰਿਆ, ਹਾਲਾਂ ਉਹ ਫੜੇ ਗਏ ਜਾਂ ਕੀ ਹੈ। ਸੋ ਇਹ ਇੱਕ ਚਾਰ ਚਫੇਰੇ ਆਲਰੇਡੀ ਇਸ ਤੇ ਮੁੱਦੇ ਦੇ ਉੱਤੇ ਖੋਆ ਖਵਾਈ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜੋ ਵੀ ਜਿੱਥੇ ਜਿੱਥੇ ਵੀ ਕੋਈ ਹੈ ਉਹ ਆਪਣੇ ਆਪ ਨੂੰ ਜੋ ਲੋਕਲ ਹਾਲਾਤ ਨੇ ਉਹਨਾਂ ਦੇ ਮੱਦੇ-ਨਜ਼ਰ ਉਹਨਾਂ ਇਨਸਟਰਕਸ਼ਨਸ ਨੂੰ ਵੀ ਫੋਲੋ ਕਰੋ, ਔਰ ਜਿਹੜੇ ਸਿੰਪਟਮਸ ਬਿਆਨ ਕੀਤੇ ਜਾ ਰਹੇ, ਇੰਨੀ ਕੁ ਜਾਣਕਾਰੀ ਹੈ, ਮੇਰੇ ਰਿਪੀਟ ਕਰਨ ਦਾ ਨਹੀਂ ਹੈ, ਪਰ ਮੈਂ ਸਮਝਦਾ ਵੀ ਅਜੇ ਵੀ ਜਿਹੜਾ ਇਸ ਪੱਖ ਤੋਂ ਸਾਨੂੰ ਜਿਹੜਾ ਉਹ ਜਾਗਰੂਕ ਹੋਣ ਦੀ ਲੋੜ ਹੈ। ਗੱਲ ਕਿਉਂਕਿ ਇਸ ਕਰੋਨਾ ਨੇ ਬਾਕੀ ਸਾਰੇ ਇਸ਼ੂ ਇਹ ਨਹੀਂ ਬੈਕ ਬਰਨਰ ਤੇ ਰੱਖ ਦਿੱਤੇ ਨੇ, ਇਰਰੈਲੇਵੈਂਟ ਬਣਾ ਦਿੱਤੇ ਨੇ। ਜੇ ਹੁਣ ਅਸੀਂ ਕੋਈ ਹੋਰ ਇਸ਼ੂ ਤੇ ਵੀ ਗੱਲ ਕਰੀਏ ਤੇ ਆਪਣੇ ਆਪ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਨੂੰ ਲੱਗੇਗਾ ਜੀ ਇੱਥੇ ਜਾਨ ਦੀ ਬਣੀ ਪਈ ਹੈ, ਇਹਨਾਂ ਨੂੰ ਇਹ ਸੁਝਦਾ, ਪਰ ਇਹ ਤਾਂ ਨਹੀਂ ਹੈ। ਜ਼ਿੰਦਗੀ ਤਾਂ ਜੇ ਹੁਣ ਵਰਲਡ ਵਾਰ ਫਸਟ 4 ਸਾਲ ਹੋਇਆ 1914 ਤੋਂ 18 ਤੱਕ, ਲੋਕ ਮਰ ਵੀ ਰਹੇ ਸੀ, ਖਬਰਾਂ ਵੀ ਸੀ, ਪਰ ਲਾਈਫ ਤਾਂ ਚੱਲ ਹੀ ਰਹੀ ਸੀ ਕਿਤੇ ਨਾ ਕਿਤੇ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਜੇ ਯੂਰਪ ਦੇ ਵਿੱਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਪਰਸੀਕਿਊਸ਼ਨ ਚੱਲ ਰਹੀ ਸੀ, ਜੰਗ ਦੇ ਪ੍ਰਭਾਵ ਬਾਕੀ ਪਾਸੇ ਵੀ ਜਾ ਰਹੇ ਸੀ, ਉਹ ਹੋਰਡਿੰਗ ਵੀ ਸੀ। ਲੋਕ ਬਹੁਤ ਵਾਰ ਜਿਹੜਾ ਈਵਨ ਪੋਸਟ 47 ਜਿਹੜੇ ਲੋਕ ਜਿਹੜੇ ਵੈਸਟ ਪੰਜਾਬ ਚੋਂ ਇੱਧਰ ਆਏ, ਬੜੇ ਬੜੇ ਅਮੀਰ ਸੇਠ ਤੇ ਸਾਡੇ ਪਿਤਾ ਜੀ, ਇਹ ਕਹਿੰਦੇ ਸੀ ਕਿ ਵੀ ਇਹਨਾਂ ਨੇ ਜਿਹੜਾ ਦਾ ਨੁਕਸਾਨ ਵੀ ਹੋਇਆ ਔਰ 3 ਕੱਪੜਿਆਂ 'ਚ ਆਏ ਨੇ, ਇਹ ਉਹ ਲੋਕ ਨੇ, ਕੋਈ ਖੰਨਾ, ਕੋਈ ਮਲਹੋਤਰਾ, ਕੋਈ ਫਲਾਣਾ, ਕੋਈ ਸਹਿਗਲ, ਬੜੇ ਬੜੇ ਜਿਹੜੇ ਫੈਕਟਰੀਆਂ ਦੇ ਮਾਲਕ ਔਰ ਬੜੇ ਬੜੇ ਅਮੀਰ ਲੋਕ, ਕਿ ਇਹਨਾਂ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਹੋਲਡਿੰਗ ਇਹ ਸੀ, ਕਿਉਂਕਿ ਸਪਲਾਈ ਘੱਟ ਸੀ। ਅੰਗਰੇਜ਼ ਫੌਜ ਜਿੱਥੇ ਜਿੱਥੇ ਬੈਠੀ ਸੀ ਉਹ ਸਾਰੀ ਸਪਲਾਈ ਇਕੱਠੀ ਕਰਕੇ ਉਧਰ ਨੂੰ ਤੋਰ ਰਹੇ ਸੀ, ਔਰ ਇਹਨਾਂ ਨੇ ਜਿਹੜਾ ਫਿਰ 10-10 ਗੁਣਾ ਮਹਿੰਗਾ ਚੀਜ਼ਾਂ ਵੀ ਵੇਚੀਆਂ, ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਕਿਤੇ ਅਵੇਲੇਬਲ ਨਹੀਂ ਸੀ। ਹੋਲਡਿੰਗ ਇਹ ਹੀ ਹੁੰਦਾ ਵੀ ਤੁਸੀਂ ਇਕੱਠੀਆਂ ਰੱਖ ਲੈਂਦੇ ਹੋ ਤੇ ਜਦੋਂ ਉਹਦੀ, ਕਿਉਂਕਿ ਡਿਮਾਂਡ ਸਪਲਾਈ ਨਾਲ ਜੁੜੀ ਹੋਈ ਚੀਜ਼ ਹੈ, ਉਹਨੂੰ ਤੁਸੀਂ ਮਹਿੰਗੇ ਭਾਅ ਵੇਚਦੇ ਹੋ। ਪੈਸਾ ਤਾਂ ਉਹਨਾਂ ਨੇ ਬਹੁਤ ਬਣਾਇਆ, ਪਰ 45 ਦੇ ਵਿੱਚ ਜਿਹੜਾ ਉਹ ਖਤਮ ਹੁੰਦਾ, ਔਰ ਵਿਦਿਨ 2 ਇਅਰਸ ਫਿਰ ਜਿਸ ਕਿਸਮ ਦੀ ਤਬਾਹੀ ਹੋਈ, ਜਿਹੜਾ ਗਰੀਬ ਸੀ ਉੱਥੋਂ ਮਿਡਲ ਕਲਾਸ ਜਾਂ ਗਰੀਬ, ਉਹ ਤਾਂ ਡਿਫਿਕਲਟੀਜ਼ ਤਾਂ ਹਰ ਇੱਕ ਨੇ ਸਹੀ ਹੈ, 3 ਕੱਪੜਿਆਂ 'ਚ ਆਇਆ, ਲੇਕਿਨ ਜਿਨ੍ਹਾਂ ਨੇ ਬਹੁਤ ਆਰਾਮਪ੍ਰਸਤ ਜ਼ਿੰਦਗੀ ਦੇਖੀ ਹੋਈ ਸੀ, ਵੱਡੇ ਵੱਡੇ ਸੇਠ, ਵੱਡੇ ਵੱਡੇ ਲਾਲੇ ਜਿਹੜੇ ਨੇ, ਉਹਨਾਂ ਦੇ ਲਈ ਫਿਰ ਉਹਨਾਂ ਰਿਫਿਊਜੀ ਕੈਂਪਾਂ 'ਚ ਰਹਿਣਾ, ਰੁਲਣਾ, ਦੂਜੇ ਤੀਜੇ, ਉਹ ਚੀਕਾਂ ਮਾਰ ਮਾਰ ਕੇ ਆਪਣੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਸੀ ਕਿ ਜੀ ਅਸੀਂ ਅਜੇ 2-3 ਸਾਲ ਪਹਿਲਾਂ ਅਸੀਂ ਇਹ ਸੀ ਤੇ ਹੁਣ ਅਸੀਂ ਕੀ ਹੋ ਗਏ ਹਾਂ। ਸੋ ਜ਼ਾਹਰ ਹੈ ਕਿ ਔਰ ਇਹ ਡਰ ਔਰ ਫਿਕਰ ਇਸ ਵੇਲੇ, ਕਿਉਂਕਿ ਇਮਰਾਨ ਖਾਨ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਕਿ ਵੀ ਇਸ ਕਿਸਮ ਦੇ ਲੋਕ ਵੀ ਜਿਹੜੇ ਨੇ ਉਹ ਸ਼ਰਾਰਤ ਕਰਨਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹੋ ਜਿਹੇ ਵੇਲੇ ਤੁਹਾਡੇ ਲਈ ਆਪਣੇ ਈਮਾਨ ਨਾਲ ਖਲੋਣ ਦੇ ਵੀ ਹੁੰਦੇ ਨੇ। ਤੁਸੀਂ ਇਮਾਨਦਾਰੀ ਦੇ ਨਾਲ ਦੇਖੋ, ਇਨ ਦਾ ਐਂਡ ਆਫ ਦਾ ਡੇ ਸਾਡੀਆਂ ਕੌਮਾਂ ਜਿਹੜੀਆਂ ਅਸੀਂ ਰੱਬ 'ਚ ਯਕੀਨ ਰੱਖਦੇ ਹਾਂ, ਈਮਾਨ ਜਿਨ੍ਹਾਂ ਦਾ ਹੈ, ਅਸੀਂ ਤਾਂ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਵੀ ਕਿਸ ਨੇ ਕਿੱਥੇ ਮਰਨਾ, ਸਮਾਂ, ਸਥਾਨ ਲਿਖਿਆ ਹੋਇਆ, ਇਹ ਰੱਬ ਦੇ ਕੋਲ ਇਸ ਦੇ ਉੱਤੇ। ਔਰ ਜੇ ਜਾਣਾ ਹੀ ਹੈ ਇਹ ਤਾਂ ਫਿਰ ਜ਼ਾਹਿਰ ਹੈ ਕਿ ਵੀ ਸਾਨੂੰ ਆਪਣਾ ਈਮਾਨ ਕਦੇ ਨਹੀਂ ਡੁਲਾਉਣਾ ਚਾਹੀਦਾ, ਫੇਥ ਤੁਹਾਡਾ ਕਾਇਮ ਰਹਿਣਾ ਚਾਹੀਦਾ। ਹਾਂ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਕਲ ਤੋਂ ਵੀ ਕੰਮ ਲੈਣਾ ਜ਼ਰੂਰੀ ਹੈ, ਫਿਰ ਵੀ ਕੁਝ ਵਾਪਰ ਜਾਂਦਾ, ਕੋਈ ਨਹੀਂ ਹੈ, ਪਰ ਇਹ ਵਕਤ ਹੈ ਜਿਹਦੇ 'ਚ ਤੁਸੀਂ ਜਿਹੜਾ ਤੁਹਾਡਾ ਕੋਈ ਗਰੀਬ ਰਿਸ਼ਤੇਦਾਰ ਹੈ, ਜਾਣੂ ਕੋਈ ਗਰੀਬ ਹੈ, ਕਿਸੇ ਦੀ ਲੋੜ ਹੈ ਤੁਹਾਡੇ ਕੋਲ, ਉਹ ਹਾਰਡਸ਼ਿਪਸ, ਕਿਉਂਕਿ ਅਸਲੀ ਹੁਣ ਜਿਉਂ-ਜਿਉਂ ਸ਼ਟ ਡਾਊਨ ਹੋ ਰਹੀ ਹੈ ਜ਼ਿੰਦਗੀ ਚਾਰੇ ਪਾਸਿਓਂ, ਜਿਹੜੀ ਸਮੱਸਿਆਵਾਂ ਨੇ ਉਹ ਜੇ ਤਾਂ ਉਹਦੀ ਸ਼ੁਰੂਆਤ ਹੋਣੀ ਹੈ। ਹਾਲ ਦੀ ਘੜੀ ਤਾਂ ਅਸੀਂ ਇਹਨੂੰ ਬਲੈਸਿੰਗ ਇਨ ਡਿਸਗਾਈਜ਼ ਦਾ ਕਿਹਾ ਕਿ ਚਲੋ ਤੁਹਾਡੇ ਕੋਲ ਆਪਣੇ ਆਪ ਲਈ ਟਾਈਮ ਹੈ, ਆਪਣੇ ਬੱਚਿਆਂ ਲਈ ਟਾਈਮ ਹੈ, ਲੇਕਿਨ ਜਿਹੜਾ ਵੱਡਾ ਤਬਕਾ ਕਮਾ ਕੇ ਹੀ ਖਾਂਦਾ ਐਵਰੀ ਡੇ, ਔਰ ਦੂਸਰਿਆਂ ਹਾਲਾਤਾਂ 'ਚ ਵੀ, ਇੱਥੇ ਤਾਂ ਅਮਰੀਕਾ 'ਚ ਤੁਸੀਂ ਭਾਵੇਂ $1,00,000 ਕਮਾਉਂਦੇ ਹੋ ਸਾਲ ਦਾ, ਤੁਸੀਂ ਮਹੀਨੇ ਦਾ ਕਿਰਾਇਆ ਵੀ ਦੇਣਾ, ਜੇ ਕਿਰਾਇਆ ਨਹੀਂ ਵੀ ਹੈ ਮੌਰਟਗੇਜ ਦੇਣੀ ਹੈ, ਠੀਕ ਹੈ, ਗਰੋਸਰੀਜ਼ ਉਨੀਆਂ ਮਹਿੰਗੀਆਂ ਨਹੀਂ ਨੇ, ਬਾਕੀ ਸਾਰੀਆਂ ਤੁਹਾਡੇ ਟੈਲੀਫੋਨਾਂ ਦੇ ਬਿੱਲ, ਦੂਜੇ ਤੀਜੇ, ਔਰ ਇੰਟਰਨੈਟ ਜਿੰਨਾ ਲੋਡ ਇਸ ਵੇਲੇ ਇੰਟਰਨੈਟ ਤੇ ਘਰਾਂ ਜਿਹੜੇ ਲੋਕ ਬੈਠੇ ਨੇ ਕੀ ਕਰ, ਤੇ ਜੇ ਇਹ ਵੀ ਕਲੈਪਸ ਹੋਇਆ, ਔਰ ਦੂਸਰਾ, ਔਰ ਇਹ ਸਾਰੇ ਡੇਂਜਰ ਨੇ ਜਿਹੜੇ ਇੱਥੇ ਅਮਰੀਕਾ 'ਚ ਵੀ ਜਦੋਂ ਬਲੂਪ੍ਰਿੰਟ ਬਣਾਏ ਜਾਂਦੇ ਨੇ ਕਿਸੇ ਚੀਜ਼ ਲਈ, ਜਾਂ ਮਾਡਲ 1 ਮਾਡਲ 2, ਉਹ ਦੇਖ ਰਹੇ ਨੇ ਵੀ ਕਿੱਧਰ ਨੂੰ ਜਾ ਰਿਹਾ। ਸੋ
ਅਜੇ ਜਿਹੜੇ ਲੋਕ ਜਿਵੇਂ 올ਡ ਏਜ ਹੈ, ਜੀ ਹੁਣ ਬਹੁਤ ਵੱਡੀ ਪੋਪੂਲੇਸ਼ਨ ਜਿਵੇਂ ਲੌਂਜੇਵਿਟੀ ਹੋਈ ਹੈ, ਜ਼ਿੰਦਗੀ ਵਧੀ ਹੈ, 올ਡ ਲੋਕ ਨੇ ਜਿਨ੍ਹਾਂ ਨੂੰ ਜਿਹੜੇ ਘਰਾਂ 'ਚ ਨੇ ਔਰ ਇੱਥੇ ਕੋਈ ਅਮਰੀਕਾ ਜਾਂ ਯੂਰਪ 'ਚ ਵੀ ਕੋਈ ਬੱਚੇ ਬੱਚੀਆਂ ਨਾਲ ਤਾਂ ਨਹੀਂ ਰਹਿੰਦੇ, ਜੀ ਇੰਡੀਪੈਂਡੈਂਟ ਉਹਨੇ, ਉਹ ਕੌਣ ਡਿੱਗ ਪਿਆ, ਕੌਣ ਚਲਾ ਗਿਆ, ਕੌਣ ਕਿਹਨੂੰ ਦੇਖਣ ਵਾਲਾ ਹੈ, ਮੁੜ ਕੇ ਉਹਨਾਂ ਦੀ ਢੋਆ ਢਵਾਈ। ਔਰ ਅੱਜ ਹੀ ਸਾਡੀ ਟੈਕਨੀਕਲ ਟੀਮ ਦੇ ਦੱਸ ਰਹੇ ਸੀ ਕਿ ਹਸਪੀਟਲਸ ਦਾ ਕੀ ਹਾਲ ਹੈ, ਵੀ ਮਾਸਕ ਔਰ ਗਲਵਸ ਦੇ ਨਾਲ ਐਂਟਰੀ, ਔਰ ਇੱਕ ਖੌਫਜ਼ਦਾ ਮੰਜ਼ਰ ਹੈ ਜਿਹੜਾ ਉੱਥੋਂ ਹੋ ਕੇ ਆਉਂਦਾ। ਔਰ ਸਾਨੂੰ ਵੀ ਸਾਡੇ ਪਿਆਰੇ ਬੇਟਾ ਜਿਹੜੇ ਇੱਥੇ ਨਿਊਯਾਰਕ 'ਚ ਨੇ, ਮੇਅਰ ਆਫਿਸ 'ਚ ਮਨਵੀਰ ਸਿੰਘ, ਉਹਨਾਂ ਦੀ ਬੜੀ ਸਖਤ ਹਦਾਇਤ, ਟੈਕਸਟ ਆਇਆ ਕਿ ਕੀ ਕਰ ਰਹੇ ਹੋ ਤੁਸੀਂ, ਕਿਉਂ ਜਾ ਰਹੇ ਹੋ। ਸੋ ਮਤਲਬ ਇਹ ਹੈ ਵੀ ਉਹਨਾਂ ਦੇ ਕੋਲ ਸ਼ਾਇਦ ਐਸੀ ਜਾਣਕਾਰੀ ਵੀ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ, ਔਰ ਉਹ ਉਹਨੂੰ ਹੌਲੀ ਹੌਲੀ ਜਿਹੜਾ ਹੈ ਉਹ ਰਿਲੀਜ਼ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਵਿੱਚ ਇੱਕਦਮ ਪੈਨਿਕ ਨਾ ਹੋਵੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪੀਰੀਅਡ ਹੈ ਇਹ ਇਨਸਾਨੀਅਤ ਦੀਆਂ ਵੈਲਿਊਜ਼ ਨਾਲ ਜੁੜਨ ਦਾ ਹੈ, ਇੱਕ ਦੂਸਰੇ ਲਈ ਮਦਦਗਾਰੀ ਦਾ ਹੈ। ਔਰ ਇਸ ਸਭ ਦੇ ਬਾਵਜੂਦ ਅਸੀਂ ਜੋ ਹਕੀਕਤਨ ਸਾਡੇ ਹੋਮਲੈਂਡ ਦੇ ਵਿੱਚ ਵਾਪਰ ਰਿਹਾ, ਸਾਡੀ ਧਰਤੀ ਦੇ ਉੱਤੇ ਕਿਵੇਂ ਇਹਦੇ ਨਾਲ ਨਾ ਨਫ਼ਰਤ ਦਾ ਏਜੰਡਾ ਬਦਲਿਆ ਉਹਨਾਂ ਦਾ, ਨਾ ਉਹਨਾਂ ਦੀ ਉਹ ਨੀਤੀ ਜਿਵੇਂ ਉਹਨਾਂ ਨੇ ਭਾਰਤੀ ਸਿਸਟਮ ਨੇ, ਮੋਦੀ ਅਮਿਤ ਸ਼ਾਹ ਦੀ ਇਸ ਬਿੱਲਾ ਰੰਗਾ ਜੋੜੀ ਨੇ ਜਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਖੌਫ, ਡਰ ਪੈਦਾ ਕੀਤਾ ਘੱਟ ਗਿਣਤੀਆਂ 'ਚ, ਔਰ ਕਿਵੇਂ ਜੁਡੀਸ਼ਰੀ ਨੂੰ ਇਸਤੇਮਾਲ ਕੀਤਾ। ਕਿਉਂਕਿ ਦੇਖੋ ਅਕਸਰ ਜਦੋਂ ਅਸੀਂ ਡੈਮੋਕ੍ਰੇਸੀ ਦੇ ਹਵਾਲੇ ਨਾਲ ਗੱਲ ਕਰਦੇ, ਹੁਣ ਇਹਨਾਂ ਮੁਲਕਾਂ 'ਚ ਬੇਸ਼ੱਕ ਰਾਈਵਲ ਲਾਈਨਸ ਨੇ, ਟਰੰਪ ਕਾਫੀ ਜਿਹੜਾ ਹੈ ਉਹ ਵਨ ਸਾਈਡਡ ਦੇ ਫੈਸਲੇ ਹੁੰਦੇ ਨੇ, ਕ੍ਰਿਟਿਸਿਜ਼ਮ ਵੀ ਹੁੰਦਾ, ਲੇਕਿਨ ਇਹਦੇ ਬਾਵਜੂਦ ਵਿਦਨ ਖੜੇ ਹੋ ਜਾਂਦੇ ਨੇ ਲੋਕ ਜਿਹੜੇ ਅਪੋਜ਼ ਕਰਦੇ ਨੇ ਉਸ ਸਾਰੇ ਫੈਸਲੇ ਨੂੰ ਕਿ ਬਈ ਨਹੀਂ ਇਹ ਠੀਕ ਨਹੀਂ ਹੈ। ਹੁਣ ਜਿਹੜੇ ਨਿਊਯਾਰਕ ਦੇ ਮੇਅਰ ਨੇ, ਬੜੀ ਪਾਵਰਫੁਲ ਪਰਸਨੈਲਿਟੀ ਹੈ, ਉਹ ਜੋ ਵੀ ਫੈਡਰਲ ਗਵਰਨਮੈਂਟ ਦਾ ਅਨਜਸਟੀਫਾਈਡ ਕੋਈ ਗੱਲ ਹੈ ਉਸ ਦੇ ਖਿਲਾਫ ਬੋਲਡ ਆਵਾਜ਼ ਹੁੰਦੀ ਹੈ। ਇਸੇ ਤਰ੍ਹਾਂ ਵਿਦਨ ਕਾਂਗਰਸ ਸੈਨੇਟ ਹੈ, ਔਰ ਜਿਵੇਂ ਜਿਸ ਤੇਜ਼ੀ ਦੇ ਨਾਲ ਇੱਥੋਂ ਡਿਪੋਰਟ ਕਰਨ ਤੇ ਲੱਗਿਆ ਸੀ ਟਰੰਪ, ਮੁਸਲਮਾਨ ਦੇਸ਼ਾਂ ਦੇ ਨਾਂ ਲੈ ਕੇ 6 ਦੇਸ਼ਾਂ ਨੂੰ ਔਰ ਫਲਾਣਾ, ਉਹ ਕੋਰਟਸ ਨੇ ਉਹਨੂੰ ਰੋਕ ਦਿੱਤਾ ਸੀ। ਭਾਰਤ ਦੇ ਵਿੱਚ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਰਹਿੰਦੇ ਨੇ, ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ। ਅਸੀਂ ਤਾਂ ਮੀਡੀਆ ਜਾਂ ਲੈਜਿਸਲੇਚਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜੁਡੀਸ਼ਰੀ ਦੇ ਅਸੀਂ ਕਰਦੇ ਰਹੇ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਬਹੁਤਿਆਂ ਨੂੰ ਲੱਗਦਾ ਹੁੰਦਾ ਨਹੀਂ ਜੀ ਚੰਗੇ ਜੱਜ ਵੀ ਹੋ ਸਕਦੇ ਨੇ, ਮਾੜੇ ਵੀ ਹੋ ਸਕਦੇ ਨੇ। ਜਦੋਂ ਵੀ ਔਰ ਈਵਨ ਜਦੋਂ ਪੰਜਾਬ 'ਚ ਵੀ ਕੋਈ ਕੇਸ ਵਾਪਰਦਾ ਜੀ, ਉਹ ਨਾਲ ਦੀ ਨਾਲ ਜਦੋਂ ਕੋਈ ਬਿਆਨ ਦੇ ਰਿਹਾ ਹੁੰਦਾ ਜੀ ਸਾਨੂੰ ਜੁਡੀਸ਼ਰੀ ਤੇ ਪੂਰਾ ਇਤਬਾਰ ਹੈ ਜੀ, ਨਹੀਂ ਵੀ ਹੈਵ ਫੁੱਲ ਫੇਥ ਇਨ ਜੁਡੀਸ਼ਰੀ। ਪਰ ਹੁਣ ਉਹ ਜਿਹੜਾ ਮਾੜਾ ਮੋਟਾ ਪਾਜ ਮਲਮਾ ਬਣਿਆ ਹੋਇਆ ਸੀ ਕਿ ਜੀ ਜੁਡੀਸ਼ਰੀ ਤੇ ਫਲਾਣਾ, ਉਹ ਵੀ ਲੱਥ ਗਿਆ। ਔਰ ਮੈਂ ਜਿਸ ਖਬਰ ਦੇ ਉੱਤੇ ਟਿੱਪਣੀ ਕਰਨ ਜਾ ਰਿਹਾ ਅੱਜ ਭਾਰਤ ਦੇ ਸਾਰੇ ਹੀ ਮੀਡੀਆ ਦੇ ਵਿੱਚ, ਅੱਜ ਹੀ ਨਹੀਂ ਪਿਛਲੇ 2-3 ਦਿਨ ਤੋਂ ਹੀ ਚੱਲ ਰਹੀ ਸੀ, ਅਸੀਂ ਵੇਟ ਕਰ ਰਹੇ ਸੀ ਕਿ ਵੀ ਇਸ ਦਾ ਫਾਈਨਲ ਜਿਹਨੂੰ ਨੋਮੀਨੇਟ ਕੀਤਾ ਗਿਆ ਹੈ ਵੈਦਰ ਉਹ ਐਕਸੈਪਟ ਕਰਦਾ। ਕਈ ਵਾਰੀ ਹਮੇਸ਼ਾ ਬੈਨੀਫਿਟ ਆਫ ਡਾਊਟ ਵੀ ਤੁਸੀਂ ਦਿੰਦੇ ਹੋ। ਖਬਰ ਇਹ ਹੈ ਕਿ ਮਿਸਟਰ ਰੰਜਨ ਗੋਗੋਈ, ਚੀਫ ਜਸਟਿਸ ਇੰਡੀਅਨ ਸੁਪਰੀਮ ਕੋਰਟ ਦਾ, ਜਿਹੜਾ ਲਗਭਗ 3.5-4 ਮਹੀਨੇ ਪਹਿਲਾਂ ਰਿਟਾਇਰ ਹੋਇਆ, ਅਸਾਮ ਦੇ ਨਾਲ ਉਸ ਦਾ ਤਾਲੁਕ, ਉਸ ਨੂੰ ਮੋਦੀ ਸਰਕਾਰ ਨੇ ਨੋਮੀਨੇਟ ਕੀਤਾ ਰਾਜ ਸਭਾ ਦੇ ਲਈ, ਅਪਰ ਹਾਊਸ ਲਈ। ਹੁਣ ਜ਼ਾਹਰ ਹੈ ਪਾਰਲੀਮੈਂਟ, ਲੋਕ ਸਭਾ ਜਿਹਨੂੰ ਇਹ ਕਹਿੰਦੇ ਨੇ, ਉਹ ਲੋਅਰ ਹਾਊਸ ਹੈ, ਉਹ ਡਾਇਰੈਕਟ ਚੁਣ ਕੇ ਆਉਂਦਾ ਹੈ, ਔਰ ਰਾਜ ਸਭਾ ਦੇ ਵਿੱਚ ਮੈਂਬਰਸ MLA ਚੁਣ ਕੇ ਭੇਜਦੇ ਨੇ। ਪਰ 4 ਜਾਂ 6 ਮੈਂਬਰ ਐਸੇ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ, ਔਰ ਉਹ ਉਹਨਾਂ ਨੇ ਇਸ ਕੈਟਾਗਰੀ ਲਈ ਰੱਖੇ ਹੋਏ ਨੇ ਜਿਵੇਂ ਜਿਹੜੇ ਲੋਕ ਲਿਟਰੇਚਰ ਦੇ ਫੀਲਡ 'ਚ ਨੇ, ਸਪੋਰਟਸ ਦੇ ਫੀਲਡ 'ਚ, ਜਿਵੇਂ ਸਚਿਨ ਤੇਂਦੁਲਕਰ ਕ੍ਰਿਕਟ ਦੇ ਵੀ ਹਾਫ ਤੇ ਨੋਮੀਨੇਟ ਹੋਇਆ ਰਿਹਾ, ਖੁਸ਼ਵੰਤ ਸਿੰਘ ਜਰਨਲਿਸਟ ਸੀ, ਉਹ ਵੀ ਰਾਜ ਸਭਾ ਦਾ ਮੈਂਬਰ ਰਿਹਾ, ਇੰਦਰਾ ਗਾਂਧੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਰਾਜ ਸਭਾ ਦੇ ਲਈ ਨੋਮੀਨੇਟ ਕੀਤਾ ਸੀ। ਸੋ ਇਸ ਕਿਸਮ ਦੇ ਹੋਰ ਵੀ ਜਿਨ੍ਹਾਂ ਦੇ ਵਿੱਚ ਐਕਟਰੈਸਿਸ ਵੀ ਔਰ ਦੂਸਰੀਆਂ ਵੀ ਟਾਈਮ ਟੂ ਟਾਈਮ ਹੁਣ ਉਹਦੇ ਲਈ, ਪਰ ਜ਼ਾਹਰ ਹੈ ਵੀ ਉਹ ਨੋਮੀਨੇਟ ਪ੍ਰੈਜ਼ੀਡੈਂਟ ਕਰਦਾ ਹੈ, ਪਰ ਰਿਕਮੈਂਡੇਸ਼ਨ ਜਾਂ ਫੈਸਲਾ ਫੈਡਰਲ ਸਰਕਾਰ ਦਾ ਹੁੰਦਾ ਹੈ, ਕੇਂਦਰ ਸਰਕਾਰ ਦਾ।
ਰੰਜਨ ਗੋਗੋਈ ਜਿਹਨੂੰ ਅਜੇ 4 ਮਹੀਨੇ ਪੂਰੇ ਨਹੀਂ ਹੋਏ ਰਿਟਾਇਰਮੈਂਟ ਨੂੰ, ਉਹਨੂੰ ਅਪਰ ਹਾਊਸ ਦੇ ਲਈ ਪ੍ਰੈਜ਼ੀਡੈਂਟ ਕੋਵਿੰਦਾ ਨੇ ਨੋਮੀਨੇਟ ਕੀਤਾ। ਹੁਣ ਇਹ ਇੱਕ ਜਿਵੇਂ ਕਹਿੰਦੇ ਨੇ ਕਿ ਵੀ ਚਰਚਾ ਦਾ ਵਿਸ਼ਾ ਤਾਂ ਇੱਕ ਛੋਟਾ ਸ਼ਬਦ ਹੈ, ਇਹ ਇਸ ਦੇ ਉੱਤੇ ਹੋ ਰਿਹਾ ਕਿ ਵੀ ਬਹੁਤਿਆਂ ਨੂੰ ਹੁਣ ਸਮਝ ਆਈ ਕਿ ਵੀ ਇਹ ਜਿਹੜੀ ਸੌਦੇਬਾਜ਼ੀ ਸੀ ਇਹਨਾਂ ਦੇ ਵਿਚਕਾਰ ਸਰਕਾਰ ਔਰ ਰੰਜਨ ਗੋਗੋਈ ਦੇ, ਔਰ ਰੰਜਨ ਗੋਗੋਈ ਦਾ ਹਾਲਾਂਕਿ ਬਹੁਤ ਪਹਿਲਾਂ, ਅੱਜ ਕੁਝ ਮਹੀਨੇ ਪਹਿਲਾਂ ਰਾਦਰ, ਮਿਸਟਰ ਕਾਟਜੂ ਮਾਰਕੰਡੇ, ਜਸਟਿਸ ਕਾਟਜੂ ਮਾਰਕੰਡੇ ਜੀ, ਜਿਹੜੇ ਸੁਪਰੀਮ ਕੋਰਟ ਦੇ ਐਜ਼ ਏ ਜਸਟਿਸ ਰਿਟਾਇਰ ਹੋਏ ਔਰ ਬੜਾ ਵੋਕਲ ਆਪਣਾ ਉਹ ਲਿਖਦਾ ਹੈ, ਹੁਣ ਤਾਂ ਆਪਣੇ ਬੇਟੇ ਦੇ ਕੋਲ ਹੈ ਅਮਰੀਕਾ 'ਚ, ਉਹਨੇ ਇਹ ਕਿਹਾ ਸੀ ਕਿ ਅੱਜ ਤੱਕ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ ਬੇੜਾ ਗਰਕ ਇੰਡੀਅਨ ਜੁਡੀਸ਼ਰੀ ਦਾ ਉਹ ਇਹਨੇ ਰੰਜਨ ਗੋਗੋਈ ਨੇ ਕੀਤਾ। ਤਾਂ ਉਹਨੂੰ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਜੀ ਦੇਖੋ ਇਹ ਪਤਾ ਨਹੀਂ, ਕਈ ਵਾਰੀ ਕਿਉਂਕਿ ਖੁਦ ਜਸਟਿਸ ਕਾਟਜੂ ਨੂੰ ਚੀਫ ਜਸਟਿਸ ਨਹੀਂ ਬਣਾਇਆ, ਪੋਸੀਬਲ ਹੈ ਕੋਈ ਪ੍ਰੈਜੂਡਿਸ ਹੁੰਦਾ ਹੈ ਜਾਂ ਕੁਝ ਹੋਰ ਹੁੰਦਾ। ਸੋ ਕੁੱਲ ਮਿਲਾ ਕੇ ਹੁਣ ਇਹ ਗੱਲ ਸਾਹਮਣੇ ਆਈ ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਮੈਨੂੰ ਇਹ ਸੀ ਵੀ ਜੇ ਉਹਨਾਂ ਨੇ ਕਰ ਵੀ ਹੋ ਸਕਦਾ ਉਹੀ ਨਾ ਕਰਦੇ ਕਿ ਵੀ ਨਹੀਂ, ਲੇਕਿਨ ਇਹ ਤਾਂ ਹੈ ਹੀ ਸੌਦੇਬਾਜ਼ੀ ਸੀ। ਔਰ ਉਹਦਾ ਰੰਜਨ ਗੋਗੋਈ ਦਾ ਕੀ ਰਿਐਕਸ਼ਨ ਹੈ, ਉਹਨੇ ਕਿਹਾ ਮਾਈ ਪ੍ਰੈਜ਼ੈਂਸ ਇਨ ਪਾਰਲੀਮੈਂਟ will be an opportunity to project the views of judiciary before the legislature, ਕਿ ਮੇਰੀ ਪ੍ਰੈਜ਼ੈਂਸ ਰਾਜ ਸਭਾ ਦੇ ਵਿੱਚ ਇੱਕ ਮੌਕਾ ਹੋਏਗਾ ਜਿੱਥੇ ਅਸੀਂ ਜੁਡੀਸ਼ਰੀ ਦੇ ਵਿਊਜ਼ ਨੂੰ ਜਿਹੜਾ ਉਹ ਲੈਜਿਸਲੇਚਰ ਦੇ ਸਾਹਮਣੇ, ਵਿਧਾਨਕਾ ਦੇ ਸਾਹਮਣੇ ਪੇਸ਼ ਕਰ ਸਕਾਂਗੇ। let God give me strength to have an independent voice in the parliament। ਇਹਨਾਂ ਨੂੰ ਰੱਬ ਨਾਲ ਮਜ਼ਾਕ ਕਰਦਿਆਂ ਵੀ ਸ਼ਰਮ ਨਹੀਂ ਆਉਂਦੀ ਕਿ ਜਦੋਂ ਤੂੰ ਹੁਣ ਜੱਜ ਨੂੰ ਐਡਰੈਸ ਕਰਦਿਆਂ ਹੀ, ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੁਲਾਮੀ ਦੀ ਗੱਲ ਚੱਲੀ ਆਉਂਦੀ, ਅਜੇ ਵੀ ਇੰਡੀਆ, ਪਾਕਿਸਤਾਨ, ਬੰਗਲਾਦੇਸ਼ 'ਚ ਹੈ, ਮੀ ਲਾਰਡ ਜਦੋਂ ਐਡਰੈਸ ਕਰਦਾ ਹੈ ਵਕੀਲ ਕੋਰਟ ਦੇ ਵਿੱਚ, ਮਾਈ ਲਾਰਡ ਜਾਂ ਮੀ ਲਾਰਡ, ਕਿ ਵੀ ਜਿਹੜਾ ਤੂੰ ਮੁਨਸਫ ਦੀ ਕੁਰਸੀ ਤੇ ਬੈਠਾ ਸੀ ਔਰ ਮੁਨਸਫ ਰੱਬ ਦੇ ਬਰਾਬਰ ਮੰਨੇ, ਜਸਟਿਸ ਅਦਲ, ਰੱਬ ਦੇ ਕੋਲ ਵੀ ਤਾਂ ਅਦਲ ਹੈ, ਤੇ ਜਦੋਂ ਕੋਈ ਦੁਨੀਆ ਦੇ ਵਿੱਚ ਮੁਨਸਫ ਦੀ ਜੱਜ ਦੇ ਕੁਰਸੀ ਤੇ ਬੈਠਦਾ ਤੇ ਉਸ ਦੇ, ਔਰ ਇਸੇ ਲਈ ਜਿਹੜਾ ਇਹਨਾਂ ਦਾ ਸਾਈਨ ਵੀ ਜਦੋਂ ਤੁਸੀਂ ਕੋਰਟ ਰੂਮ 'ਚ ਜਾਂਦੇ ਹੋ ਜੱਜਾਂ ਦੇ, ਤੇ ਤਰਾਜੂ ਸਕੇਲ ਜਿਹਨੂੰ ਅਸੀਂ ਕਹਿੰਦੇ ਉਹ ਹੁੰਦਾ ਕਿ ਸਕੇਲ ਦਾ ਮਤਲਬ ਹੀ ਇਹ ਹੈ ਕਿ ਇਹ ਬੈਲੈਂਸ ਹੈ ਕਿ ਵੀ ਅਦਲ ਜਿਹੜਾ ਉਹ ਅਦਲ ਕਰਨਾ ਹੈ, ਉਹਦੇ ਸਾਹਮਣੇ ਤੁਹਾਡਾ ਕੋਈ ਰਿਸ਼ਤੇਦਾਰ ਹੈ, ਕੋਈ ਹੋਰ ਸਨਈ ਹੈ, ਮੈਟਰ ਨਹੀਂ ਕਰਦਾ। ਔਰ ਇਸ ਬਾਰੇ ਜਦੋਂ ਕਿਹਾ ਜਾਂਦਾ ਹੈ ਕਿ ਜੀ ਕਾਨੂੰਨ ਅੰਨਾ ਹੁੰਦਾ ਹੈ, ਮਤਲਬ ਇਹ ਹੈ ਵੀ ਜਿਹੜਾ ਕਾਨੂੰਨ ਦੀ ਜ਼ਦ 'ਚ ਆ ਗਿਆ ਹੈ, ਜਦੋਂ ਫੈਸਲਾ ਦਿੱਤਾ ਜਾਏਗਾ ਉਹ ਕਾਨੂੰਨ ਦੇ ਥੱਲੇ। ਔਰ ਇੱਕ ਬੜੇ ਪੰਜਾਬੀ ਦੇ ਸ਼ਾਇਰ ਹੋਏ ਨਰਿੰਜਨ ਸਿੰਘ ਨਾਕਸ, ਉਹਨਾਂ ਦੀ ਨਜ਼ਮ, ਉਹ ਪੂਰਾ ਸ਼ੇਅਰ ਤਾਂ ਮੈਨੂੰ ਯਾਦ ਨਹੀਂ, ਪਰ ਉਹਦੀ ਇੱਕ ਲਾਈਨ ਹਮੇਸ਼ਾ ਮੇਰੇ ਜ਼ਿਹਨ 'ਚ ਰਹੀ ਕਿ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਨਤ ਹੈ, ਉਹਨੂੰ ਉੱਥੇ ਵੀ ਲਾਨਤ ਹੈ। ਮੁਨਸਫ ਦੀ ਕੁਰਸੀ ਇਨਸਾਫ ਦੀ, ਔਰ ਜਿਸ ਇਸ ਰੰਜਨ ਗੋਗੋਈ ਬੇਈਮਾਨ ਨੇ ਜੁਡੀਸ਼ਰੀ ਦੀਆਂ ਧੱਜੀਆਂ ਉਡਾਈਆਂ, ਉਹਦੇ ਫੈਸਲਿਆਂ ਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਸ ਨੇ ਜਿਹੜਾ ਮਾੜਾ ਮੋਟਾ ਵਿਸ਼ਵਾਸ ਸੀ, ਲੋਅਰ ਬਾਰੇ ਤਾਂ ਸੀ ਕਿ ਜੀ ਅਦਾਲਤਾਂ 'ਚ ਜੱਜ ਦਾ ਫਲਾਣੀ ਥਾਂ ਇੰਨਾ ਭਾਅ ਹੈ ਉਹ ਤੁਸੀਂ ਕਰ ਲਓ, ਫਿਰ ਹਾਈ ਕੋਰਟਸ ਤੱਕ ਪਹੁੰਚ ਗਈ ਗੱਲ ਕਿ ਜੀ ਹਾਈ ਕੋਰਟ ਦੇ ਜੱਜ ਵੀ ਵਿਕਾਊ ਨੇ। ਹਾਲਾਂਕਿ ਸੁਪਰੀਮ ਕੋਰਟ ਦੇ ਜੱਜਿਸ ਦੇ ਹਵਾਲੇ ਨਾਲ ਇਹ ਤਾਂ ਸੀ ਕਿ ਵੀ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਕਬੂਲ ਦੇ ਅਨੁਸਾਰ ਕਪੂਰ ਸਿੰਘ ਦਾ ਆਪਣਾ ਕੇਸ ਜਿਹਨਾਂ ਨੂੰ ICS ਤੋਂ ਇਸ ਲਈ ਡਿਸਮਿਸ ਕਰ ਦਿੱਤਾ ਗਿਆ, ਉਦੋਂ ਤਾਂ ਸਸਪੈਂਡ ਕੀਤਾ ਸੀ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਤੱਕ ਕੇਸ ਲੜਿਆ, ਤੇ ਉਦੋਂ ਹੀ ਕਿਵੇਂ ਸੁਪਰੀਮ ਕੋਰਟ ਦਾ ਵਰਤਾਰਾ ਨਹਿਰੂ ਦੇ ਪ੍ਰਭਾਵ ਥੱਲੇ ਸੀ। ਉਹਦੇ 'ਚ ਸਰ ਕਪੂਰ ਸਿੰਘ ਨੇ ਲਿਖਿਆ ਸੀ ਸਾਚੀ ਸਾਖੀ ਦੇ ਵਿੱਚ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿਖੜੇ ਕਾ, ਕਿ ਭਾਈ ਇਹ ਹੁਣ ਪਟੇਲ ਔਰ ਨਹਿਰੂ ਔਰ ਚੰਦੂ ਲਾਲ ਤ੍ਰਿਵੇਦੀ ਇਹ ਤਿਕੜੀ ਹੈ, ਮੁਲਕ ਹਿੰਦੂਆਂ ਦਾ ਹੈ। ਹੁਣ ਜਸਟਿਸ ਦੀ ਆਸ ਵੀ ਨਾ ਰੱਖੋ, ਕਿਉਂਕਿ ਜਿਵੇਂ ਸੁਪਰੀਮ ਕੋਰਟ ਨੇ ਉਹਨਾਂ ਦੇ ਕੇਸ ਦੇ ਮਾਮਲੇ 'ਚ ਫੈਕਟਸ ਨੂੰ ਇਗਨੋਰ ਕੀਤਾ ਸੀ, ਪਰ ਉਦੋਂ ਬਹੁਤਿਆਂ ਨੂੰ ਲੱਗਦਾ ਸੀ ਸ਼ਾਇਦ ਕੁਛ ਨਾ ਕੁਛ ਇਨ ਆਈਸੋਲੇਸ਼ਨ ਇਹ ਲਾਈਨ ਹੁੰਦੀ ਹੈ। ਲੇਕਿਨ ਹੁਣ ਜਿਸ ਹੱਦ ਤੱਕ ਜਾ ਕੇ ਇਸ ਰੰਜਨ ਗੋਗੋਈ ਨੇ ਫੈਸਲੇ ਦਿੱਤੇ ਖੁੱਲ੍ਹੇਆਮ ਹਿੰਦੂਤਵਾ ਦੇ ਹੱਕ 'ਚ,
ਘੱਟੋ ਘੱਟ ਇੰਤਜ਼ਾਰ ਤਾਂ ਕੀਤੀ ਜਾ ਸਕਦੀ ਸੀ ਥੋੜ੍ਹੀ। ਹਾਲਾਂਕਿ ਇਹ ਨਹੀਂ ਹੈ ਕਿ ਵੀ ਸਿੱਖ ਨੁਕਤਾ ਨਿਗਾਹ ਤੋਂ ਮੈਂ ਇਹ ਸਮਝਦਾ ਵੀ ਸਾਨੂੰ ਤਾਂ ਇਸ ਬਾਰੇ ਸਰ ਕਪੂਰ ਸਿੰਘ ਤੋਂ ਹੀ ਦੇ ਕੇਸ ਤੋਂ ਹੀ ਪਤਾ ਸੀ, ਔਰ ਫਿਰ ਜੋ 1984 ਤੋਂ ਬਾਅਦ ਸਿੱਖਾਂ ਨੇ ਜੁਡੀਸ਼ਰੀ ਨੂੰ 35 ਜਦੋਂ ਅਸੀਂ ਕਹਿੰਦੇ ਹਾਂ ਜੀ ਨਵੰਬਰ 84 ਦੀ ਨਸਲਕੁਸ਼ੀ ਦਿੱਲੀ, ਕਾਨਪੁਰ, ਬੁਕਾਰੋ, ਭਾਰਤ ਭਰ 'ਚ ਜਸਟਿਸ ਨਹੀਂ ਹੈ ਜੀ, ਜਾਂ ਪੰਜਾਬ ਦੇ ਵਿੱਚ 10 ਸਾਲ 84 ਤੋਂ 94 ਤੱਕ ਹਜ਼ਾਰਾਂ ਜਿਹੜੀਆਂ ਨੇ ਝੂਠੇ ਐਨਕਾਊਂਟਰ, ਮਾਸ ਕ੍ਰੀਮੇਸ਼ਨਸ, ਔਰ ਹੁਣ ਜਿਹੜੀ ਇੱਕ ਡਾਕੂਮੈਂਟੇਸ਼ਨਲ ਪ੍ਰੋਜੈਕਟ ਦੇ ਥੱਲੇ NGO ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਹੈ, ਤਾਂ ਉਹਨਾਂ ਨੇ ਅੱਗੇ ਪਾਈ ਹੈ ਤਰੀਕ 22 ਅਪ੍ਰੈਲ ਕੇ ਕਿੰਨੀ। ਸੋ ਇਹ ਸਾਰਾ ਤਾਂ ਵਾਪਰ ਹੀ ਰਿਹਾ ਸੀ, ਔਰ ਖਾਸ ਤੌਰ 'ਤੇ ਕਿਉਂਕਿ ਹੁਣ ਜਦੋਂ ਅਸੀਂ ਰੰਜਨ ਗੋਗੋਈ ਨੂੰ ਰਿਵਾਰਡ ਕਰਨ ਦੀ ਗੱਲ ਕਰ ਰਹੇ ਹਾਂ, ਤੇ ਫਿਰ ਇਸ ਤੋਂ ਪਹਿਲਾਂ ਕਿ ਇਹਦੇ ਕੇਸਾਂ ਦਾ ਮੈਂ ਜ਼ਿਕਰ ਕਰਾਂ ਕਿ ਇਹ ਕਿਵੇਂ ਹਿੰਦੂਤਵੀਆਂ ਦਾ ਜੁਡੀਸ਼ਰੀ ਦੇ ਵਿੱਚ ਸ਼ੋ ਬॉय ਨਹੀਂ ਰੀਅਲ ਬॉय ਬਣ ਕੇ ਇਹਨੇ ਪਰਫਾਰਮ ਕੀਤਾ। ਤੇ ਰੰਗਾਨਾਥ ਮਿਸ਼ਰਾ ਕਮਿਸ਼ਨ ਜੂਨ 84 ਦੇ ਹਮਲੇ ਤੋਂ ਬਾਅਦ ਨਵੰਬਰ 84 ਸਿੱਖ ਨਸਲਕੁਸ਼ੀ ਭਾਰਤ ਭਰ 'ਚ ਹੋਈ। ਹਰਚੰਦ ਸਿੰਘ ਲੌਂਗੋਵਾਲ ਨਾਲ ਰਾਜੀਵ ਗਾਂਧੀ ਨੇ 1985 'ਚ ਸਮਝੌਤਾ ਕੀਤਾ, ਔਰ ਉਸ ਸਮਝੌਤੇ ਦੀ ਇੱਕ ਮਾਦੇ ਸੀ ਕਿ ਨਵੰਬਰ 84 'ਚ ਜਿਹੜੀ ਸਿੱਖ ਨਸਲਕੁਸ਼ੀ ਹੋਈ ਹੈ ਉਹਦੀ ਇੱਕ ਇੰਡੀਪੈਂਡੈਂਟ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਵਾਈ ਜਾਏ, ਕਮਿਸ਼ਨ ਬਣਾਇਆ ਜਾਏ, ਔਰ ਰਾਜੀਵ ਗਾਂਧੀ ਮੰਨ ਗਏ। ਉਹਨੇ ਕਿਹਾ ਜੀ ਕੋਈ ਉਹਨਾਂ ਨੂੰ ਤਾਂ ਪਤਾ ਸੀ ਇਹ ਲੌਂਗੋਵਾਲ ਸਿੱਖਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਸੀ, ਤੇ ਰਾਜੀਵ ਗਾਂਧੀ ਨੂੰ ਪਤਾ ਸੀ ਉਹਨੇ ਕਿਵੇਂ ਘੱਟਾ ਪਾਉਣਾ। ਰੰਗਾਨਾਥ ਮਿਸ਼ਰਾ ਜਿਹੜਾ ਕਿ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਸੀ, ਉਹ 1 ਮੈਨ ਕਮਿਸ਼ਨ ਜਿਹੜਾ ਉਹ ਰਾਜੀਵ ਗਾਂਧੀ ਨੇ ਬਣਾ ਦਿੱਤਾ ਕਿ ਜੀ ਰੰਗਾਨਾਥ ਮਿਸ਼ਰਾ ਜਿਹੜਾ ਇਹ ਪੜਤਾਲ ਕਰੇਗਾ ਕਿ ਸਿੱਖਾਂ ਦੇ ਨਾਲ ਕੀ ਹੋਇਆ। ਹੁਣ ਜ਼ਾਹਰ ਹੈ ਕਿ ਵੀ ਰੰਗਾਨਾਥ ਮਿਸ਼ਰਾ ਨੂੰ ਨੋਮੀਨੇਟ ਕਰਨ ਤੋਂ ਪਹਿਲਾਂ ਉਹਨਾਂ ਨੇ ਦੇਖ ਲਿਆ ਸੀ ਜਾਂ ਉਹਦੇ ਨਾਲ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਸੀ ਵੀ ਕੀ ਹੋਏਗਾ। ਰੰਗਾਨਾਥ ਮਿਸ਼ਰਾ ਨੇ ਪਹਿਲਾ ਕੰਮ ਉਦੋਂ ਅਜੇ ਇਸ ਕਿਸਮ ਦੇ TV ਕੈਮਰਿਆਂ ਦਾ ਤਾਂ ਨਹੀਂ ਸੀ 85, ਪਰ ਉਹਨੇ ਕਹਿ ਦਿੱਤਾ ਜੀ ਕਿ ਇਹ ਹੀਅਰਿੰਗ 'ਚ ਕੋਈ ਬਾਹਰਲਾ ਨਹੀਂ ਆ ਸਕੇਗਾ, ਇਨ ਕੈਮਰਾ ਹੀਅਰਿੰਗ ਹੋਏਗੀ। ਔਰ 2-4 ਪੇਸ਼ੀਆਂ ਤੋਂ ਬਾਅਦ ਹੀ ਜਿਹੜੇ ਇੰਡੀਪੈਂਡੈਂਟ ਈਵਨ ਜਸਟਿਸ ਲਵਿੰਗ ਹਿੰਦੂਆਂ ਦੇ ਗਰੁੱਪ ਸੀ, ਜਿਵੇਂ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਸੀ, ਦੂਜੇ ਸੀ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀ ਸੀ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਲੋਕ ਖੁਦ ਜਿਹੜਾ ਰਿਟਾਇਰਡ ਚੀਫ ਜਸਟਿਸ ਸੁਪਰੀਮ ਕੋਰਟ ਦਾ ਜਿਹੜਾ ਜਿਹਨੂੰ ਫਾਦਰ ਆਫ ਹਿਊਮਨ ਰਾਈਟਸ ਕਹਿੰਦੇ ਸੀ, ਉਹ ਖੁਦ ਸ਼ਾਮਲ ਸੀ ਉਸ ਸਾਰੇ ਦੇ ਵਿੱਚ। ਲੇਕਿਨ ਉਹਨਾਂ ਨੇ 2-3 ਤਰੀਕਾਂ ਤੋਂ ਬਾਅਦ ਕਿਹਾ ਵੀ ਇਹ ਤਾਂ ਪਹਿਲਾਂ ਹੀ ਇਹਨੇ ਮਨ ਬਣਾਇਆ ਹੋਇਆ ਵੀ ਇਹਨੇ ਕੀ ਫੈਸਲਾ ਦੇਣਾ, ਔਰ ਉਹਨਾਂ ਨੇ ਉਹਨੂੰ ਬਾਈਕਾਟ ਕਰਤਾ ਸੀ। ਸੋ ਉਹਦੀ ਰਿਪੋਰਟ ਆਈ, ਰਿਪੋਰਟ ਨੂੰ ਪਾਰਲੀਮੈਂਟ ਦੀ ਟੇਬਲ ਤੇ ਰੱਖਦੇ ਆਂ ਵੀ 1 ਸਾਲ ਲੱਗ ਗਿਆ। ਜਦੋਂ ਰੱਖੀ ਵੀ ਰਾਜੀਵ ਗਾਂਧੀ ਨੇ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਕਰਾਈ, ਹਾਲਾਂਕਿ 3/4 ਮੈਜੋਰਟੀ ਸੀ ਉਹਨਾਂ ਦੀ। ਔਰ ਮੈਂ ਜਿਸ ਚੀਫ ਜਸਟਿਸ ਦੀ ਗੱਲ ਕਰ ਰਹੇ ਹਾਂ ਜਿਹੜਾ ਹਿਊਮਨ ਰਾਈਟਸ ਦਾ ਫਾਦਰ ਜਸਟਿਸ ਤਾਰਕੁੰਡੇ, ਉਹਨੇ ਉਦੋਂ ਹੀ ਕਿਹਾ ਸੀ ਕਿ ਵੀ ਇਹਦੇ ਚੋਂ ਕੁਛ ਨਹੀਂ ਨਿਕਲਣਾ, ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ, ਔਰ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਕਰਾਈ। ਪਰ ਰੰਗਾਨਾਥ ਮਿਸ਼ਰਾ ਨੇ ਆਪਣੀ ਰਿਪੋਰਟ ਦੇ ਵਿੱਚ ਰਾਜੀਵ ਗਾਂਧੀ, ਕਾਂਗਰਸ ਦੇ ਸਾਰੇ ਲੀਡਰ, ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ। ਉਹਨੇ ਕਿਹਾ ਸੀ ਜੀ ਕਿ ਜੇ ਇਹਨਾਂ ਨੇ ਇਹ ਸ਼ਾਮਲ ਹੁੰਦੇ ਫਿਰ 3000 ਸਿੱਖ ਥੋੜੀ ਮਾਰਨਾ ਸੀ, ਉਹਦੀ ਫਿਗਰ 3-4 ਹਜ਼ਾਰ ਉੱਥੋਂ ਹੀ ਤੁਰੀ ਹੋਈ ਹੈ, ਫਿਰ ਤਾਂ ਦਿੱਲੀ ਮਾਰ ਦੇਣੀ ਸੀ ਇਹਨਾਂ ਨੇ। ਇਸ ਲਈ ਇਹ ਨਹੀਂ ਹੈ ਤੇ ਭੀੜਾਂ ਬੇਕਾਬੂ ਹੋ ਗਈਆਂ ਔਰ ਪੁਲਿਸ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਇਹ ਉਹ। ਹੁਣ ਉਸ ਰੰਗਾਨਾਥ ਮਿਸ਼ਰਾ ਨੂੰ ਰਾਜੀਵ ਗਾਂਧੀ ਨੇ ਫਿਰ ਚੀਫ ਜਸਟਿਸ ਬਣਾਇਆ ਸੁਪਰੀਮ ਕੋਰਟ ਦਾ। ਜਦੋਂ ਉੱਥੋਂ ਰਿਟਾਇਰ ਹੋ ਗਿਆ ਔਰ 1991 'ਚ ਉਹ ਚੀਫ ਜਸਟਿਸ ਬਣਦਾ, ਤੇ 1993 'ਚ ਕਿਉਂਕਿ ਉਦੋਂ ਟਾਡਾ ਵਰਗੇ ਕਾਨੂੰਨ ਸੀ, ਅਮਰੀਕਾ ਦਾ ਬੜਾ ਦਬਾਅ ਸੀ ਕਿ ਜੀ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ, ਉਹਨਾਂ ਨੇ ਇੰਡੀਆ ਨੇ ਕਿਹਾ ਜੀ ਠੀਕ ਹੈ ਅਸੀਂ ਇੱਕ ਹਿਊਮਨ ਰਾਈਟਸ ਕਮਿਸ਼ਨ ਬਣਾ ਰਹੇ ਜਿਹੜਾ ਇਨਵੈਸਟੀਗੇਟ ਕਰੇਗਾ ਕਿ ਕੀ ਜ਼ਿਆਦਤੀਆਂ ਹੋਈਆਂ। ਔਰ ਰੰਗਾਨਾਥ ਮਿਸ਼ਰਾ ਨੂੰ ਉਸ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ। ਰਿਵਾਰਡ ਮਤਲਬ ਇੱਕ ਰਿਵਾਰਡ ਨਹੀਂ, ਚੀਫ ਜਸਟਿਸ ਵੀ ਬਣਾਇਆ ਉਹਨੂੰ, ਜਿਹੜਾ 1993 'ਚ ਹਿਊਮਨ ਰਾਈਟਸ ਕਮਿਸ਼ਨ ਦਾ ਵੀ ਬਣਾਇਆ। ਫਿਰ ਉਹ ਕਿੰਨੇ ਸਾਲ ਰਿਹਾ, 1998 'ਚ ਰੰਗਾਨਾਥ ਮਿਸ਼ਰਾ ਨੂੰ ਉੜੀਸਾ ਤੋਂ ਰਾਜ ਸਭਾ ਦਾ ਮੈਂਬਰ ਨੋਮੀਨੇਟ ਕਰਵਾਇਆ ਕਾਂਗਰਸ ਨੇ। ਸੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਕਵਰ ਅਪ ਕਰਨ ਵਾਲਾ ਰੰਗਾਨਾਥ ਮਿਸ਼ਰਾ ਚੀਫ ਜਸਟਿਸ ਵੀ ਬਣਿਆ, ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਵੀ ਬਣਿਆ ਰਿਟਾਇਰਮੈਂਟ ਤੋਂ ਬਾਅਦ, ਔਰ ਬਾਅਦ ਦੇ ਵਿੱਚ ਅਪਰ ਹਾਊਸ ਦਾ ਰਾਜ ਸਭਾ ਦਾ ਮੈਂਬਰ ਵੀ ਬਣਿਆ। ਸੋ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਜੁਡੀਸ਼ਰੀ ਨੂੰ
ਜਦੋਂ ਤੁਸੀਂ ਕਹਿੰਦੇ ਆ ਜੀ 35 ਸਾਲ ਬਾਅਦ ਇਨਸਾਫ ਨਹੀਂ ਮਿਲਿਆ, ਜਾਂ ਹੁੰਦਾ 2002 ਚ ਹਜ਼ਾਰਾਂ ਮੁਸਲਮਾਨ ਗੁਜਰਾਤ ਚ ਮਾਰੇ, ਉੱਥੇ ਦੇਖ ਲਓ IPS ਉਸ ਵਿਚਾਰੇ ਭੱਟ ਦਾ ਕੀ ਹਾਲ ਹੈ, ਔਰ ਵਣਜਾਰੇ ਵਰਗੇ ਕਾਤਲ ਕਿੱਥੇ ਪਹੁੰਚੇ, ਔਰ ਅਮਿਤ ਸ਼ਾਹ ਕਿੱਥੇ ਪਹੁੰਚਿਆ। ਔਰ ਸੁਪਰੀਮ ਕੋਰਟ 'ਚ ਜੇ ਉਹਨਾਂ 2002 ਦੀ ਇਨਕੁਆਇਰੀ ਕਰਨ ਵਾਲਾ ਅਮਿਤ ਸ਼ਾਹ ਦੀ ਇਨਵੋਲਵਮੈਂਟ ਦੀ ਜਸਟਿਸ ਲੋਇਆ, ਉਹਦਾ ਮਰਡਰ ਹੁੰਦਾ ਹੈ, ਤੇ ਜਸਟਿਸ ਗੋਗੋਈ ਦੇ ਸਾਹਮਣੇ ਪਟੀਸ਼ਨ ਪਾਈ ਜਾਂਦੀ ਹੈ ਜੀ ਪਹਿਲੀ ਇਨਕੁਆਇਰੀ ਦਾ ਕੋਈ ਮਤਲਬ ਨਹੀਂ ਹੈ, ਇਹਨੂੰ ਦੁਬਾਰਾ ਕਰਾਓ। ਇਹਨੇ ਕਿਹਾ ਜੀ ਨਹੀਂ, ਬਿਲਕੁਲ ਲੋੜ ਨਹੀਂ। ਹੁਣ ਡੀਲ ਤਾਂ ਅਮਿਤ ਸ਼ਾਹ ਔਰ ਮੋਦੀ ਦੇ ਨਾਲ ਹੋਈ ਹੈ, ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਜਸਟਿਸ ਗੋਗੋਈ ਨੇ ਜਿਹੜੇ ਫੈਸਲੇ ਹਿੰਦੂ ਤਵੀਆਂ ਦੇ ਹੱਕ 'ਚ ਦਿੱਤੇ, ਜ਼ਾਹਰ ਹੈ ਬਾਬਰੀ ਮਸਜਿਦ ਬਨਾਮ ਰਾਮ ਮੰਦਰ, ਜੀ ਇਹਨੇ ਈਵਨ ਕਿਸੇ ਸਬੂਤ ਦੀ ਪਰਵਾਹ ਕੀਤੇ ਬਿਨਾ ਹਾਈ ਕੋਰਟ ਦੇ ਫੈਸਲੇ ਨੂੰ ਵੀ ਉਲਟਾਉਂਦੇ ਆ ਸਾਰੇ ਦਾ ਸਾਰਾ ਉਹ ਜਿਹੜਾ ਏਰੀਆ ਉਹ ਕਰ ਦਿੱਤਾ। ਔਰ ਅਖੀਰਲੇ 4 ਮਹੀਨਿਆਂ 'ਚ ਇੰਨੀ ਤੇਜ਼ੀ ਦੇ ਨਾਲ ਸੁਣਵਾਈ ਕੀਤੀ, ਜਿਵੇਂ ਕਿ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਉਹਨੇ ਉਹਨਾਂ ਦੇ ਨਾਲ ਇਕਰਾਰ ਕੀਤਾ ਹੋਇਆ ਸੀ ਕਿ ਮੈਂ ਤੁਹਾਡੇ ਹੱਕ ਦੇ ਵਿੱਚ ਮੰਦਰ ਦੇ ਜਿਹੜਾ ਉਹ ਫੈਸਲਾ ਦੇ ਕੇ ਜਾਵਾਂਗਾ। ਹੁਣ ਜਦੋਂ ਅਸੀਂ CAA NRC ਦੂਸਰਿਆਂ ਦੀ ਗੱਲ ਕਰਦੇ ਹਾਂ, ਬਹੁਤ ਘੱਟ ਲੋਕਾਂ ਨੂੰ, ਮੀਡੀਆ 'ਚ ਵੀ ਬਹੁਤੀ ਚਰਚਾ ਨਹੀਂ ਹੋ ਰਹੀ ਕਿ ਜਿਹੜੀ ਅਸਾਮ ਦੇ ਵਿੱਚ 1200 ਕਰੋੜ ਸੈਂਟਰ ਦਾ ਪੈਸਾ ਲਵਾ ਕੇ ਸੁਪਰੀਮ ਕੋਰਟ ਦੀ ਜਿਹੜੀ ਹੈ ਗਾਈਡੈਂਸ ਦੇ ਥੱਲੇ ਜਿਹੜੀ ਉੱਥੇ ਗਿਣਤੀ ਕਰਵਾਈ ਗਈ ਜੀ ਕੌਣ ਲੀਗਲ ਨੇ ਤੇ ਕੌਣ ਇਲੀਗਲ ਨੇ, ਇਹ ਵੀ ਰੰਜਨ ਗੋਗੋਈ ਦਾ ਫੈਸਲਾ ਸੀ ਔਰ ਉਹਦੇ 'ਚ 19 ਲੱਖ ਲੋਕ ਜਿਹੜੇ ਨੇ ਸਟੇਟਸ ਬਣਾ ਦਿੱਤੇ ਗਏ। ਸੋ ਇਹ ਰੰਜਨ ਗੋਗੋਈ ਦੀ ਅਦਾਲਤ ਨੇ ਹੀ ਜਿਹੜਾ ਮੇਕ ਸ਼ੋਰ ਕੀਤਾ ਕਿ ਸੁਪਰੀਮ ਕੋਰਟ ਦਾ ਜੱਜ ਜਿਹੜਾ ਉਹ ਫੈਸਲਾ ਉਹ ਜਾ ਕੇ ਉੱਥੇ ਇਸ ਨੂੰ ਕਰਾਏਗਾ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਦਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਲਾਗੂ ਕੀਤਾ, ਕਿੰਨੀਆਂ ਪਟੀਸ਼ਨਾਂ ਗਈਆਂ ਸੁਪਰੀਮ ਕੋਰਟ ਦੇ ਉੱਤੇ ਬੈਠਾ ਹੋਇਆ। ਇਹ ਕਸ਼ਮੀਰ 5 ਅਗਸਤ ਨੂੰ 7 ਮਹੀਨੇ ਹੋ ਗਏ ਨੇ ਜ਼ਿਆਦਾ, ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਹੁੰਦਾ ਜੀ। 170 ਦੇ ਕਰੀਬ ਪਬਲਿਕ ਇੰਟਰਸਟ ਲਿਟੀਗੇਸ਼ਨਸ ਸੁਪਰੀਮ ਕੋਰਟ 'ਚ ਨੇ, ਰੰਜਨ ਗੋਗੋਈ ਉਹਦੇ ਉੱਤੇ ਬੈਠਾ ਹੋਇਆ, ਇਕੱਠੀਆਂ ਕਰ ਰਿਹਾ, ਕੋਈ ਨਹੀਂ ਹੋ ਜਾਏਗਾ। ਔਰ ਇਹਦੇ ਬਾਵਜੂਦ ਕਿ ਲਾਈਫ ਉੱਥੇ ਲੋਕਡਾਊਨ ਕਰ ਦਿੱਤਾ ਲੋਕਾਂ ਨੂੰ, ਬੇਸਿਕ ਐਮਿਨਿਟੀਜ਼, ਕੱਲਾ ਆਰਟੀਕਲ 370 ਨਹੀਂ, ਫੰਡਾਮੈਂਟਲ ਰਾਈਟਸ, ਆਜ਼ਾਦੀ ਜਿਹੜੀ ਮੂਵਮੈਂਟ ਦੀ ਆਜ਼ਾਦੀ ਹੈ, ਧਰਮ ਮੰਨਣ ਦੀ ਆਜ਼ਾਦੀ ਹੈ, ਹਸਪਤਾਲ 'ਚ ਜਾਣ ਦੀ ਆਜ਼ਾਦੀ ਹੈ, ਐਜੂਕੇਸ਼ਨ ਦਾ ਰਾਈਟ ਹੈ, ਉਹਨਾਂ ਸਾਰਿਆਂ ਨੂੰ ਖਤਮ ਕਰਕੇ 7 ਮਹੀਨੇ ਜਿਹੜਾ 4 ਮਹੀਨੇ ਤਾਂ ਇਹਨੂੰ ਰਿਟਾਇਰ ਹੋਇਆ ਹੋ ਗਏ, ਉਸ ਤੋਂ ਪਹਿਲਾਂ ਵੀ ਉਹਨੇ ਇਸ ਦੇ ਉੱਤੇ ਜਿੱਤੇ ਕਿ ਫੌਰਨ ਸੂ ਮੋਟੋ ਨੋਟਿਸ ਲੈਣਾ ਬਣਦਾ ਸੀ, ਪਰ ਇਸ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਔਰ ਇਸ ਦੇ ਉੱਤੇ ਕੋਈ ਹੈਬੀਅਸ ਕਾਰਪਸ ਵੀ ਨਹੀਂ ਲਈ। ਫਿਰ ਉਹਦੇ ਉੱਤੇ ਆਪ ਖੁਦ ਸੈਕਸ਼ੂਅਲ ਹਰਾਸਮੈਂਟ ਦਾ ਇੱਕ ਬੀਬੀ ਕੋਰਟ ਦੇ ਨੇ ਇਲਜ਼ਾਮ ਲਾਇਆ ਵੀ ਮੇਰੇ ਨਾਲ ਇਹ ਕੀਤਾ। ਉਹ ਉਸ ਜਿਹੜਾ ਬੈਂਚ ਦੇ ਉੱਤੇ ਹੀ ਬਹਿ ਗਿਆ ਖੁਦ, ਜਿਹਦੇ 'ਚ ਕਿ ਉਹਦੇ ਤੇ ਖੁਦ ਦਾ ਚਾਰਜ ਸੀ। ਕਦੇ ਨਹੀਂ ਹੋਇਆ ਕਿ ਵੀ ਜਿਹੜਾ ਗਿਲਟੀ ਹੈ ਜਾਂ ਜਿਹੜਾ ਐਕਿਊਜ਼ਡ ਹੈ ਉਹ ਜੱਜ ਦੀ ਕੁਰਸੀ ਤੇ ਬੈਠ ਕੇ ਫੈਸਲਾ ਸੁਣਾਏ। ਔਰ ਉਸ ਤੋਂ ਇਲਾਵਾ ਅਸੀਂ ਸਾਬਰੀਮਾਲਾ ਕੇਸ, ਮੰਦਰ ਦੇ ਵਿੱਚ ਐਕਸੈਸ ਹੋਣੀ ਚਾਹੀਦੀ ਹੈ, ਫੈਸਲਾ ਦੇ ਦਿੱਤਾ। ਕੇਰਲਾ ਦਾ ਮੰਦਰ ਕਿ ਬੀਬੀਆਂ ਜਾ ਸਕਦੀਆਂ ਨੇ, ਕੇਰਲਾ ਸਰਕਾਰ ਨੇ ਕਿਹਾ ਜੀ ਅਸੀਂ ਲਾਗੂ ਕਰ ਰਹੇ ਹਾਂ ਸੁਪਰੀਮ ਕੋਰਟ। BJP ਨੇ ਨੰਗੇ ਧੜ ਧੱਜੀਆਂ ਉਡਾਈਆਂ, ਕਿਵੇਂ ਜਿਹੜੀਆਂ ਬੀਬੀਆਂ ਮੰਦਰ ਦੇ ਲਈ ਜਾਂਦੀਆਂ ਸੀ ਐਕਟਿਵਿਸਟ, ਉਹਨਾਂ ਦੀ ਮਾਰ ਕੁਟਾਈ, ਹਰਾਸਮੈਂਟ। ਸੁਪਰੀਮ ਕੋਰਟ 'ਚ ਵਾਪਸ ਆਏ ਜਿਹੜੇ ਪੈਟੀਸ਼ਨਰ ਸੀ ਕਿ ਜੀ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਕਿਉਂ ਨਹੀਂ ਲਾਗੂ ਕਰਵਾ ਰਹੇ। ਉਹਨੇ ਦੇਖਿਆ ਕਿ ਵੀ ਹੁਣ ਤੱਕ ਤਾਂ ਹਿੰਦੂ ਸੈਂਟੀਮੈਂਟ ਡਿਫਰੈਂਟ ਹੈ। ਉਹਨੇ ਕਿਹਾ ਜੀ ਅਸੀਂ ਇਹਨੂੰ ਹੁਣ ਵੱਡੇ ਬੈਂਚ ਦੇ ਹਵਾਲੇ ਕਰ ਦਿੰਦੇ। ਉਹ ਸਾਬਰੀਮਾਲਾ ਮੰਦਰ 'ਚ ਵਿਮਨ ਐਂਟਰੀ ਦਾ ਮੁੱਦਾ ਜਿਹੜਾ ਹੈ 7 ਜੱਜਾਂ ਦੇ ਪੈਨਲ ਦੇ ਹਵਾਲੇ ਕਰਕੇ ਰੰਜਨ ਗੋਗੋਈ ਨੇ ਉਹਦੀ ਇੰਪਲੀਮੈਂਟੇਸ਼ਨ ਵੀ ਰੋਕ ਦਿੱਤੀ। ਔਰ ਇਸ ਸਾਰੇ ਦੇ ਨਾਲ ਇੱਕ ਗੱਲ ਜਿਹੜੀ ਕਿਸੇ ਨੇ ਬਹੁਤਿਆਂ ਨੇ ਰਫੇਲ, ਹੁਣ 60,000 ਕਰੋੜ ਦੀ ਡੀਲ ਮੋਦੀ ਇਕੱਲੇ ਤੌਰ ਤੇ ਬਣਾਉਂਦਾ ਜਾ ਕੇ ਰਫੇਲ ਜਹਾਜ਼ਾਂ ਦੀ, 30,000 ਕਰੋੜ ਆਪਣੇ ਯਾਰ ਅਡਾਨੀ ਨੂੰ ਉਹਦੇ 'ਚੋਂ ਫਾਇਦਾ ਹੈ। ਉਸ ਦੇ ਉੱਤੇ ਪੈਟੀਸ਼ਨ ਹੁੰਦੀ ਹੈ ਕਿਉਂਕਿ ਮਨੋਹਰ ਪਾਰੇਕਰ ਜਿਹੜਾ ਇਹਨਾਂ ਦਾ ਹੀ ਸੀ ਡਿਫੈਂਸ ਮਿਨਿਸਟਰ, ਉਹ ਵੀ ਮਰ ਜਾਂਦਾ ਹੈ ਸਸਪੀਸ਼ੀਅਸ ਸਰਕਮਸਟੈਂਸਿਸ। ਪੈਟੀਸ਼ਨ ਹੁੰਦੀ ਹੈ ਕਿ ਜੀ ਰਫੇਲ ਸੌਦਾ ਕੀ ਹੈ, ਸੁਪਰੀਮ ਕੋਰਟ ਦੀ ਡੀਟੇਲ ਇਨਵੈਸਟੀਗੇਸ਼ਨ ਕਰਾਏ। ਔਰ ਉਹਦੇ 'ਚ ਇਹ ਰੰਜਨ ਗੋਗੋਈ ਦੇਖ ਕੇ ਕਹਿੰਦਾ ਨਾ 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 ਕੋਈ ਐਸਾ ਹੈ ਹੀ ਨਹੀਂ, ਇਹਦੇ 'ਚ ਉਹਨੂੰ ਪਟੀਸ਼ਨ ਥਰੋ ਆਊਟ ਕਰ ਦਿੰਦਾ ਹੈ ਕਿ ਇਹਦੀ ਕੋਈ ਡੀਟੇਲ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੈ। ਸੋ ਇਹ ਸਾਰੇ ਇਹ ਤਾਂ ਉਹ ਪ੍ਰੋਮੀਨੈਂਟ ਨੇ। ਇਸ ਤੋਂ ਇਲਾਵਾ
ਕਿਸ ਲੈਵਲ ਤੇ ਕਿੰਨੇ ਲੋਕ ਛੱਡੇ ਹੋਣਗੇ, ਕਿਵੇਂ ਸਾਰੇ ਇਹਦੇ ਜਸਟਿਸ ਹੁੰਦੇ ਆ, ਚੀਫ ਜਸਟਿਸ ਉਹਦਾ ਟਾਈਮ ਥੋੜਾ ਹੀ ਹੁੰਦਾ ਹੈ, ਜਸਟਿਸ ਹੁੰਦਿਆਂ ਵੀ ਉਹਨੇ ਕਿਉਂ ਜੇ ਉਹਦਾ ਦੇਖਿਆ ਜਾਏ ਤਾਂ ਇਹ ਨਜ਼ਰ ਆਏਗਾ ਕਿ ਵੀ ਇਹ ਪਹਿਲੇ ਦਿਨ ਤੋਂ ਹੀ ਪਲਾਂਟ ਹਿੰਦੂ ਤਵੀਆਂ ਦਾ ਹੋਏਗਾ। ਹੁਣ ਇਹਦਾ ਸੰਬੰਧ ਅਸਾਮ ਨਾਲ ਹੈ, ਅਸਾਮ ਦੇ ਵਿੱਚ NRC ਔਰ ਦੂਸਰੇ ਨੇ ਪ੍ਰਭਾਵਿਤ ਕਰਨਾ ਹੈ, ਹਕੂਮਤ BJP ਦੀ ਹੈ, ਸੋ ਉੱਥੇ ਵੀ ਇਹ ਸੈਟਿਸਫੈਕਸ਼ਨ ਲਾਈਨ ਦੇਣ ਲਈ ਹੈ। ਔਰ ਮੈਨੂੰ ਇਹ ਲੱਗਦਾ ਕਿ ਇਹਨੂੰ ਜੇ ਰੰਜਨ ਗੋਗੋਈ ਨੂੰ ਕੱਲ੍ਹ ਨੂੰ ਇਹ ਲਾਅ ਮਿਨਿਸਟਰ ਬਣਾ ਦੇਣ, ਇੱਕ ਪਹਿਲਾ ਝੂਠਾ ਹਿੰਦੂ ਤਵੀਆਂ ਦਾ ਜਿਹੜਾ ਪੱਕਾ ਇੱਕ ਪਿੱਲਰ ਸੀ ਅਰੁਣ ਜੇਤਲੀ, ਜਿਹਦੀ ਡੈਥ ਹੋ ਗਈ ਕੈਂਸਰ ਨਾਲ, ਇਹ ਲਾਅ ਮਿਨਿਸਟਰ ਵੀ ਬਣਾਇਆ। ਉਹ ਦੇਖੋ ਜੀ ਚੀਫ ਜਸਟਿਸ, ਔਰ ਉਹ ਕਹਿ ਰਿਹਾ ਕਿ ਜੀ ਰੱਬ ਮੈਨੂੰ ਬਹੁਤ ਹਿੰਮਤ ਦੇ ਕਿ ਮੈਂ ਇੰਡੀਪੈਂਡੈਂਸ ਕਾਇਮ ਰੱਖ, ਇਸ ਤੋਂ ਵੱਡਾ ਕੀ ਜੋਕ ਹੈ। ਸੋ ਇਹ ਜਮਹੂਰੀਅਤ ਹੈ ਭਾਰਤ ਦੀ, ਇਹ ਉਹ ਜੁਡੀਸ਼ਰੀ ਹੈ ਜਿਹਨੂੰ ਪਿੱਲਰ ਕਿਹਾ ਜਾਂਦਾ ਹੈ। ਤੇ ਇਸ ਪਿੱਲਰ ਨੂੰ ਤੁਸੀਂ ਦੇਖ ਲਓ ਕਿ ਇਹ ਪਿੱਲਰ ਕਿੱਥੇ ਕਿਹਦੇ ਲਈ ਖਲੋਤੇ ਨੇ। ਔਰ ਇਸ ਸਾਰੇ ਚੋਂ ਜੇ ਸਿੱਖ, ਮੁਸਲਮਾਨ, ਈਸਾਈ, ਦਲਿਤ ਔਰ ਟਰਾਈਬਲਸ ਇਹ ਸਮਝਣ ਕਿ ਇੱਥੋਂ ਜਸਟਿਸ ਨਿਕਲ ਸਕਦਾ ਹੈ ਤੇ ਫਿਰ ਇਹ ਮੂਰਖਾਂ ਦੇ ਪੈਰਾਡਾਈਜ਼ ਰਹਿਣ ਵਾਲੀ ਗੱਲ ਹੈ, ਇਹ ਉੱਥੋਂ ਦੀ ਹਕੀਕਤ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਰੋਨਾ ਨੇ ਜੋ ਸਾਰੇ ਪਾਸੇ ਹੀ ਹਾਹਾਕਾਰ ਮਚਾਈ ਹੋਈ ਹੈ। ਸੋ ਇਸ ਦੇ ਨਾਲ ਜੋ ਸਾਰੇ ਕੰਮ ਨੇ ਉਹ ਬੰਦ ਨੇ, ਜੋ ਕਰਫਿਊ ਲੱਗੇ ਹੋਏ ਨੇ ਸਾਰੇ ਪਾਸੇ। ਸੋ ਲੋਕਾਂ ਵਿੱਚ ਬੜੀ ਘਬਰਾਹਟ ਹੈ, ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਦੂਸਰੇ ਪਾਸੇ ਜੋ ਅਮਰੀਕਾ ਹੈ ਉਹ ਚੀਨ ਦੇ ਉੱਪਰ ਔਰ ਚੀਨ ਉਸ ਦੇ ਉੱਪਰ ਇਲਜ਼ਾਮ ਲਗਾ ਰਿਹਾ ਹੈ, ਦੋਸ਼ ਲਗਾ ਰਿਹਾ ਹੈ। ਸੋ ਇਸ ਉੱਪਰ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਅਸੀਂ ਪਹਿਲੇ ਸੈਗਮੈਂਟ 'ਚ ਟੱਚ ਬੇਸ ਕੀਤਾ ਸੀ ਸਾਰੀਆਂ ਸਿਚੁਏਸ਼ਨਸ ਦਾ ਜਿਹੜੀਆਂ ਇਸ ਵੇਲੇ
ਇਕਨੋਮਿਕਲ ਵੀ, ਸੋਸ਼ਲ ਵੀ ਔਰ ਅਦਰਵਾਈਜ਼ ਵੀ ਖਿੱਚਤੂ ਵਾਲੀਆਂ ਬਣੀਆਂ ਹੋਈਆਂ ਨੇ। ਜੀ ਅਨਫੋਰਚੂਨੇਟਲੀ ਇਸ ਵੇਲੇ ਕਿਤੇ ਵੀ ਸਾਨੂੰ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਜਾਂ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਦੂਸਰਿਆਂ ਦੀ ਲੀਡਰਸ਼ਿਪ ਨਜ਼ਰ ਨਹੀਂ ਆ ਰਹੀ, ਕਿਉਂਕਿ ਹਰ ਕੋਈ ਮੁਲਕ ਆਪੋ ਆਪਣੇ ਬਚਾਅ ਦੇ ਵਿੱਚ ਆਪੋ ਆਪਣੇ ਜਿਹੜਾ ਤੌਰ ਤਰੀਕੇ ਅਪਣਾ ਰਿਹਾ। ਉਹ ਪ੍ਰੈਸ ਕਾਨਫਰੰਸਿਸ ਉਹਨਾਂ ਦੀਆਂ ਜ਼ਰੂਰ ਹੁੰਦੀਆਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ, ਔਰ ਦੂਸਰਾ ਔਰ ਇਸ ਦੌੜ 'ਚ ਵੀ ਸਾਰੇ ਲੱਗੇ ਹੋਏ ਨੇ ਮੁਲਕ ਜਿਹੜੀਆਂ ਰਿਸਰਚਿਸ ਅੱਗੇ ਸ਼ਾਇਦ ਕਦੇ ਸਾਂਝੇ ਪੰਚ ਵੀ ਆ ਸਕਦੀਆਂ ਸੀ ਕਿ ਇਸ ਦੀ ਐਂਟਾਈ ਕਰੋਨਾ ਜਿਹੜੀ ਵਾਇਰਸ ਹੈ, ਜਿਹੜੀ ਐਂਟਾਈ ਕਰੋਨਾ ਵੈਕਸੀਨੇਸ਼ਨ ਹੈ, ਉਹਨੂੰ ਕਿਵੇਂ ਡਿਵੈਲਪ ਕਰਨਾ ਹੈ। ਔਰ ਇਹ ਖਬਰ ਜਿਹਦੇ 'ਚ ਕਿ ਈਵਨ ਜਰਮਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਹੈ, ਇਹ ਆਇਆ ਕਿ ਜਰਮਨ ਦੇ, ਹਾਲਾਂਕਿ ਅਮਰੀਕਾ ਬਾਰੇ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਵੇਂ ਉਹਨਾਂ ਨੇ 18 ਦੇ ਕਰੀਬ ਵਲੰਟੀਅਰਸ ਰੱਖੇ ਨੇ ਔਰ ਉਹ ਸੀਐਟਲ ਦੇ ਵਿੱਚ ਹਿਊਮਨ ਟੈਸਟਿੰਗ ਆਲਰੇਡੀ ਸ਼ੁਰੂ ਹੈ। ਔਰ ਅਸੀਂ ਇਹ ਹੋਪ ਜ਼ਾਹਰ ਕੀਤੀ ਸੀ ਕਿ ਵੀ ਉਹਨਾਂ ਨੇ ਵੀ ਕਿਹਾ ਵੀ 6 ਹਫ਼ਤੇ ਨੂੰ ਲੱਗ ਸਕਦੇ ਨੇ ਕਿ ਵੀ ਇਹ ਇਨੀਸ਼ੀਅਲ ਸਟੇਜਸ ਤੋਂ ਲੰਘ ਕੇ ਹੀ ਆਈ ਹੋਏਗੀ, ਰੈਟਸ ਜਾਂ ਮੰਕੀਜ਼ ਜਾਂ ਦੂਸਰਾ ਗਿਨੀ ਪਿਗਸ ਜੋ ਇਹਨਾਂ ਦਾ ਹੁੰਦਾ ਹੈ। ਪਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੀ ਜਰਮਨ ਦੀ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਕਿ ਕਾਫੀ ਤੇਜ਼ੀ ਨਾਲ ਜਿਹਨੇ ਇਹਦਾ ਉਹ ਵਿਕਾਸ ਕਰ ਲਿਆ, ਲੱਗਦਾ ਹੈ ਕਿ ਟਰੰਪ ਨੇ, ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦੇ ਨਾਲ ਡੀਲ ਬਣਾਉਣ ਦੀ ਕੋਸ਼ਿਸ਼ ਕੀਤੀ ਜੈਪਨੀਜ਼ ਕੰਪਨੀ ਨਾਲ ਕਿ ਵੀ ਇਹ ਸਾਨੂੰ ਦਿਓ। ਔਰ ਉਹਨੇ ਕਿਹਾ ਜੀ ਇਹ ਸਿਰਫ ਅਮਰੀਕਨਾਂ ਦੇ ਲਈ ਹੋਏ, ਇਸ ਨੂੰ ਕਿਤੇ ਹੋਰ ਪੇਟੈਂਟ ਨਾ ਕਰਾ ਸਕੋ। ਔਰ ਇਹ ਜਿਹੜੀ ਹੈ ਏਜੰਸੀਆਂ ਦੀ ਖਬਰ ਹੈ ਕਿ ਜਰਮਨ ਨੇ ਟਰੰਪ ਤੇ ਕਰੋਨਾ ਵਾਇਰਸ ਦੀ ਵੈਕਸੀਨ ਤੇ ਕੰਮ ਕਰ ਰਹੀ ਕੰਪਨੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਲਾਇਆ ਦੋਸ਼। ਇਹ ਜਰਮਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ, ਉਹਨਾਂ ਦੇ ਜਿਹੜੇ ਮਿਨਿਸਟਰ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਵੈਕਸੀਨ ਦੀ ਜਿਹੜੀ ਮੈਡੀਕਲ ਕੰਪਨੀ ਹੈ ਉਸ ਤੋਂ ਰਾਈਟਸ ਲੈਣ ਲਈ ਟਰੰਪ ਨੇ ਉਹਨਾਂ ਨੂੰ ਬਹੁਤ ਵੱਡੀ ਜਿਹੜਾ ਮਨੀ ਆਫਰ ਕੀਤੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਰਮਨ ਕੋਈ ਵਿਕਾਊ ਨਹੀਂ ਹੈ ਔਰ ਸਾਡੀਆਂ ਕੰਪਨੀਆਂ ਜਿਹੜੀਆਂ ਨੇ ਇਸ ਕਿਸਮ ਦਾ ਕੋਈ ਵੀ ਨਹੀਂ ਹੈ। ਔਰ ਈਵਨ ਇਹ ਵੀ ਕੋਟ ਹੋਇਆ ਕਿ $1 ਬਿਲੀਅਨ ਦੀ ਪੇਸ਼ਕਸ਼ ਟਰੰਪ ਨੇ ਕੀਤੀ ਔਰ ਜਰਮਨ ਸਰਕਾਰ ਆਪਣੇ ਤੌਰ ਤੇ ਉਸ ਕੰਪਨੀ ਦੀ ਹੈਲਪ ਕਰ ਰਹੀ ਹੈ, ਪਰ ਉਹਨਾਂ ਨੇ ਟਰੰਪ ਨੂੰ ਜਿਹੜਾ ਇਸ ਦੇ ਲਈ ਆਫੀਸ਼ੀਅਲੀ ਕ੍ਰਿਟਿਸਾਈਜ਼ ਕੀਤਾ ਕਿ ਇਹ ਜਿਹੜਾ ਬਿਲਕੁਲ ਗੈਰ ਇਖਲਾਕੀ ਗੱਲ ਹੈ ਕਿ ਇਹ ਜੇ ਡਿਵੈਲਪ, ਔਰ ਮੈਂ ਸਮਝਦਾ ਹਾਂ ਵੀ ਜਰਮਨ ਨੇ ਰਾਦਰ ਹਿਊਮੈਨਿਟੇਰੀਅਨ ਲਿਆ ਕਿ ਵੀ ਜੇ ਡਿਵੈਲਪ ਹੋਏਗੀ ਤਾਂ ਸਾਰੇ ਇਨਸਾਨਾਂ ਲਈ ਹੈ, ਕੋਈ ਅਮਰੀਕਨਾਂ ਦੀਆਂ ਜ਼ਿੰਦਗੀਆਂ ਬਾਕੀ ਨਾਲੋਂ ਕੋਈ ਬਿਹਤਰ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਜੇ ਇਹ ਗੱਲ ਠੀਕ ਹੈ, ਕੋਈ ਜਦੋਂ ਆਫੀਸ਼ੀਅਲ ਇਸ ਲੈਵਲ ਤੇ ਹੁੰਦਾ ਗਲਤ ਨਹੀਂ ਹੁੰਦਾ। ਤੇ ਇਸ ਤੋਂ ਇਹ ਲੱਗਦਾ ਹੈ ਕਿ ਵੀ ਜਰਮਨ ਕਿਤੇ ਨਾ ਕਿਤੇ ਨੇੜੇ ਤੇੜੇ ਪਹੁੰਚ ਗਿਆ ਹੋਏਗਾ। ਭਾਰਤ ਦੇ ਹਵਾਲੇ ਨਾਲ ਵੀ ਉਸੇ ਤਰ੍ਹਾਂ ਹੀ ਲਾਈਫ ਸ਼ਟਡਾਊਨ ਹੁੰਦੀ ਚਲੀ ਜਾ ਰਹੀ ਹੈ। ਬਹੁਤ ਸਾਰੀਆਂ ਫਲਾਈਟਸ ਬਹੁਤ ਸਾਰੇ ਮੁਲਕਾਂ ਨੂੰ ਕੈਂਸਲ ਕਰ ਦਿੱਤੀਆਂ ਔਰ ਸ਼ਹਿਰਾਂ ਦੇ ਵਿੱਚ ਵੀ ਜਿਵੇਂ ਬਹੁਤ ਸਾਰੇ ਅਦਾਰੇ ਬੰਦ ਹੋ ਰਹੇ ਨੇ, ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ। ਉਹਨਾਂ ਦੇ ਨੰਬਰ ਤੇ ਤਾਂ ਮੈਂ ਯਕੀਨ ਨਹੀਂ ਕਰਦਾ ਔਰ ਇਹ ਖੁਦ ਵੀ ਉਹਨਾਂ ਦੇ ਜਿਹੜੇ ਨਾਮਵਰ ਜਰਨਲਿਸਟ ਨੇ ਜਿਹੜੇ ਨਿਊਟਰਲ, ਉਹ ਇਹ ਕਹਿੰਦੇ ਨੇ ਕਿ ਵੀ ਨੰਬਰ ਤਾਂ ਸਾਹਮਣੇ ਆਇਆ ਜੇ ਟੈਸਟ ਹੋਣ, ਵੀ ਉੱਥੇ ਤਾਂ ਟੈਸਟ ਦੇ ਲਈ ਨਹੀਂ। ਔਰ ਅੱਜ ਇੱਕ ਵਾਇਰਲ ਜਿਹੜੀ ਵੀਡੀਓ ਹੋਈ ਹੈ ਕਿ ਇੱਕ ਬੀਬੀ ਨੇ ਦੱਸਿਆ ਵੀ ਜਿਹੜੇ ਬਾਹਰੋਂ ਲੋਕ ਆਏ ਨੇ ਔਰ ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਹੈ, ਵੀ 3 ਬਾਥਰੂਮ ਨੇ ਤੇ 40 ਬੰਦੇ ਔਰ ਕਿੰਨੀ ਡਰਟ, ਔਰ ਉੱਥੇ ਉਹਨੇ ਕਿਹਾ ਜੀ ਇਹ ਤਾਂ ਅਸੀਂ ਚੰਗੇ ਭਲੇ ਆਏ ਤੋਂ ਕਰਾ ਕੇ ਜਾਵਾਂਗੇ। ਉਹ ਵੀਡੀਓ ਪੋਸਟ ਕੀਤੀ ਹੈ। ਔਰ ਜਿਹੜੀ ਅਦਰਵਾਈਜ਼ ਹੈ, ਜਿਵੇਂ ਅਸੀਂ ਖੌਫ ਦੀ ਗੱਲ ਕਰਦੇ ਹਾਂ, ਮੈਂ ਪਹਿਲੇ ਸੈਗਮੈਂਟ 'ਚ ਕੀਤਾ ਸੀ, ਇਹ ਰੋਬਰਸ ਗ੍ਰੈਬ 100,000 ਸਰਜੀਕਲ ਮਾਸਕਸ ਐਟ ਗਨ ਪੁਆਇੰਟ as Ukraine enters shutdown. The country has 7 confirmed cases of coronavirus including 1 death. ਕਿ 1 ਲੱਖ ਸਰਜੀਕਲ ਮਾਸਕ ਜਿਹੜੀਆਂ ਜਾ ਰਹੀਆਂ ਸੀ ਉਹ ਗਨ ਪੁਆਇੰਟ ਦੇ ਉੱਤੇ ਰੋਬਰਸ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਔਰ ਇਹ ਖਬਰ ਹੈ ਕਿ ਯੂਕਰੇਨੀਅਨ ਸ਼ਾਪਸ, ਰੈਸਟੋਰੈਂਟਸ, ਟਰਾਂਸਪੋਰਟ ਸ਼ਟ ਡਾਊਨ ਔਨ ਟਿਊਜ਼ਡੇ as country tightened restriction to contain the spread of coronavirus, while police arrested 5 people suspected of trying to rob 100,000 surgical masks at gunpoint in Kyiv. The country has ਅੱਗੇ ਉਹਦੀ ਡਿਟੇਲ ਹੈ। ਸੋ ਮਤਲਬ ਇਹ ਹੈ ਕਿ ਵੀ ਰੋਬਰ ਔਰ ਜਿਵੇਂ ਪਿੰਡ ਬੱਝਾ ਨਹੀਂ ਤਾਂ ਚੱਕੇ ਪਹਿਲਾਂ ਲੋਕ ਕਿਹਨਾਂ ਮੁਸ਼ਕਲਾਂ ਚੋਂ ਲੰਘ ਰਹੇ ਨੇ, ਤੇ ਇਹ ਉਹਨਾਂ ਨੇ ਫਿਰ ਉਹ 1 ਲੱਖ ਚੋਰੀ ਕਰਕੇ ਤੇ ਉਸ ਨੂੰ ਉਹਨਾਂ ਨੇ ਅੱਗੋਂ ਕਈ ਮਹਿੰਗੇ ਭਾਅ ਵੇਚਣਾ ਸੀ। ਜਿਵੇਂ ਉਹ ਕਿਸੇ ਦਾ
ਐਮਾਜ਼ੋਨ ਤੋਂ ਕਿਸੇ ਨੇ ਪਤਾ ਨਹੀਂ ਕਿੰਨੇ ਹਜ਼ਾਰ ਜਿਹੜੀਆਂ ਨੇ ਉਹ ਸੈਨੀਟਾਈਜ਼ਰ ਖਰੀਦ ਲਏ, ਉਹ ਫਿਰ ਹੁਣ ਉਹਨਾਂ ਦੀ ਇਨਕੁਆਇਰੀਜ਼ ਵੀ ਚੱਲ ਰਹੀਆਂ ਨੇ। ਜੀ ਔਰ ਅਮਰੀਕਾ ਦੇ ਹਵਾਲੇ ਨਾਲ ਜਿਹੜੀ ਖਬਰ ਸੀ ਕਿ ਕੋਰੋਨਾ ਵਾਇਰਸ US ਡੈਥ ਟੋਲ ਹਿਟ 65 as Fed cuts key interest rate to bolster economy. ਨਿਊਯਾਰਕ ਸਿਟੀ, ਲਾਸ ਐਂਜਲਸ shut restaurants, bars, theaters. ਲਾਸ ਐਂਜਲਸ ਵੀ ਸਭ ਕੁਝ ਬੰਦ ਹੋ ਗਿਆ। ਸੋ ਅਮਰੀਕਾ ਦੇ ਵਿੱਚ 35 ਮੌਤਾਂ ਨੇ ਔਰ ਇਹ ਜਿਹੜਾ ਇਸ ਸਾਰੇ ਦੇ ਨਾਲ ਮੇਅਰ ਔਰ ਨਿਊਯਾਰਕ ਨੇ ਅੱਜ ਜਿਵੇਂ ਮੈਂ ਕਿਹਾ ਹੀ ਹੈ ਕਿ ਵੀ ਇਹ ਕਿਹਾ ਕਿ the virus can spread rapidly through the close of interactions New Yorkers have in restaurants, bars and places where we sit close together. So we have to break that cycle. So ਇਹ ਖਬਰਾਂ ਤਾਂ ਇੰਨੀਆਂ ਜ਼ਿਆਦਾ ਨੇ, ਜਿਵੇਂ 3 washrooms for 40 people, women share videos, ਇਹ ਆਲਰੇਡੀ ਮੈਂ ਡਿਸਕਸ ਕਰ ਦਿੱਤਾ ਹੈ। ਜੀ ਔਰ ਇਟਲੀ ਜਿੱਥੇ ਬੜੀ ਵਰਸਟ ਹਾਲਤ ਬਣੀ ਹੋਈ ਹੈ ਔਰ BBC ਦੀ ਸਰਵਿਸ ਨੇ ਇਸ ਦੇ ਉੱਤੇ ਖਬਰ ਹੀ ਇਹ ਦਿੱਤੀ ਹੈ, ਕਰੋਨਾ ਵਾਇਰਸ ਨਾਲ ਪੂਰੀ ਇਟਲੀ 'ਚ ਮਾਤਮ ਦਾ ਮਾਹੌਲ। ਬਿਲਕੁਲ। ਔਰ ਇਹ ਜਿੱਥੇ ਚੀਨ ਦੇ ਵੁਹਾਨ ਵਰਗੇ ਉੱਥੇ ਹੋ ਗਏ ਨੇ ਔਰ ਇਹ ਜਿਸ ਸੂਬੇ ਦੇ ਵਿੱਚ ਖਿੱਤੇ 'ਚ ਹੈ ਉਹ ਲੋਬਾਰਡੀ ਹੈ ਔਰ ਇਹ ਇਸ ਵੇਲੇ ਐਪੀ ਸੈਂਟਰ ਦਾ ਸੈਂਟਰ ਬਣਿਆ ਹੋਇਆ ਹੈ। ਲੋਬਾਰਡੀ 'ਚ 10 ਮਿਲੀਅਨ ਲੋਕ ਰਹਿੰਦੇ ਨੇ, 1 ਕਰੋੜ ਲੋਕ। ਔਰ ਹਾਲਾਂਕਿ ਇਸ 1 ਕਰੋੜ ਦੇ ਵਿੱਚ ਜਿਹੜੇ ਇਟਲੀ ਦੇ ਨੇਟਿਵ ਨੇ, ਜਿਨ੍ਹਾਂ ਨੂੰ ਮੂਲ ਨਿਵਾਸੀ ਕਹਿੰਦੇ ਨੇ, ਉਹਨਾਂ ਦੀ ਆਬਾਦੀ 15% ਹੈ, ਜੀ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਔਰ ਇਹੀ ਜਿਹੜਾ ਲੋਬਾਰਡੀ ਖੇਤਰ ਹੈ ਇਹ ਮਿਲਾਨ ਜਿਹੜੀ ਵੱਡਿਆ ਥਾਂ ਹੈ ਇਸੇ 'ਚ ਹੀ ਹੈ ਔਰ ਇਹ ਉਹਨਾਂ ਦੀ ਫਾਈਨੈਂਸ਼ੀਅਲ ਕੈਪੀਟਲ ਹੈ। ਔਰ ਇੰਗਲੈਂਡ ਤੋਂ ਸੁਰਿੰਦਰ ਜੀ ਜਿਹੜੇ ਪਹਿਲਾਂ ਇਟਲੀ 'ਚ ਰਹੇ ਨੇ, ਉਹਨਾਂ ਨੇ ਇਸ ਦੇ ਉੱਤੇ ਡਿਟੇਲ 'ਚ ਲਿਖਿਆ ਵੀ ਸੀ ਕਿ ਕਿਵੇਂ ਮਿਲਾਨ ਦੇ ਵਿੱਚ ਔਰ ਜਿਹੜਾ ਸਾਰਾ ਹੀ ਫਾਈਨੈਂਸ਼ੀਅਲ ਹੱਬ ਹੈ ਔਰ ਇਹ ਉਹਨਾਂ ਦੇ ਗਵਰਨਰ ਨੇ ਲੋਬਾਰਡ ਏਰੀਏ ਦੇ ਨੇ ਕਿਹਾ ਕਿ ਇਹ ਇਟਲੀ ਦੀ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਮਿਲਾਨ ਹੈ ਔਰ ਇਹਦੇ ਆਲੇ ਦੁਆਲੇ 'ਚ ਬੜੀ ਤੇਜ਼ੀ ਦੇ ਨਾਲ ਹਾਲਾਤ ਬਦਲ ਰਹੇ ਨੇ। ਔਰ ਇਟਲੀ 'ਚ ਹੁਣ ਤੱਕ ਕਰੋਨਾ ਦੇ 27,980 ਮਾਮਲੇ ਸਾਹਮਣੇ ਆਏ ਨੇ ਤੇ 2,158 ਲੋਕਾਂ ਦੀ ਮੌਤ ਹੋ ਚੁੱਕੀ ਹੈ। ਔਰ ਪਿਛਲੇ ਐਤਵਾਰ ਨੂੰ ਇੱਕ ਦਿਨ ਦੇ ਵਿੱਚ ਹੀ ਇਟਲੀ ਦੇ ਵਿੱਚ 368 ਮੌਤਾਂ ਹੋਈਆਂ। ਔਰ ਉਹਨਾਂ 'ਚ ਜਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਦੀ ਇਹਦੇ ਨਾਲ ਕਰੋਨਾ ਨਾਲ ਜਾਨ ਗਈ ਹੈ ਉਹਨਾਂ 'ਚੋਂ 67% ਲੋਕ ਲੋਬਾਰਡ ਇਲਾਕੇ ਦੇ ਵਿੱਚ ਹੀ ਹੋਏ ਨੇ। ਔਰ ਇਸ ਇਲਾਕੇ ਦਾ ਹਾਲ ਇਹ ਹੈ ਕਿ ਜੇ 100 ਟੈਸਟ ਕੀਤੇ ਜਾਂਦੇ ਨੇ ਤੇ 60 ਜਿਹੜੇ ਕੇਸ ਨੇ 100 ਚੋਂ ਉਹ ਇਸ ਲੋਬਾਰਡ ਇਲਾਕੇ 'ਚ ਹੀ ਹੈ ਜਿੱਥੇ ਕਿ ਉਹਨਾਂ ਦੀ ਸਾਰੀ ਫਾਈਨੈਂਸ਼ੀਅਲ ਕੈਪੀਟਲ ਹੈ। ਇਹਦਾ ਮਤਲਬ ਵੀ ਫਾਈਨੈਂਸ਼ੀਅਲੀ ਵੀ ਬਹੁਤ ਬੁਰਾ ਹਾਲ ਹੋਏਗਾ। ਔਰ ਪਿਛਲੇ 3 ਹਫ਼ਤਿਆਂ 'ਚ ਲੋਬਾਰਡੀ 'ਚ 1200 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਬਾਕੀ ਸਾਰੇ ਯੂਰਪ 'ਚ ਕੁੱਲ ਮਿਲਾ ਕੇ ਇੰਨੀਆਂ ਮੌਤਾਂ ਨਹੀਂ ਹੋਈਆਂ। ਔਰ ਇਸ ਵੇਲੇ ਉੱਥੇ ਹਾਲਾਤ ਇਹ ਨੇ ਕਿ ਹਸਪਤਾਲਾਂ 'ਚ ਬੈੱਡ ਤੇ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀ ਵੀ ਕਮੀ ਹੈ ਔਰ ਲੋਕਾਂ ਦਾ ਇਲਾਜ ਹਸਪਤਾਲਾਂ ਦੇ ਕੋਰੀਡੋਰ ਦੇ ਵਿੱਚ ਕੀਤਾ ਜਾ ਰਿਹਾ। ਔਰ ਈਵਨ ਐਂਬੂਲੈਂਸਿਸ ਵੀ ਉੱਥੇ ਹੁਣ ਉਹਨਾਂ ਨੇ ਐਡੀਸ਼ਨਲ ਮੰਗੀਆਂ ਨੇ, ਪਰ ਜੋ ਉਹਨਾਂ ਇੱਕ ਪੀਰੀਅਡ ਸੀ ਕਿ ਲੋਬਾਰਡ ਸਭ ਤੋਂ ਬੈਸਟ ਮੰਨਿਆ ਜਾਂਦਾ ਸੀ ਮੈਡੀਕਲ ਫੈਸਿਲਿਟੀਜ਼ ਦੇ ਲਿਹਾਜ਼ ਨਾਲ, ਪਰ ਹਰ ਤੀਸਰਾ ਬੰਦਾ ਤਾਂ ਲੰਮਾ ਪਿਆ ਹੈ ਔਰ ਇਹ ਐਂਬੂਲੈਂਸ ਦੀ ਕਮੀ ਦੀ ਕਹਾਣੀ ਹੈ। ਔਰ ਅਨਫੋਰਚੂਨੇਟਲੀ ਜਿਹੜੇ ਇਟਲੀ ਦੇ ਮੈਡੀਕਲ ਚੀਫ ਸੀ ਉਹਨਾਂ ਦੀ ਵੀ ਕਰੋਨਾ ਵਾਇਰਸ ਦੇ ਨਾਲ ਹੀ ਮੌਤ, ਕਿਉਂਕਿ ਜ਼ਾਹਰ ਹੈ ਵੀ ਉਹਨਾਂ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਹੋਏਗਾ ਲੋਕਾਂ ਦੇ ਵਿੱਚ। ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਇਹ ਫੀਅਰ ਹੈ ਕਿ ਇਹ ਅੰਕੜੇ ਜਿਹੜੇ ਨੇ ਹੋਰ ਵੀ ਜ਼ਿਆਦਾ ਵਧਣਗੇ। ਔਰ ਇਸ ਤੋਂ ਇਲਾਵਾ ਜਿਹੜਾ ਪਾਕਿਸਤਾਨ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਕੇਸਿਸ ਡਿਟੈਕਟ ਹੋਏ ਨੇ ਨੰਬਰ 136 ਹੋ ਗਿਆ। ਔਰ ਉਹਦੇ 'ਚ ਕਿਉਂਕਿ ਈਰਾਨ 'ਚ ਬੜੀ ਤੇਜ਼ੀ ਨਾਲ ਹੋਇਆ ਤੇ ਜਿਹੜਾ ਬਲੋਚਿਸਤਾਨ ਦਾ ਏਰੀਆ ਜਾਂ ਖੈਬਰ ਪਖਤੂਨਖਵਾ ਦਾ ਈਰਾਨ ਦੇ ਨਾਲ ਲੱਗਦਾ, ਖਾਸ ਤੌਰ ਤੇ ਬਲੋਚਿਸਤਾਨ ਔਰ ਸਿੰਧ ਦੇ ਨਾਲ ਵੀ ਸ਼ਾਇਦ ਉੱਥੇ ਕਾਫੀ ਕੇਸਿਸ ਆ ਰਹੇ ਨੇ। ਔਰ ਇਹਦਾ ਸਪਰੈਡ ਪੰਜਾਬ ਦੇ ਵਿੱਚ ਵੀ ਹੈ। ਔਰ ਜਿਵੇਂ ਮੈਂ ਆਲਰੇਡੀ ਇਮਰਾਨ ਖਾਨ ਹੋਰਾਂ ਦੀ ਸਪੀਚ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਵੇਂ ਨੇਸ਼ਨ ਨੂੰ ਐਡਰੈਸ ਕੀਤਾ ਔਰ ਉਹਨਾਂ ਨੂੰ ਹੌਸਲਾ ਵੀ ਦਿੱਤਾ ਵੀ ਕੌਮ ਹੌਸਲੇ ਦੇ ਨਾਲ ਲੜੇ। ਲੇਕਿਨ ਜਿਵੇਂ ਅਮਰੀਕਾ ਦੇ ਵਿੱਚ ਔਰ ਚਾਈਨਾ ਦੇ ਵਿੱਚ ਇੱਕ ਜਿਹਨੂੰ ਤਣਾ ਤਾਂ ਨਹੀਂ ਹੈ, ਉਹ ਤਾਂ ਹੈ ਹੀ ਹੈ, ਲੇਕਿਨ ਉਸ ਦੇ ਉੱਤੇ ਜਿਹੜੇ ਨੇ ਉਹ ਵਿਅੰਗ ਵੀ ਕੱਸੇ ਜਾ ਰਹੇ ਨੇ। ਔਰ ਈਵਨ ਅਮਰੀਕਾ ਦੇ 1-2 ਮੀਡੀਆ ਜਿਨ੍ਹਾਂ 'ਚ ਡੇਲੀ ਮੇਲ ਔਰ ਵਾਸ਼ਿੰਗਟਨ ਟਾਈਮਸ, ਉਹਨਾਂ ਨੇ ਤਾਂ ਇਹਦੀ ਸਟੋਰੀ ਨੂੰ ਇਹ ਬਣਾ ਦਿੱਤਾ ਕਿ ਇਹ ਬਾਇਓਲੋਜੀਕਲ ਵੈਪਨ ਜਿਹੜਾ ਕਰੋਨਾ ਵਾਇਰਸ ਹੈ ਐਜ਼ ਏ ਹਥਿਆਰ ਚਾਈਨਾ ਡਿਵੈਲਪ ਕਰ ਰਿਹਾ ਸੀ ਵੁਹਾਨ ਦੇ ਵਿੱਚ, ਔਰ ਉੱਥੋਂ ਇਹ ਜਿਹੜਾ ਸਪਰੈਡ ਆਊਟ ਹੋ ਗਿਆ ਔਰ ਲੀਕ ਹੋ ਗਿਆ
ਅਦਰਵਾਈਜ਼ ਇਹ ਹਥਿਆਰ ਹੈ ਜਿਹੜਾ ਕਿ ਨੈਕਸਟ ਜਿਹੜਾ ਉਹਨਾਂ ਨੇ ਇਸਤੇਮਾਲ ਕਰਨਾ ਸੀ। ਜੀ। ਔਰ ਇਸ ਸਾਰੇ ਨੂੰ ਜਿਸ ਅੰਦਾਜ਼ ਜਿਵੇਂ ਅਸੀਂ ਕਿਹਾ ਵੀ ਇਹਨੂੰ ਇੱਕ ਇਨਸਾਨੀ ਟ੍ਰੈਜਡੀ ਦੇ ਤੌਰ ਤੇ ਜਾਂ ਇਨਸਾਨੀ ਚੈਲੰਜ ਦੇ ਤੌਰ ਤੇ ਦੇਖਣ ਦੀ ਥਾਂ ਤੇ ਡੋਨਲਡ ਟਰੰਪ ਬਾਰ-ਬਾਰ ਇਹਨੂੰ ਚਾਈਨੀਜ਼ ਵਾਇਰਸ ਕਹਿ ਰਿਹਾ ਔਰ ਚਾਈਨਾ ਨੇ ਇਹਦੇ ਤੇ ਆਫੀਸ਼ੀਅਲ ਪ੍ਰੋਟੈਸਟ ਵੀ ਕੀਤਾ। ਉਹਨਾਂ ਨੇ ਕਿਹਾ ਜੀ ਸਤੰਬਰ ਅਕਤੂਬਰ 'ਚ ਤੁਹਾਡੀ ਜਿਹੜੀ ਟੀਮ ਆਈ ਸੀ ਉਹ ਲੈ ਕੇ ਟਰੰਪ ਨੇ ਜਿਹੜਾ 16 ਤਰੀਕ ਨੂੰ ਟਵੀਟ ਕੀਤਾ ਹੈ, United States will be powerfully supporting those industries like airlines and others that are particularly affected by the Chinese virus. We will be stronger than ever before. ਸੋ ਇਹ ਕਹਿਣ ਦਾ ਮਤਲਬ ਹੈ ਕਿ ਜਿਵੇਂ ਚਾਈਨਾ ਨੇ ਇਹ ਵਾਇਰਸ ਭੇਜੀ ਹੈ ਔਰ ਇਸ ਦੇ ਉੱਤੇ ਫਿਰ ਉਹਨੇ ਈਵਨ ਨਿਊਯਾਰਕ ਦੇ ਗਵਰਨਰ ਦੇ ਉੱਤੇ ਤੰਜ਼ ਕਸਦਿਆਂ ਕਿਹਾ ਕਿਊਮੋ ਵਾਂਟਸ all states to be treated the same, but all states are not the same. Some are being hit hard by the Chinese virus, some are being hit practically not at all. New York is a very big hotspot. West Virginia has thus far 0 cases. Andrew, keep politics out of it. ਹੁਣ ਇਹ ਖੁਦ ਪੋਲੀਟੀਕਲ ਗੱਲ ਕਰ ਰਿਹਾ, ਫਿਰ ਚਾਈਨੀਜ਼ ਵਾਇਰਸ ਕਹਿ ਰਿਹਾ ਔਰ ਇਸ ਦੇ ਉੱਤੇ ਚੀਨ ਦੇ ਫੋਰਨ ਅਫੇਅਰਸ ਵਾਲੇ ਮਿਨਿਸਟਰ ਨੇ, ਉਹਨਾਂ ਦੇ ਸਪੋਕਸਮੈਨ ਨੇ ਗੈਂਗ ਸ਼ੁਆਂਗ ਨੇ, ਉਹਨਾਂ ਨੇ ਕਿਹਾ ਵੀ ਇਹ ਖਾਮਖਾ ਐਕੂਜ਼ੇਸ਼ਨ ਕਰ ਰਿਹਾ ਚਾਈਨਾ ਦੀ। ਅਸੀਂ ਅਮਰੀਕਾ ਤੋਂ ਮੰਗ ਕਰਦੇ ਹਾਂ ਕਿ ਆਪਣੀ ਗਲਤੀ ਸੁਧਾਰੋ ਔਰ ਇਹ ਚੀਨ ਦੇ ਖਿਲਾਫ ਜਿਹੜੇ ਇਸ ਕਿਸਮ ਦੇ ਬੇਸਲੈਸ ਐਲੀਗੇਸ਼ਨਸ ਨੇ ਬੰਦ ਕਰੋ। ਈਵਨ ਮੇਅਰ ਬਿਲ ਡੀ ਬਲੈਸੀਓ ਨੇ ਵੀ ਟਰੰਪ ਦੇ ਇਸ ਟਵੀਟ ਦੇ ਉੱਤੇ ਨਾ ਪੱਖੀ ਉਸ ਨੂੰ ਦੱਸਿਆ ਔਰ ਉਹਨਾਂ ਨੇ ਇਹ ਕਿਹਾ ਔਰ ਚੀਨ ਨੇ ਤਾਂ ਈਵਨ ਉਹਨਾਂ ਦੀ ਸਰਕਾਰੀ ਏਜੰਸੀ ਨੇ ਕਿਹਾ ਵੀ ਇਹ ਨਸਲਵਾਦ ਹੈ, ਇਹ ਰੇਸਿਜ਼ਮ ਹੈ ਔਰ ਇਹ ਪ੍ਰੈਜੁਡਿਸਡ ਹੈ ਔਰ ਡਿਸਕ੍ਰਿਮੀਨੇਸ਼ਨ ਹੈ, ਇਹਨੂੰ ਬੰਦ ਕਰੋ। ਔਰ ਇਹਦੇ ਤੇ ਮੇਅਰ ਬਿਲ ਬਲੈਸੀਓ ਨੇ ਕਿਹਾ ਇਫ ਯੂ ਆਰ ਲੁਕਿੰਗ ਫॉर ਸਮਵਨ ਟੂ ਪਿਨ ਦਿਸ ਕ੍ਰਾਈਸਿਸ ਔਨ, ਟਰਾਈ ਦ ਗਾਈ who made up a phony Google website or promised testing kits that he still has not delivered. Our Asian American communities, people you serve, are already suffering. They don't need you fueling more bigotry. ਇਹ ਬੜਾ ਸਿੱਧਾ ਟਰੰਪ ਨੂੰ ਇਹਨੇ ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਉਹ ਜਿਹੜੇ ਤੁਸੀਂ ਵੈਬ ਗੂਗਲ ਤੇ ਬਣਾਇਆ ਸੀ, ਗੂਗਲ ਵੈਬਸਾਈਟ ਤੇ ਪ੍ਰੋਮਿਸ ਕੀਤਾ ਸੀ ਜੀ ਕਿ ਕਿਟਸ ਆਉਣਗੀਆਂ, ਉਹਨੂੰ ਲੱਭੋ ਪਹਿਲਾਂ ਉਹ ਕੌਣ ਹੈ ਜਿਹਨੇ ਇਹ ਬਣਾਇਆ ਸੀ। ਫਿਰ ਉਹਨੇ ਕਿਹਾ ਵੀ ਆਲਰੇਡੀ ਸਾਡੀਆਂ ਜਿਹੜੀਆਂ ਏਸ਼ੀਅਨ ਅਮਰੀਕਨ ਕਮਿਊਨਿਟੀ, ਜ਼ਾਹਰ ਚਾਈਨਾ ਏਸ਼ੀਆ 'ਚ ਔਰ ਇਹ ਨਿਊਯਾਰਕ 'ਚ ਵੱਡੀ ਪਾਪੂਲੇਸ਼ਨ, ਉਹਨਾਂ ਨੇ ਕਿਹਾ ਜੀ ਆਲਰੇਡੀ ਉਹ ਸਫਰ ਕਰ ਰਹੀਆਂ ਨੇ ਔਰ ਇਸ ਕਿਸਮ ਦੇ ਰੇਸਿਸਟ ਕਮੈਂਟ ਜਦੋਂ ਤੁਸੀਂ ਕਰਦੇ ਹੋ ਜਿਨ੍ਹਾਂ ਦੀ ਨੁਮਾਇੰਦਗੀ ਕਰਦਾ ਇਹ ਜਿਹੜਾ ਦੇ ਡੋਂਟ ਨੀਡ ਯੂ ਫਿਊਲਿੰਗ ਮੋਰ ਬਿਗਟਰੀ ਕਿ ਵੀ ਇਹ ਇਸ ਕਿਸਮ ਦੀ ਨਫ਼ਰਤ ਨਸਲਵਾਦ ਦੀ ਉਸ ਦੇ ਉੱਤੇ ਬਲਦੀ ਦੇ ਉੱਤੇ ਤੇਲ ਨਾ ਪਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨੂੰ ਬਾਇਓਲੋਜੀਕਲ ਵੈਪਨ ਨਾਲ ਜੋੜਨਾ ਜਾਂ ਅਦਰ ਵੇ ਕਰਨਾ ਇਹ ਬਿਲਕੁਲ ਇਨਸੈਂਸਿਟਿਵਿਟੀ ਹੈ ਔਰ ਜ਼ਾਹਰ ਹੈ ਕਿ ਵੀ ਇੱਕ ਪਾਸੇ ਤਾਂ ਤੁਸੀਂ ਪ੍ਰੇ ਕਰਨ ਨੂੰ ਕਹਿ ਰਹੇ ਹੋ ਕਿ ਜੀ ਸੰਡੇ ਪ੍ਰੇਅਰ ਡੇ ਸੀ ਕਿ ਜੀ ਰੱਬ ਨੂੰ ਕਹੋ ਕਿ ਜੀ ਸਾਨੂੰ ਠੀਕ ਕਰੇ, ਤੇ ਰੱਬ ਤੁਹਾਡੀਆਂ ਇਸ ਕਿਸਮ ਦੀਆਂ ਤੁਸੀਂ ਉਹੀ ਨਸਲਵਾਦ ਔਰ ਉਹੀ ਦੂਸਰਾ ਤੁਸੀਂ ਕੀ ਕੀਤਾ ਉਹਨਾਂ ਨੇ ਕੀ ਕੀਤਾ ਔਰ ਇੱਕ ਥਾਂ ਦੇ ਉੱਤੇ ਆ ਕੇ ਤਾਂ ਫਿਰ ਇਹ ਲੱਗਣ ਲੱਗ ਜਾਂਦਾ ਜਿਵੇਂ ਇਹ ਸਾਰਾ ਕੁਛ ਹੀ ਭਾਵੇਂ ਵੱਡੀ ਖੇਡ ਰੱਬ ਦੀ ਹੁੰਦੀ ਹੈ ਪਰ ਰੱਬ ਹੀ ਦੇ ਉਸ ਡੋਮੇਨ ਦੇ ਵਿੱਚ ਵੀ ਸ਼ੈਤਾਨ ਵੀ ਆਪਣੀ ਖੇਡ ਖੇਡਦਾ ਹੈ ਕਿ ਇਹ ਕਿੱਥੇ ਇੱਕ ਟ੍ਰੇਡ ਵਾਰ ਚੱਲ ਰਹੀ ਸੀ ਚਾਈਨਾ ਅਮਰੀਕਾ ਦੇ ਵਿੱਚ ਔਰ ਅਮਰੀਕਾ ਉਹਨੂੰ ਕਰਬ ਕਰਨਾ ਚਾਹੁੰਦਾ ਸੀ ਕਿ ਚਾਈਨਾ ਜਿਹੜਾ ਉਹ ਫਾਈਨੈਂਸ਼ੀਅਲ ਤੌਰ ਦੇ ਉੱਤੇ ਨਾ ਐਜ਼ ਏ ਚੈਲੰਜ ਬਣ ਕੇ ਖਲੋਏ, ਤੇ ਹੁਣ ਕਿੱਥੇ ਕਿਸ ਕਿਸਮ ਦੇ ਚੈਲੰਜ ਨੇ ਔਰ ਜਿਹੜੇ ਲੋਕ ਫਿਰ ਇਹ ਕਹਿੰਦੇ ਨੇ ਕਿ ਬਈ ਇਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਹੈ ਤੇ ਉਹ ਫਿਰ ਗਲਤ ਨਹੀਂ ਲੱਗਦੇ ਕਿਉਂਕਿ ਇਸ ਕਿਸਮ ਦੀਆਂ ਗੱਲਾਂ ਤੁਸੀਂ ਮੁਸੀਬਤ ਦੇ ਵੇੜੇ ਜਿਹੜੀਆਂ ਉਹ ਸਿੱਠਣੀਆਂ ਨਹੀਂ ਦਿੰਦੇ, ਤੁਸੀਂ ਮਦਦ ਦੇ ਉੱਤੇ ਆਉਂਦੇ ਹੋ ਇੱਕ ਦੂਜੇ ਦੀ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਹੈ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies.
or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕਸ਼ਮੀਰ ਮੁੱਦੇ ਤੇ। ਕਸ਼ਮੀਰ ਨੂੰ ਬੰਦ ਹੋਇਆ ਕਰਫਿਊ ਲੱਗਿਆ ਹੋਇਆਂ ਨੂੰ 7 ਤੋਂ ਜ਼ਿਆਦਾ ਮਹੀਨੇ ਹੋ ਚੁੱਕੇ ਹਨ, ਜਿੱਥੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਾਂ ਕਿ ਜੋ ਕਰੋਨਾ ਵਾਇਰਸ ਦਾ ਜਿਹੜਾ ਇਹ ਕਹਿ ਰਹੇ ਉਹ ਟਲ ਜਾਵੇ। ਇਸ ਨੂੰ ਵਾਹਿਗੁਰੂ ਕਰੇ ਕਿ ਖਤਮ ਕਰ ਦੇ। ਦੁਨੀਆ ਵਿੱਚ ਜੋ ਲਾਈਫ ਸੀ, ਬੜੇ ਖੁਸ਼ ਸਨ ਸਾਰੇ ਜਣੇ, ਉਹ ਉੱਦਾਂ ਹੀ ਰਹਿਣ, ਸਾਰੇ ਜਣੇ ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਸੋ ਇੱਥੇ ਆਪਣੀ ਅਰਦਾਸ ਦੇ ਨਾਲ ਆਪਾਂ ਇਹ ਵੀ ਸ਼ਾਮਲ ਕਰੀਏ, ਅਰਦਾਸ ਵਿੱਚ ਇਹ ਵੀ ਸ਼ਾਮਲ ਕਰੀਏ ਕਿ ਕਸ਼ਮੀਰੀਆਂ ਨੂੰ ਵੀ ਉਹਨਾਂ ਦਾ ਜੋ ਆਪਣਾ ਘਰ ਹੈ ਉਹ ਮਿਲ ਜਾਏ, ਉਹਨਾਂ ਦਾ ਜੋ ਕਰਫਿਊ ਲੱਗਿਆ ਹੋਇਆ ਹੈ ਉਹ ਹਟ ਜਾਵੇ। ਸੋ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਏ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਰੋਜ਼ ਇੱਕ ਦਿਨ ਸ਼ਾਮਲ ਹੋ ਜਾਂਦਾ ਹੈ ਕਸ਼ਮੀਰੀਆਂ ਦੀ ਟ੍ਰੈਜਿਕ ਜ਼ਿੰਦਗੀ ਦੇ ਵਿੱਚ ਜੀ। ਪਰ ਜਿਵੇਂ ਮੈਂ ਕਿਹਾ ਕਿ ਵੀ ਇਸ ਕਰੋਨਾ ਵਾਇਰਸ ਦਾ ਜਿਹੜਾ ਚਾਰੇ ਪਾਸੇ ਇੱਕ ਖੌਫ ਭਰਪ ਹੈ, ਉਸ ਦੇ ਥੱਲੇ ਬੜੇ ਸੈਂਟਰਲ ਜਿਹੜੇ ਇਸ਼ੂ ਨੇ ਉਹ ਸਾਰੇ ਹੀ ਸਾਈਡ ਟਰੈਕ ਵੀ ਹੋ ਗਏ, ਰਾਦਰ ਅਣਗੌਲਿਆਂ ਹੋ ਗਏ। ਉਹਨਾਂ 'ਚ ਕਸ਼ਮੀਰ ਵੀ ਹੈ, ਉਹਨਾਂ 'ਚ CAA ਵੀ ਹੈ, ਔਰ ਈਵਨ ਦਿੱਲੀ ਦੇ ਚੀਫ ਮਿਨਿਸਟਰ ਨੇ ਤਾਂ ਸ਼ਾਹੀਨ ਬਾਗ ਦੇ ਹਵਾਲੇ ਨਾਲ ਵੀ ਕਿਹਾ ਜੀ 50 ਤੋਂ ਜ਼ਿਆਦਾ ਲੋਕ ਇਕੱਠੇ ਨਾ ਰਹਿਣ। ਲੇਕਿਨ ਜ਼ਾਹਰ ਹੈ ਵੀ ਇਸ ਵੇਲੇ ਇਹੀ ਮੇਨ ਇਸ਼ੂ ਹੈ। ਈਵਨ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਸਤੇ ਜਿਹੜਾ ਉਧਰ ਯਾਤਰੂਆਂ ਦਾ ਜਾਣਾ ਬੰਦ ਕੀਤਾ ਹੈ, ਸ਼੍ਰੋਮਣੀ ਕਮੇਟੀ ਨੇ ਇਹਦੇ 'ਤੇ ਇਤਰਾਜ਼ ਕੀਤਾ ਹੈ। ਔਰ ਹੁਣ ਤਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਪਾਬੰਦੀ ਲੱਗ ਰਹੀ ਹੈ ਕਿ ਭਾਈ, ਔਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਸਿਆਣਪ ਤੋਂ ਕੰਮ ਲੈਣ ਵਾਲੀਆਂ ਨੇ। ਮੈਂ ਇਹਦੇ 'ਤੇ ਬਹੁਤਾ ਨਹੀਂ ਕਹਿਣਾ ਚਾਹੁੰਦਾ। ਕੱਲ੍ਹ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਸਾਂਝੀ ਕੀਤੀ ਸੀ। ਲੇਕਿਨ ਫਿਰ ਵੀ ਇਸ ਸਾਰੀ ਟ੍ਰੈਜਡੀ 'ਚ ਬੇਸ਼ੱਕ ਚਾਈਨਾ ਸਭ ਤੋਂ ਜ਼ਿਆਦਾ ਫਸਿਆ, ਉਹਨੇ ਕਾਫੀ ਕਾਬੂ ਵੀ ਪਾ ਲਿਆ, ਪਾਕਿਸਤਾਨ ਵੀ ਦੇ ਪ੍ਰਭਾਵ ਥੱਲੇ ਹੈ। ਲੇਕਿਨ ਚਾਈਨਾ ਔਰ ਪਾਕਿਸਤਾਨ ਨੂੰ ਘੱਟੋ ਘੱਟ ਕਸ਼ਮੀਰ ਵਾਦੀ ਦੇ 80 ਲੱਖ ਲੋਕ ਔਰ ਜੰਮੂ ਕਸ਼ਮੀਰ ਦਾ ਫਿਊਚਰ ਨਹੀਂ ਭੁੱਲਿਆ। ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਅਲਵੀ ਜਿਹੜੇ ਨੇ ਅੱਜ ਕੱਲ੍ਹ ਚੀਨ ਦੇ ਦੌਰੇ 'ਤੇ ਨੇ, ਔਰ ਉਹਦੇ 'ਚ ਉਹਨਾਂ ਨੇ ਆਲਰੇਡੀ ਇੱਕ ਜਿੱਥੇ ਚੀਨੀਆਂ ਦੇ ਨਾਲ ਇਕਸਾਰਤਾ ਔਰ ਯਕਜ਼ਦੀ ਦਾ ਪ੍ਰਗਟਾਵਾ ਵੀ ਸੀ ਕਿ ਉਸ ਟ੍ਰੈਜਡੀ 'ਚੋਂ ਉੱਥੇ ਆਪਸ ਦੇ ਵਿੱਚ ਟੁਗੈਦਰਨੈਸ ਦਾ ਮੈਸੇਜ ਵੀ ਹੈ। ਔਰ ਜਿਹੜੀ ਜੁਆਇੰਟ ਸਟੇਟਮੈਂਟ ਇਸ ਮੌਕੇ ਦੇ ਉੱਤੇ ਉਹਨਾਂ ਨੇ ਦਿੱਤੀ ਹੈ ਪ੍ਰੈਜ਼ੀਡੈਂਟ ਚਾਈਨਾ ਦੇ ਸ਼ੀ ਜਿਨਪਿੰਗ ਔਰ ਪ੍ਰੈਜ਼ੀਡੈਂਟ ਪਾਕਿਸਤਾਨ ਦੇ ਆਰਿਫ ਅਲਵੀ, ਉਹਦੇ 'ਚ ਉਹਨਾਂ ਨੇ ਕਿਹਾ both sides exchanged views on the situation in Jammu and Kashmir. The Pakistan side briefed the Chinese side on the latest developments, including its concerns, position and current urgent issues, said a joint statement posted on the Chinese Foreign Ministry website.
ਕਿ ਦੋਨਾਂ ਪ੍ਰੈਜ਼ੀਡੈਂਟਸ ਨੇ ਜੋ ਮੌਜੂਦਾ ਜੰਮੂ ਕਸ਼ਮੀਰ ਦੀ ਹਾਲਤ ਹੈ ਇਹਦੇ ਬਾਰੇ ਵਿਚਾਰ ਚਰਚਾ ਕੀਤੀ। ਪਾਕਿਸਤਾਨ ਨੇ ਚੀਨ ਨੂੰ ਬਰੀਫ ਕੀਤਾ ਜੋ ਡਿਵੈਲਪਮੈਂਟਸ ਕਸ਼ਮੀਰ ਦੇ ਵਿੱਚ ਚੱਲ ਰਹੀਆਂ ਔਰ ਉਹਨਾਂ ਦਾ ਫਿਕਰ ਕੀ ਹੈ, ਇਹਦੇ ਬਾਰੇ ਪੋਜੀਸ਼ਨ ਕੀ ਹੈ ਔਰ ਕਰੰਟ ਅਰਜੈਂਟ ਇਸ਼ੂ ਕੀ ਨੇ। ਜੀ ਸੋ ਜ਼ਾਹਰ ਹੈ ਕਿ ਇਸ ਜਦੋਂ ਕਿ ਏਡਾ ਵੱਡਾ ਕ੍ਰਾਈਸਿਸ ਕਰੋਨਾ ਨਾਲ ਰਿਲੇਟਡ ਹੈ, ਇਹ ਜੁਆਇੰਟ ਸਟੇਟਮੈਂਟ 'ਚ ਆਉਣਾ ਇਹ ਸ਼ੋਅ ਕਰਦਾ ਹੈ ਕਿ ਭਾਈ ਚਾਈਨਾ ਔਰ ਪਾਕਿਸਤਾਨ ਦੇ ਲਈ ਇਹ ਅਹਿਮੀਅਤ ਵਾਲਾ ਮੁੱਦਾ ਹੀ ਹੈ ਔਰ ਸਾਡੇ ਸ਼ਾਇਦ ਬਹੁਤਿਆਂ ਨੂੰ ਜੇ ਆਪਣਿਆਂ ਨੂੰ ਨਹੀਂ ਸਮਝ ਆਇਆ ਤਾਂ ਦੁਸ਼ਮਣ ਨੂੰ ਜ਼ਰੂਰ ਚੰਗੀ ਤਰ੍ਹਾਂ ਸਮਝ ਆਇਆ ਔਰ ਇੰਡੀਆ ਨੇ ਫੌਰਨ ਇਸ ਦੇ ਉੱਤੇ ਰਿਐਕਟ ਕੀਤਾ ਔਰ ਉਹਨਾਂ ਦੇ ਫੌਰਨ ਮਿਨਿਸਟਰੀ ਦੇ ਸਪੀਕਰ ਰਵੀਸ਼ ਕੁਮਾਰ ਨੇ ਇਸ ਦੇ ਉੱਤੇ ਕਿਹਾ ਔਰ ਇਹ ਖਬਰ ਹੈ ਕਿ ਇੰਡੀਆ ਸਲੈਮਸ ਚਾਈਨਾ ਪਾਕਿਸਤਾਨ ਫॉर ਰੈਫਰੈਂਸ ਟੂ ਜੰਮੂ ਐਂਡ ਕਸ਼ਮੀਰ ਇਨ ਜੁਆਇੰਟ ਸਟੇਟਮੈਂਟ ਕਿ ਉਹਨਾਂ ਨੇ ਕੰਡੈਮ ਕੀਤਾ ਔਰ ਰਵੀਸ਼ ਕੁਮਾਰ ਕਹਿੰਦਾ we reject the reference to Jammu and Kashmir in the joint statement issued by China and Pakistan after the recent visit of Pakistani president to China. We expect other countries, including China, not to comment on matters that are internal affairs of India and also to respect India's sovereignty and territorial integrity, just as India refrains from commenting on internal issues of other countries. ਕਿ ਅਸੀਂ ਜਿਹੜਾ ਜਿਵੇਂ ਬਾਕੀ ਦੇਸ਼ਾਂ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਦੇ, ਚਾਈਨਾ ਨੂੰ ਵੀ ਸਾਡੀ ਜਿਹੜੀ ਹੈ ਉਹ ਅੰਦਰੂਨੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗਰਿਟੀ ਇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ। ਪਰ ਇੱਕ ਗੱਲ ਜਿਹੜੀ ਇਹਦੇ 'ਚ ਉਹਨਾਂ ਨੇ ਅੱਗੇ ਵੱਧ ਕੇ ਕਹੀ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ which is in territory of India that has been illegally occupied by Pakistan since 1947. और उन्होंने कहा कि भी इंडिया इज़ रेजोल्यूटली अपोज टू एनी एक्शंस बाय अदर कंट्रीज टू चेंज द स्टेटस को इन पाकिस्तान ऑक्यूपाइड जम्मू एंड कश्मीर. वी कॉल ऑन पार्टीज कंसर्न टू सीज सच एक्शंस. सच इलीगल एक्टिविटीज़ विल नेवर बी एक्सेप्टेड बाय इंडिया. सो इहदे च कोई शक नहीं है कि ये अमरीका की शह के उत्ते जो इन्हां दा रवैया है उन्होंने ਇਹਦੇ 'ਚ ਅੱਗੇ ਜਾ ਕੇ ਇਵਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਵੀ ਟਾਰਗੇਟ ਕਰਦੇ ਆ ਕਿਹਾ ਜੀ ਕਿ ਇੰਡੀਆ ਦੀ ਟੈਰੀਟਰੀ ਹੈ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਔਰ ਦੂਸਰਾ ਇਹ ਸਾਡੀ ਟੈਰੀਟਰੀ ਹੈ ਔਰ ਅਸੀਂ ਇਹਦੇ 'ਚ ਕੋਈ ਵੀ ਇੰਟਰਫੀਅਰੈਂਸ ਐਕਸੈਪਟ ਨਹੀਂ ਕਰਾਂਗੇ। ਸੋ ਅਲਟੀਮੇਟਲੀ ਗੱਲ ਕਰੋਨਾ ਵਾਇਰਸ ਤੋਂ ਪਹਿਲਾਂ ਦੀ ਲੜਾਈ ਦੀ ਹੋਏ ਜਾਂ ਹੁਣ ਕਰੋਨਾ ਵਾਇਰਸ ਵੇਲੇ ਵੀ ਅਮਰੀਕਾ ਚਾਈਨਾ ਸਪੈਟ ਹੋਏ ਇੱਕ ਦੂਜੇ ਦੇ ਉੱਤੇ ਐਕੂਜ਼ੇਸ਼ਨਸ ਹੋਣ। ਸੋ ਜ਼ਾਹਰ ਹੈ ਵੀ ਲੜਾਈ ਅਲਟੀਮੇਟਲੀ ਇਕਨੋਮਿਕਲ ਦੇ ਉੱਤੇ ਹੀ ਜਾ ਕੇ ਮੁੱਕਦੀ ਹੈ ਔਰ ਜੋ ਇੰਡੀਆ ਨੇ ਵੀ ਉੱਥੇ ਹਕਾਮਤ ਕੀਤੀ ਕਰਨ ਦੀ ਕਿਤੇ ਨਾ ਕਿਤੇ ਇਹ ਕਿਉਂਕਿ ਅਮਰੀਕਾ ਨੇ ਇਸ ਹਵਾਲੇ ਨਾਲ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਜਿਹਨੇ 80 ਦੇਸ਼ਾਂ ਨੂੰ ਕਨੈਕਟ ਕਰਨਾ ਜਿਹਦੇ ਲਈ $380 ਬਿਲੀਅਨ ਚਾਈਨਾ ਨੇ ਸਪੈਂਡ ਕਰਨੇ ਨੇ ਜਿਹਦੇ 'ਚੋਂ ਕਾਫੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਉਹਦਾ ਇੱਕ ਹਿੱਸਾ ਹੈ ਔਰ ਇਸ ਸਾਰੇ ਨੂੰ ਵੀ ਸਾਬੋਤਾਜ ਕਰਨ ਦੇ ਲਈ ਹੀ ਕਿਉਂਕਿ ਜੇ ਹੁਣ ਇਹ ਸਟੇਟਹੁੱਡ ਦੀ ਗੱਲ ਕਰਦੇ ਨੇ ਕਿ ਜੰਮੂ ਕਸ਼ਮੀਰ ਨੂੰ ਅਸੀਂ ਜਿਹੜਾ ਸਟੇਟਹੁੱਡ ਦਾ ਉਹ ਦੇ ਦੇਣਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਲਰੇਡੀ ਲਦਾਖ ਨੂੰ ਵਾਪਸ ਇਹਨਾਂ ਨੇ ਨਾਲ ਨਹੀਂ ਬਣਾਉਣਾ ਔਰ ਉਹ ਸਾਰਾ ਹੀ ਖਿੱਤਾ ਇਕਨੋਮਿਕਲ ਕੋਰੀਡੋਰ ਦਾ ਲਦਾਖ ਖੇਤਰ ਦੇ ਨਾਲ ਲੱਗਦੇ ਆ ਗੁਜ਼ਰਦਾ ਸੋ ਉਹਨੂੰ ਉਹ ਯੂਨੀਅਨ ਟੈਰੀਟਰੀ ਰੱਖਣਗੇ ਔਰ ਇੱਧਰ ਇਹਨਾਂ ਨੂੰ ਇੱਕ ਸੂਬੇ ਵਾਂਗ ਜਿਵੇਂ ਆਮ ਵਿਕੇ ਹੋਏ ਪੰਜਾਬ 'ਚ ਕੈਪਟਨ ਅਮਰਿੰਦਰ ਜਾਂ ਬਾਦਲ ਹੈ ਜਾਂ ਦੂਜੇ ਸੂਬੇ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਵਿਕੇ ਹੋਏ ਲੋਕ ਉਹ ਅਬਦੁੱਲਾ ਟੱਬਰ ਦੇ ਹਵਾਲੇ ਕਰ ਦੇਣਗੇ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਇਹ ਇੱਕ ਸਾਰਾ ਪਲਾਟ ਹੈ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪਸੰਦ ਕੀਤਾ ਹੈ ਸਾਡਾ ਜਿਹੜਾ ਕਸ਼ਮੀਰ ਦੇ ਉੱਤੇ ਖਾਸ ਤੌਰ ਤੇ ਐਕਸ ਰਾਜ ਚੀਫ AS ਡੁਲਟ ਦਾ ਜਿਹੜਾ ਇੰਟਰਵਿਊ ਕਰਨ ਥਾਪਰ ਨਾਲ ਹੈ ਉਹਦੀ ਰੋਸ਼ਨੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਫਾਰੂਕ ਅਬਦੁੱਲਾ ਦੀ ਰਿਹਾਈ ਆਪਣੀ ਪਾਰਟੀ ਇਸ ਦੇ ਨਾਲ ਮੁਲਾਕਾਤ ਅਮਿਤ ਸ਼ਾਹ ਮੋਦੀ ਦਾ ਕਹਿਣਾ ਕਿ ਜੀ ਅਸੀਂ ਰੀਸਟੋਰ ਕਰਾਂਗੇ ਸਟੇਟ ਦਾ ਰੁਤਬਾ ਔਰ ਡੈਮੋਗ੍ਰਾਫਿਕਸ ਨਹੀਂ ਬਦਲੀਆਂ ਜਾਣਗੀਆਂ ਕਿ ਆਲਰੇਡੀ ਉਹਨਾਂ ਨੇ ਨਵੀਂ ਟ੍ਰੇਟਰਸ ਦੀ ਟੀਮ ਲੱਭ ਲਈ ਹੈ ਜਿਹਦੇ ਰਾਹੀਂ ਇਹ ਇੰਟਰਨੈਸ਼ਨਲ ਕਮਿਊਨਿਟੀ ਦੀਆਂ ਅੱਖਾਂ 'ਚ ਘੱਟਾ ਪਾਉਣਗੇ ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਅਲਵੀ ਦਾ ਦੌਰਾ ਵੀ ਸੀ ਉਹਦੀ ਟਾਈਮਿੰਗ ਬੜੀ ਚੰਗੀ ਹੈ ਔਰ ਜੰਮੂ ਕਸ਼ਮੀਰ ਜਿਹੜਾ ਇੰਡੀਅਨ ਆਕੂਪਾਈਡ ਹੈ ਉਹਦਾ ਜ਼ਿਕਰ ਹੋਣਾ ਇਹ ਦੱਸਦਾ ਹੈ ਕਿ ਇਹਨਾਂ ਦੋਨਾਂ ਤਾਕਤਾਂ ਨੇ ਕਸ਼ਮੀਰ ਮੁੱਦੇ ਨੂੰ ਜਿਹੜਾ ਬੈਕ ਬਰਨਰ ਤੇ ਨਹੀਂ ਰੱਖਿਆ ਉਹ ਉਵੇਂ ਹੀ ਇਹਨਾਂ ਦੇ ਲਈ ਅਹਿਮੀਅਤ ਵਾਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਨ।
ਅਬਰਾਹਮ ਸਾਨੂੰ ਲਿਖਦੇ ਨੇ ਸਲਾਮ, ਫਿਰ ਉਹਨਾਂ ਨੇ ਲਿਖਿਆ ISI ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਫਿਰ ਉਹਨਾਂ ਨੇ ਲਿਖਿਆ ਆਮ ਫਰੋਮ ਗਿਲਗਤ ਬਾਲਿਸਤਾਨ ਪਾਕਿਸਤਾਨ, ਫਿਰ ਉਹ ਸਾਨੂੰ ਗੁੱਡ ਨਾਈਟ ਕਹਿ ਕੇ ਚਲੇ ਗਏ ਨੇ ਮੇਰੇ ਖਿਆਲ 'ਚ, ਕਹਿੰਦੇ ਨੇ ਕਿ ਸਵੀਟ ਡ੍ਰੀਮ, ਥੈਂਕ ਯੂ ਸੋ ਮਚ। ਸੋ ਸਾਡੇ ਕੋਲ ਮੈਸੇਜ ਹੈ ਸੈਫ ਸਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ, ਸੁਰਿੰਦਰ ਸਿੰਘ ਜੀ ਫਤਿਹ ਭੇਜਦੇ ਨੇ, ਫਿਰ ਸਾਨੂੰ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੁਣ ਸਮਾਂ ਬਹੁਤ ਸਹੀ ਹੈ, ਫਿਰ ਉਹਨਾਂ ਨੇ ਲਿਖਿਆ ਪਰ। ਫਿਰ ਅੱਗੇ ਹੈਗਾ ਪਾਕ ਡਿਫੈਂਡਰ ਜੀ ਸਾਨੂੰ ਲਿਖਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ। ਸੋ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਸਾਨੂੰ ਲਿਖਿਆ ਅੱਗੋਂ ਲਿਖਿਆ ਕਿ ਸੋਨਾ ਰੱਬ ਸਭ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੇ, ਥੈਂਕ ਯੂ ਸੋ ਪਾਕ ਮਚ। ਡਿਫੈਂਡਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ, ਰੱਬ ਰਹਿਮਤ ਕਰੇ। ਸੋ ਸਾਨੂੰ ਚੌਧਰੀ ਅਫਸ਼ਾਕ ਵੀ ਆਪਣਾ ਪਿਆਰ ਭੇਜਦੇ ਨੇ, ਨਜ਼ੀਮ ਸ਼ਾਹ ਜੀ ਲਿਖਦੇ ਨੇ ਸਲਾਮ ਸਰਦਾਰ ਜੀ, ਰੱਬ ਤੁਹਾਨੂੰ ਖੁਸ਼ ਰੱਖੇ ਆਮੀਨ। ਫਿਰ ਅਰਸ਼ਦ ਰਾਜਾ ਜੀ ਸਾਨੂੰ ਹਮੇਸ਼ਾ ਤਰ੍ਹਾਂ ਦੋਨਾਂ ਨੂੰ ਲਿਖਦੇ ਨੇ ਕਿ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ, ਸੇਮ ਹੇਅਰ। मोहम्मद चौधरी जी लिखते हैं डॉक्टर साहब एंड माई सिस्टर नीलम सलाम ऑल ऑफ यू, माई क्वेश्चन इज क्या आपको नहीं लगता कि अल्लाह हम सब से नाराज है जो हम सब पर इस बीमारी की शुरुआत में आई है? देखो गेम ਤਾਂ ਭਾਵੇਂ ਥਲੜੇ ਸ਼ੈਤਾਨ ਖੇਡ ਰਹੇ ਹੋਣ, ਪਰ ਇਹ ਰੱਬ ਦਾ ਹੀ ਵੱਡਾ ਡਿਜ਼ਾਈਨ ਹੁੰਦਾ ਹੈ। ਔਰ ਮੈਂ ਸਮਝਦਾ ਵੀ ਕਿਉਂਕਿ ਅਸੀਂ ਈਮਾਨ 'ਚ ਰੱਬ ਦੇ ਹੁਕਮ 'ਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਇਹੀ ਸਮਝਦੇ ਹਾਂ ਕਿ ਭਾਈ ਸਾਡੇ ਹੀ ਗੁਨਾਹ ਨੇ ਕਿ ਕਈ ਵਾਰ ਰੱਬ ਸਾਨੂੰ ਯਾਦ ਦਹਾਨੀ ਕਰਵਾਉਣ ਦੇ ਲਈ ਕੁਛ ਇਸ ਕਿਸਮ ਦਾ ਭਾਣਾ ਵਰਤਾਂਦਾ ਹੈ, ਪਰ ਉਸ ਦੇ ਲਈ ਸਾਨੂੰ ਪ੍ਰਬੰਧ ਕਰਨਾ, ਉਸ ਨੂੰ ਸੁਧਾਰਨ ਦੀ ਗੱਲ ਕਰਨਾ, ਇਹ ਸਾਡੇ ਲਈ ਜਿਹੜਾ ਉਹ ਲਾਜ਼ਮ ਹੈ, ਜਿਹਨੂੰ ਅਸੀਂ ਕਹਾਂਗੇ ਵੀ ਤੋਬਾ ਕਰਨਾ। ਜੀ ਬਿਲਕੁਲ। ਮੁਹੰਮਦ ਚੌਧਰੀ ਸਾਨੂੰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਹਰਦੀਪ ਦੁੱਕ ਚੋਕਰ ਲਿਖਦੇ ਨੇ ਡਾਕਟਰ ਸਾਹਿਬ ਸ਼ੋਕਰ ਲਿਖਦੇ ਨੇ ਡਾਕਟਰ ਸਾਹਿਬ ਯੂ ਆਰ ਵੈਰੀ ਗੁੱਡ ਸਰ, ਗॉड ਬਲੈਸ ਯੂ, ਥੈਂਕਸ। ਬਹੁਤ ਸ਼ੁਕਰੀਆ ਹਰਦੀਪ ਜੀ। ਜੀ ਮੁਹੰਮਦ ਚੌਧਰੀ ਜੀ ਲਿਖਦੇ ਨੇ ਡਾਕਟਰ ਸਾਹਿਬ गॉड ਬਲੈਸ ਯੂ, ਐਂਡ ਸੀਕਿੰਗ ਟੂਥ ਜੀ ਲਿਖਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਐਂਡ ਪ੍ਰਿਤਪਾਲ ਸਿੰਘ ਚੇਨਾ ਲਿਖਦੇ ਨੇ ਡਾਕਟਰ ਸਾਹਿਬ ਥੈਂਕਸ ਯੂਅਰ। एंड फिर दविंदर गिल लिखते हैं गॉड ब्लेस यू डॉक्टर साहब, थैंक यू सो मच। एंड ईशान खान जी लिखते हैं डॉक्टर साहब नोइंग दैट लिखा डॉक्टर साहब नोइंग व्हाट्स हैपनिंग इन इंडिया, व्हाट शुड मुस्लिम्स, सिख्स एंड अदर शुड डू हु लुकिंग फॉर जस्टिस एंड फ्रीडम? ईशान खान जी ਤੁਹਾਡਾ ਬਹੁਤ ਵਧੀਆ ਸਵਾਲ ਹੈ। ਦੇਖੋ ਹੁਣ ਤਾਂ ਸਾਰੇ ਦਰਵਾਜ਼ੇ ਬੰਦ ਨੇ, ਹੁਣ ਤਾਂ ਇਹ ਹੈ ਕਿ ਇਨਸਾਫ ਦੇ ਲਈ ਖਲੋਣਾ, ਲੜਨਾ ਔਰ ਆਪਣੇ ਹੱਕ ਲੈਣੇ, ਹੁਣ ਤਾਂ ਇਹੀ ਹੈ ਵੀ ਸਾਡੇ ਹੱਕ ਇੱਥੇ ਰੱਖ, ਬਿਲਕੁਲ ਇਸ ਸਪਿਰਿਟ ਦੇ ਨਾਲ ਟੂ ਫਾਈਟ ਬੈਕ। ਹੋਰ ਕੋਈ ਚਾਰਾ ਨਹੀਂ ਹੈ ਜਾਂ ਹੋਰ ਕੋਈ ਐਵਨਿਊ ਨਹੀਂ ਹੈ ਜਿੱਥੋਂ ਕਿ ਜਸਟਿਸ ਮਿਲ ਸਕੇ। ਬਿਲਕੁਲ। ਖਾਨ ਬਾਬਾ ਜੀ ਸਾਨੂੰ ਡਾਕਟਰ ਸਾਹਿਬ ਤੁਸਾਂ ਨਾ ਤਜ਼ੀਆ ਹਮੇਸ਼ਾ ਕੀ ਤਰ੍ਹਾਂ ਬਹੁਤ ਵਧੀਆ ਹੁੰਦਾ ਹੈ, ਖਾਲਸਾ ਜ਼ਿੰਦਾਬਾਦ ਉਹਨਾਂ ਲਿਖਿਆ ਐਂਡ ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਖਾਨ ਬਾਬਾ ਜੀ। ਅਬਦੁਲ ਸੀ ਐਚ ਲਿਖਤੇ ਨੇ ਸਲਾਮ ਡਾਕਟਰ ਸਾਹਿਬ। एंड सोहेल भट्ट जी लिखते हैं डॉक्टर साहब ट्रंप प्रेसिडेंसी इज ए सीरियस डेंजर टू वर्ल्ड बिकॉज अमेरिकन्स वांट टू हैव कंट्रोल ऑफ नेचुरल रिसोर्सेज, innovations of other Germans must not hand over anti-coronavirus to Americans. Anti-corona vaccine. ਸੁਹੇਲ ਭੱਟ ਜੀ, ਮੈਂ ਸਮਝਦਾ ਵੀ ਜਰਮਨ ਸਰਕਾਰ ਨੇ ਵੀ ਉਹ ਦੂਜਾ ਬੜਾ ਫਰਮ ਸਟੈਂਡ ਲਿਆ। ਜੇ ਉਹ ਸਟੇਟਮੈਂਟ ਨਾ ਦਿੰਦੇ ਤਾਂ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ ਵੀ ਇਹ ਕੀ ਸੌਦੇਬਾਜ਼ੀ ਕਰਨਾ ਚਾਹੁੰਦਾ ਹੈ। ਔਰ ਅਨਫੋਰਚੂਨੇਟਲੀ ਹੈ ਵੀ ਇਸ ਵੇਲੇ ਦੁਨੀਆ 'ਚ ਇੱਥੇ ਟਰੰਪ ਹੈ, ਇੰਗਲੈਂਡ ਦੇ ਵਿੱਚ ਜੌਨਸਨ ਹੈ, ਬਰਾਉਨ ਜੌਨਸਨ, ਭਾਰਤ ਦੇ ਵਿੱਚ ਮੋਦੀ ਹੈ। ਥਰਡ ਕਲਾਸ ਲੋਕ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਦੁਨੀਆ ਦੇ ਵੱਡੇ ਹਿੱਸੇ ਨੇ। ਜੀ ਬਿਲਕੁਲ। ਮੁਹੰਮਦ ਅਸਲਮ CH ਲਿਖਦੇ ਨੇ ਮਾਈ ਸਲਾਮ ਡਾਕਟਰ ਸਾਹਿਬ ਐਂਡ ਸਿਸਟਰ ਸਲਾਮ ਸਿਸਟਰ ਨੀਲਮ, ਥੈਂਕ ਯੂ ਸੋ ਮਚ। ਐਂਡ ਫਿਰ ਸਾਡੇ ਕੋਲ ਮੈਸੇਜ ਹੈ ਮੁਹੰਮਦ, ਫਿਰ ਉਹਨਾਂ ਦਾ ਮੈਸੇਜ ਹੈ ਕਹਿੰਦੇ ਮੇ ਅੱਲਾ ਰਿਵਾਰਡ ਯੂ ਫॉर ਕੰਸਰਨ ਫॉर ਓਪਰੈਸਡ ਕਸ਼ਮੀਰੀ ਮੁਸਲਿਮਸ। ਮੁਹੰਮਦ ਅਸਲਮ ਜੀ ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਫਰਜ਼ ਹੈ, ਕੋਈ ਆਸਾਨ ਨਹੀਂ ਹੈ। ਔਰ ਇੱਕ ਰੱਬ ਦੇ ਬੰਦੇ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਜ਼ੁਲਮ ਹੁੰਦਾ ਉਹਦੇ ਖਿਲਾਫ ਆਵਾਜ਼ ਚੁੱਕਣੀ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਔਰ ਅਸੀਂ ਆਪਣਾ ਫਰਜ਼ ਹੀ ਨਿਭਾ ਰਹੇ ਹਾਂ। ਫਿਰ ਸੁਹੇਲ ਭੱਟ ਜੀ ਲਿਖਦੇ ਨੇ ਡਾਕਟਰ ਸਾਹਿਬ ਇੰਡੀਅਨਸ ਕੋ ਝੂਠ ਆਈ ਥਿੰਕ ਉਹਨਾਂ ਬੋਲਦਿਆਂ ਸ਼ਰਮ ਨਹੀਂ ਆਉਂਦੀ, ਈਸਟ ਪਾਕਿਸਤਾਨ ਵਿੱਚ ਦੂਜੇ ਮੁਲਕ ਵਿੱਚ ਮੁਦਾਖਲਤ। ਹਾਂਜੀ
ਮੁਦਾਖਲਤ ਨਹੀਂ ਸੀ। ਹਾਂ, ਹੁਣ ਉਹ ਚੀਨ ਨੂੰ ਤਾਂ ਕਹਿ ਰਹੇ ਨੇ ਜੀ ਸਾਡੇ ਨਾਲ ਕਰੋ, ਇਹਨਾਂ ਨੇ ਤਾਂ ਫੌਜ ਭੇਜ ਕੇ ਮੁਲਕ ਤੋੜਿਆ, ਜੀ ਜਿਹੜਾ ਮਸ਼ਰਕੀ ਪਾਕਿਸਤਾਨ ਸੀ ਉਹਨੂੰ ਬੰਗਲਾਦੇਸ਼ ਬਣਾਇਆ। ਬਿਲਕੁਲ। ਸੋਹਨ ਮੱਲੀ ਲਿਖਦੇ ਨੇ ਡਾਕਟਰ ਸਾਹਿਬ ਜੀ, ਸਿਸਟਰ ਨੀਲਮ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਸੀਂ ਸਾਨੂੰ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿ ਐਵਰੀ ਟਿਊਜ਼ਡੇ ਆਪਾਂ ਗੱਲਬਾਤ ਕਰਾਂਗੇ ਸੂਫੀ ਫਕੀਰਾਂ ਦੇ ਜੋ ਕਲਾਮ ਨੇ ਉਹਨਾਂ ਦੇ ਉੱਪਰ। ਸੋ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਹਜ਼ਰਤ ਸੁਲਤਾਨ ਬਾਹੂ ਜੀ ਹੋਰਾਂ ਦੇ ਕਲਾਮਾਂ ਦੇ ਉੱਪਰ। ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸਲਾਮ ਦੇ ਵਿੱਚ ਸੂਫੀ ਫਕੀਰਾਂ ਦਾ ਇੱਕ ਵੱਡਾ ਮਰਾਤਬ ਹੈ। ਬਿਲਕੁਲ। ਉਹਨਾਂ ਨੇ ਇਸ਼ਕ ਨੂੰ, ਇਸ਼ਕ ਹਕੀਕੀ ਨੂੰ ਆਧਾਰ ਬਣਾ ਕੇ ਰੱਬ ਨੂੰ ਆਪਣਾ ਆਪਾ ਸਮਰਪਿਤ ਕੀਤਾ ਹੈ ਜੀ। ਮੇਨ ਸਟ੍ਰੀਮ ਇਸਲਾਮ ਨਾਲੋਂ ਵੱਖਰਾ ਇੱਕ ਹਿੱਸਾ ਜ਼ਰੂਰ ਹੈ ਕਿ ਜਿਵੇਂ ਸਿੱਖਇਜ਼ਮ ਦੇ ਵਿੱਚ ਗੁਰੂ ਦਾ ਰੁਤਬਾ ਹੈ ਕਿ ਰੱਬ ਨੂੰ ਜਾਣਨ ਲਈ, ਰੱਬ ਨੂੰ ਪਛਾਣਨ ਲਈ, ਰੱਬ ਨਾਲ ਮੁਹੱਬਤ ਲਈ ਗੁਰੂ ਦਾ ਰਸਤਾ ਜਿਹੜਾ ਹੈ ਉਹ ਇੱਕ ਅਹਿਮੀਅਤ ਰੱਖਦਾ ਹੈ, ਗੁਰਮਤ ਦੇ ਉੱਤੇ ਖਲੋਣਾ। ਇਸੇ ਤਰ੍ਹਾਂ ਸੂਫੀਜ਼ਮ 'ਚ ਜਿਹੜਾ ਉਹਨਾਂ ਦਾ ਪੀਰ ਹੈ ਉਹਦੇ ਲਈ ਲਫ਼ਜ਼ ਮੁਰਸ਼ਦ ਇਸਤੇਮਾਲ ਹੁੰਦਾ ਹੈ। ਔਰ ਪੰਜਾਬ ਦੇ ਵਿੱਚ ਤਾਂ ਖਾਸ ਤੌਰ 'ਤੇ ਅਸੀਂ ਇਕੱਲਾ ਇਸ ਨੂੰ ਇੱਕ ਸੂਫੀ ਮੈਸੇਜ ਨਹੀਂ ਦੇਖਦੇ। ਸੂਫੀਆਂ ਦਾ ਇੱਕ ਵੱਡਾ ਹਾਂ ਪੱਖੀ ਸੀ ਵੀ ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਪੰਜਾਬੀ ਜ਼ਬਾਨ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ ਪ੍ਰੋਡਿਊਸ ਕੀਤਾ। ਔਰ ਜੇ ਅਸੀਂ ਪੰਜਾਬੀ ਜ਼ਬਾਨ ਦੇ ਪਿਤਾਮਾ ਕਹੀਏ ਜਿਨ੍ਹਾਂ ਨੇ ਪੰਜਾਬੀ 'ਚ ਕਲਾਮ ਰਚਿਆ, ਤੇ ਬਾਬਾ ਫਰੀਦ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ ਲਗਭਗ 250 ਸਾਲ ਪਹਿਲਾਂ ਹੋਏ ਨੇ, ਆਲਮੋਸਟ 800 ਸਾਲ ਪਹਿਲਾਂ ਉਹਨਾਂ ਨੇ ਪੰਜਾਬੀ ਦੇ ਵਿੱਚ ਰਚਨਾ ਜਿਹੜਾ ਉਹਨਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ। ਬਹੁਤ ਸਾਰੇ ਸੂਫੀ ਜਿਹੜੇ ਇਸ ਪੀਰੀਅਡ 'ਚ ਜਿਨ੍ਹਾਂ ਦੇ ਕਲਾਮ ਨੂੰ ਅੱਜ ਵੀ ਜਿਹੜੇ ਪ੍ਰੋਮੀਨੈਂਟ ਸਿੰਗਰ ਨੇ ਉਹ ਗਾਉਂਦੇ ਨੇ। ਔਰ ਇਸ ਇਸ਼ਕ ਹਕੀਕੀ ਦੇ ਰਸਤੇ ਦੇ ਜਿਹੜੇ ਸੀਕਰ ਨੇ, ਜਿਹੜੇ ਤਾਲਿਬ ਨੇ, ਉਹ ਉਹਨਾਂ ਤੋਂ ਜਿਹੜਾ ਫਾਇਦਾ ਲੈਂਦੇ ਨੇ, ਉਸ ਨੂੰ ਇੰਜੋਏ ਕਰਦੇ ਨੇ। ਉਹਨਾਂ ਦੇ ਵਿੱਚ ਜਿਹੜੇ ਵੱਡੇ ਫਕੀਰ ਨੇ ਸੁਲਤਾਨ ਬਾਹੂ, ਔਰ ਬੇਸ਼ੱਕ 18ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ
ਹਾਸ਼ਮ ਦੀ ਗੱਲ ਵੀ ਕਰਦੇ ਹਾਂ, ਸ਼ਾਹ ਹੁਸੈਨ ਦੀ ਗੱਲ ਵੀ ਕਰਦੇ ਹਾਂ, ਬਾਬਾ ਬੁੱਲੇ ਸ਼ਾਹ ਦੀ ਗੱਲ ਵੀ ਕਰਦੇ ਹਾਂ। ਉਹਨਾਂ ਨੂੰ ਵੀ ਅਸੀਂ ਆਪਣੇ ਲਿਆਵਾਂਗੇ, ਪਰ ਜਿਸ ਦੇ ਨਾਲ ਅਸੀਂ ਇਹ ਟਿਊਜ਼ਡੇ ਦਾ ਦਿਨ ਹੁਣ ਇਸ ਦੇ ਲਈ ਫਿਕਸ ਕੀਤਾ ਹੈ, ਹਜ਼ਰਤ ਸੁਲਤਾਨ ਬਾਹੂ। ਔਰ ਹਜ਼ਰਤ ਸੁਲਤਾਨ ਬਾਹੂ ਜਿਨ੍ਹਾਂ ਦੇ ਬਹੁਤ ਸਾਰੇ ਕਲਾਮ ਦੇ ਅਖੀਰ 'ਚ ਲਫ਼ਜ਼ ਹੂ ਲੱਗਦਾ ਹੈ, ਔਰ ਇਹਨਾਂ ਨੂੰ ਬਹੁਤ ਸਾਰਿਆਂ ਨੇ ਗਾਇਆ ਹੈ, ਬਹੁਤ ਸਾਰੇ ਇਹ ਜਿਹੜਾ ਚਰਚਾ ਦਾ ਵਿਸ਼ਾ ਹੁੰਦਾ ਹੈ। ਇਹਨਾਂ ਦਾ ਜਿਹੜਾ ਲਾਈਫ ਟਾਈਮ ਪੀਰੀਅਡ ਹੈ 1631 ਦੇ ਵਿੱਚ ਪਿੰਡ ਅਵਾਨ ਜ਼ਿਲ੍ਹਾ ਝੰਗ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਔਰ 1691 ਦੇ ਵਿੱਚ ਇਹ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ। ਲਗਭਗ 60 ਸਾਲ ਦੀ ਇਹਨਾਂ ਦੀ ਉਮਰ ਹੈ। ਔਰ ਜਿਵੇਂ ਸੂਫੀਆਂ ਦੇ ਵਿੱਚ ਅੱਡ ਸਕੂਲ ਆਫ ਥਾਟ ਨੇ, ਕਾਦਰੀ ਸਕੂਲ ਦੇ ਨਾਲ ਇਹਨਾਂ ਦਾ ਤਾਲੁਕ ਹੈ, ਔਰ ਇਹਨਾਂ ਦੇ ਮੁਰਸ਼ਦ ਹਜ਼ਰਤ ਹਬੀਬੁੱਲਾ ਇਹ ਸਨ। ਔਰ ਇਹਨਾਂ ਨੇ ਸਿਰਫ ਇਹੀ ਨਹੀਂ ਕਿ ਪੰਜਾਬੀ ਦਾ ਤਾਂ ਪੋਪੂਲਰ ਹੈ ਕਿਉਂਕਿ, ਪਰ ਇਹ ਪਰਸ਼ੀਅਨ ਦੇ, ਫਾਰਸੀ ਦੇ ਬਹੁਤ ਵੱਡੇ ਸਕਾਲਰ ਸੀ। ਔਰ ਇਹਨਾਂ ਦੀਆਂ ਦੋ ਜਿਹੜੀਆਂ ਲਿਖਤਾਂ ਪਰਸ਼ੀਅਨ ਦੇ ਵਿੱਚ, ਨੂਰੁਲ ਹੁਦਾ ਲਾਈਟ ਆਫ ਗਾਈਡੈਂਸ ਤੇ ਰਿਸਾਲੇ ਰੂਹੀ ਬੁੱਕ ਆਫ ਸੋਲ, ਇਹ ਬੜੀਆਂ ਪ੍ਰਚਲਿਤ ਨੇ। ਔਰ ਪੰਜਾਬੀ ਦੇ ਵਿੱਚ ਇਹਨਾਂ ਨੇ ਸੀ ਹਰਫੀਆਂ ਲਿਖੀਆਂ। ਔਰ ਇਹ ਜਿਹੜੇ ਅੱਜ ਉਹਨਾਂ ਦੇ ਕਲਾਮ ਦੇ 3 ਕਪਲੇਟ ਜਿਹੜੇ ਮੈਂ ਚੁਣੇ ਨੇ, ਇਹ ਇੱਕ ਜਿਵੇਂ ਉਸ ਪੀਰੀਅਡ ਦੀ ਸ਼ਾਇਰੀ ਦਾ ਇੱਕ ਹਿੱਸਾ ਹੁੰਦਾ ਸੀ ਕਿ ਜਿਵੇਂ ਜੇ ਅਰੈਬਿਕ ਦਾ ਜਿਹੜਾ ਐਲਫਾਬੈਟ ਹੈ, ਅਲਫ ਬੇ ਪੇ ਟੇ ਸੇ ਨੇ ਜੀਮ ਚੇ, ਉਹਨਾਂ ਲਫ਼ਜ਼ਾਂ ਦੇ ਉੱਤੇ ਲਿਖਣਾ, ਜਾਂ ਮਹੀਨਿਆਂ ਦੇ ਨਾਵਾਂ ਦੇ ਉੱਤੇ ਲਿਖਣਾ, ਜਾਂ ਦਿਨ ਜਿਹੜੇ ਨੇ ਜਿਵੇਂ ਸੋਮਵਾਰ ਹੈ, ਮੰਗਲਵਾਰ ਹੈ, ਬੁੱਧਵਾਰ ਹੈ, ਜੁਮੇ ਰਾਤ ਹੈ ਵੀਰਵਾਰ ਲਈ, ਔਰ ਜੁਮਾ ਫਰਾਈਡੇ, ਇਸ ਦੇ ਉੱਤੇ ਵੀ ਰਚਨਾਵਾਂ ਨੇ। ਸੋ ਜਿਹੜੀਆਂ ਇਹ ਅੱਜ ਦੇ ਤਿੰਨੋਂ ਹੀ ਉਹਨਾਂ ਦੇ ਕਪਲੇਟ ਅਲਫ ਦੇ ਉੱਤੇ ਨੇ। ਹੁਣ ਇਹ ਅਰੈਬਿਕ ਜਿਹਨੂੰ ਬਾਅਦ ਦੇ ਵਿੱਚ ਅਸੀਂ ਉਰਦੂ ਕਹਿੰਦੇ ਹਾਂ, ਉਸ ਦੀ ਐਲਫਾਬੈਟ ਦਾ ਪਹਿਲਾ ਲਫ਼ਜ਼ ਹੈ ਅਲਫ। ਹੁਣ ਅਲਫ ਜਿਹੜਾ ਹੈ, ਅੱਲਾ ਵੀ ਅਲਫ ਦੇ ਨਾਲ ਲਿਖਿਆ ਜਾਂਦਾ ਹੈ। ਔਰ ਜ਼ਾਹਰ ਹੈ ਕਿ ਇਹ ਇਸ ਤੋਂ ਅੱਗੇ ਤਾਂ ਫਿਰ ਲੋੜ ਹੀ ਨਹੀਂ ਰਹਿੰਦੀ, ਜਦੋਂ ਅੱਲਾ ਆ ਗਿਆ ਬਾਕੀ ਤਾਂ ਸਾਰਾ ਕੁਝ ਹੀ ਆ ਗਿਆ ਉਸ ਦੇ ਵਿੱਚ। ਜਿਵੇਂ ਗੁਰੂ ਨਾਨਕ ਸਾਹਿਬ ਦਾ ਹੁੰਦਾ ਵੀ ਪੱਟੀ ਪੜੀ ਲਿਖਿਆ, ਤਾਂ ਜਦੋਂ ਪਹਿਲਾ ਲਫ਼ਜ਼ ਹੀ ਲਿਖਿਆ ਗਿਆ ਇੱਕ ਓਂਕਾਰ ਦੇ ਨਾਲ ਹੀ ਸ਼ੁਰੂ ਹੋਇਆ ਵੀ ਇੱਕ ਰੱਬ ਹੈ, ਬਾਕੀ ਤਾਂ ਫਿਰ ਸਾਰੀ ਖੇਡ ਉਹਦੀ ਹੈ। ਸੋ ਉਹਨਾਂ ਦਾ ਪਹਿਲਾ ਕਪਲੇਟ ਹੈ ਅਲਫ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿੱਚ ਲਾਈ ਹੂ, ਨਫੀ ਅਸਬਾਦ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾਈ ਹੂ, ਅੰਦਰ ਬੂਟੀ ਮੁਸ਼ਕ ਰਚਾਇਆ, ਜਾਂ ਫੁੱਲਣ ਤੇ ਆਈ ਹੂ, ਜੀਵੇ ਮੁਰਸ਼ਦ ਕਾਮਲ ਬਾਹੂ, ਜੈ ਇਹ ਬੂਟੀ ਲਾਈ ਹੂ। ਹੁਣ ਇਹ ਮੈਸੇਜ ਬੜਾ ਕਲੀਅਰ ਹੈ ਕਿ ਵੀ ਇਹ ਹੈ ਕਿ ਇਸ਼ਕ ਹਕੀਕੀ ਦਾ ਜਿਹੜਾ ਬੂਟਾ ਹੈ ਤੁਹਾਡੇ ਅੰਦਰ, ਜਿਹੜਾ ਉਹ ਪਿਆਰ ਦਾ ਚਸ਼ਮਾ ਹੈ, ਕਿਵੇਂ ਲੱਗਦਾ ਹੈ। ਔਰ ਜਿਵੇਂ ਮੈਂ ਕਿਹਾ ਵੀ ਗੁਰੂ ਦੀ ਅਹਿਮੀਅਤ ਹੈ ਸਿੱਖ ਥਾਟ 'ਚ, ਮੁਰਸ਼ਦ ਸੂਫੀ ਇਸਲਾਮ ਦੇ ਵਿੱਚ ਸੈਂਟਰ ਹੈ ਜਿਹੜਾ ਉਸ ਦੇ ਨਾਲ ਲਾਉਂਦਾ ਹੈ। ਇਸ ਲਈ ਬਹੁਤ ਵਾਰ ਜਿਹੜਾ ਕਲਾਮ ਹੈ ਉਹ ਮੁਰਸ਼ਦ ਦੀ ਸਿਫਤ ਸਲਾਹ 'ਚ ਹੁੰਦਾ ਹੈ, ਕਿਉਂਕਿ ਉਹਦੇ ਰਾਹੀਂ ਰੱਬ ਤੱਕ ਪਹੁੰਚ ਹੁੰਦੀ ਹੈ। ਔਰ ਜਿਵੇਂ ਈਵਨ ਕਬੀਰ ਸਾਹਿਬ ਦਾ ਕਬੀਰ ਬੀਚਕ ਗ੍ਰੰਥ ਦੇ ਵਿੱਚ ਇੱਕ ਸ਼ਲੋਕ ਹੈ ਕਿ ਗੁਰੂ ਗੋਬਿੰਦ ਦੋਨੋਂ ਖੜੇ, ਕਾਂਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਨੇ ਜਿਨ ਮਾਲਕ ਦਿਆ ਮਿਲਾਏ, ਕਿ ਜਿਨ ਗੋਬਿੰਦ ਦਿਆ ਮਿਲਾਏ। ਕਿ ਹੁਣ ਉਹ ਕਹਿੰਦੇ ਨੇ ਕਿ ਗੁਰੂ ਔਰ ਰੱਬ ਦੋਨੋਂ ਖੜੇ ਨੇ, ਮੈਂ ਕਿਹਦੇ ਪੈਰੀਂ ਪਾਵਾਂ ਪਹਿਲਾਂ। ਉਹ ਕਹਿੰਦਾ ਵੀ ਬਲਿਹਾਰ ਜਾਵਾਂ ਆਪਣੇ ਗੁਰੂ ਤੋਂ ਜਿਹਨੇ ਮੈਨੂੰ ਗੋਬਿੰਦ ਦੇ ਨਾਲ ਮਿਲਾਇਆ। ਸੋ ਇਹਦੇ 'ਚ ਹਜ਼ਰਤ ਸੁਲਤਾਨ ਬਾਹੂ ਕਹਿੰਦੇ ਨੇ, ਹੁਣ ਚੰਬੇ ਦਾ ਫੁੱਲ ਖੁਸ਼ਬੂ ਹੈ ਜੀ, ਉਹਨੂੰ ਤੁਸੀਂ ਚਮੇਲੀ ਨੂੰ ਅਸੀਂ ਜੈਸਮੀਨ ਕਹਿੰਦੇ ਹਾਂ ਪੰਜਾਬੀ 'ਚ ਹੀ। ਇਹ ਬਹੁਤ ਸਾਰਾ ਚੰਬੇ ਦੇ ਫੁੱਲ ਦੇ ਨਾਲ ਖੁਸ਼ਬੂ, ਜਦੋਂ ਫ੍ਰੈਗਰੈਂਸ ਦੀ ਗੱਲ ਹੈ ਕਿ ਇਹ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਲਫ ਹੈ ਇਹ ਅੱਲਾ ਦੀ ਬੰਦਗੀ, ਉਸ ਦੇ ਪਿਆਰ ਦੀ ਜਿਹੜੀ ਚੰਬੇ ਦੀ ਬੂਟੀ ਹੈ, ਇਹ ਮੁਰਸ਼ਦ ਦੀ ਬਦੌਲਤ, ਉਸ ਦੀ ਸੰਗਤ ਮੈਨੂੰ ਮਿਲੀ, ਮੇਰੇ ਮਨ ਦੇ ਵਿੱਚੋਂ ਤਲਬ ਜਾਗੀ, ਔਰ ਨਫੀ ਅਸਬਾਦ ਦਾ ਪਾਣੀ ਮਿਲਿਆ। ਨਫੀ ਹੈ ਬਦੀ, ਅਸਬਾਦ ਹੈ ਨੇਕੀ, ਕਿ ਇਹ ਨੇਕੀ ਔਰ ਬਦੀ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾ। ਤੇ ਹੌਲੀ ਹੌਲੀ ਪਹਿਲਾਂ ਇਹ ਦਿਲ ਦੇ ਵਿੱਚ ਪਿਆਰ ਦਾ ਇੱਕ ਬੀਜ ਫੁੱਟਿਆ, ਔਰ ਨੇਕੀਆਂ ਕਰਦੇ ਆ, ਫਿਰ ਇਹ ਹਰ ਰਗੋ ਰੇਸ਼ੇ ਦੇ ਵਿੱਚ ਵਜੂਦ ਦੇ ਰਚ ਗਈ। ਤੇ ਜਦੋਂ ਫਿਰ ਰਚ ਗਈ ਰਗੋ ਰੇਸ਼ੇ, ਅੰਦਰ ਬੂਟੀ ਮੁਸ਼ਕ ਮਚਾਇਆ,
ਤੁਹਾਡੇ ਅੰਦਰ ਫਿਰ ਉਸ ਰੱਬ ਦੇ ਪਿਆਰ ਦੀ ਖੁਸ਼ਬੂ ਚਾਰ ਚਫੇਰੇ ਫੈਲੀ ਜਾਂ ਫੁੱਲਣ ਜਦੋਂ ਇਹ ਪਿਆਰ ਪੱਕਿਆ ਫੁੱਲਣ ਤੇ ਆਈ, ਜਿਵੇਂ ਫੁੱਲ ਉਦੋਂ ਹੀ ਹੈ ਜਦੋਂ ਕਿ ਉਹ ਫੁੱਲਦਾ ਬੂਟਾ, ਇਸੇ ਤਰ੍ਹਾਂ ਜਦੋਂ ਅੰਦਰ ਉਹ ਮੁਹੱਬਤ ਉਸ ਲੈਵਲ ਤੇ ਆਈ ਕਿ ਉਹਨੇ ਅੰਦਰ ਮੁਸ਼ਕ ਬਚਾ ਦਿੱਤਾ, ਜੀਵੇ ਮੁਰਸ਼ਦ ਕਾਮਲ ਬਾਹੂ, ਕਿ ਵੀ ਉਹ ਕਾਮਲ ਮੁਕੰਮਲ ਮੁਰਸ਼ਦ ਜਿਉਏ ਜੈ ਇਹ ਬੂਟੀ ਲਾਈ ਹੂ, ਜਿਸ ਨੇ ਇਹ ਰੱਬ ਦੇ ਪਿਆਰ ਦਾ ਬੀਜ ਉਹ ਬੂਟੀ ਮੇਰੇ ਅੰਦਰ ਲਾਈ। ਦੂਸਰਾ ਇਸੇ ਹੀ ਥਾਟ ਨੂੰ ਅੱਗੇ ਤੋਰਦੇ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਂਦਾ ਹੂ, ਜਿਸ ਗਤ ਉੱਤੇ ਸੋਹਣਾ ਰਾਜ਼ੀ ਉਹ ਗਤ ਸਿਖਾਂਦਾ ਹੂ, ਹਰਦਮ ਯਾਦ ਰੱਖੀ ਹਰ ਵੇਲੇ ਸੋਹਣਾ ਉੱਠਦਾ ਬਾਂਦਾ ਹੂ, ਆਪੇ ਸਮਝ ਸਮਝੇਂਦਾ ਬਾਹੂ ਉਹ ਆਪ ਆਪੇ ਬਣ ਜਾਂਦਾ ਹੂ। ਕਿ ਇਹ ਜਿਹੜੀ ਚੰਬੇ ਦੀ ਬੂਟੀ ਉਸ ਮੇਰੇ ਮੁਰਸ਼ਦ ਨੇ ਮੇਰੇ ਮਨ ਦੇ ਵਿੱਚ ਲਾਈ। ਤੇ ਹੁਣ ਜਿਵੇਂ ਅਸੀਂ ਜਦੋਂ ਗੱਤਕਾ ਖੇਡਦੇ ਹਾਂ ਤਾਂ ਅਸੀਂ ਗੱਤਕਾ ਲਫ਼ਜ਼ ਹੀ ਗੱਤ ਤੋਂ ਹੈ, ਚਾਲ ਹੁੰਦਾ, ਪਰ ਜਿਹੜੇ ਸਟੈਪ ਇਸ ਇਸ਼ਕ ਹਕੀਕੀ 'ਚ ਉਸ ਰੱਬ ਨੂੰ ਪਾਉਣ ਦੇ ਲਈ ਮੁਰਸ਼ਦ ਨੇ ਦੱਸੇ, ਜਿਸ ਗੱਤ ਉੱਤੇ ਸੋਹਣਾ ਰਾਜ਼ੀ, ਜੋ ਉਹ ਗੱਤ ਦੱਸਦਾ ਉਹ ਗੱਤ ਸਿਖਾਉਂਦਾ ਹੋ, ਜੋ ਉਹਦੀ ਖੁਸ਼ੀ ਹੈ ਉਹਨੇ ਉਹਨਾਂ ਪਿਆਰ ਉਹ ਦੇ ਰਸਤੇ ਨੂੰ ਪੱਧਰਾ ਕੀਤਾ। ਹਰਦਮ ਯਾਦ ਰੱਖੀ ਹਰ ਵੇਲੇ ਸੋਹਣਾ ਉੱਠਦਾ ਬਾਂਦਾ ਹੋ, ਕਿ ਇਹ ਵੀ ਮੈਸੇਜ ਸੀ ਕਿ ਭਾਈ ਹਰ ਵੇਲੇ ਉਸ ਸੋਹਣੇ ਰੱਬ ਨੂੰ ਉੱਠਦਿਆਂ ਬਹਿੰਦਿਆਂ ਯਾਦ ਰੱਖਣਾ, ਤੇ ਉਹ ਆਪੇ ਸਮਝ ਸਮਝਾਉਂਦਾ ਬਾਹੂ ਉਹ ਆਪੇ ਬਣ ਜਾਂਦਾ ਹੋ, ਕਿ ਉਹ ਆਪ ਹੀ ਸਮਝਾ ਦਿੰਦਾ। ਫਿਰ ਜਦੋਂ ਰੱਬ ਦੇ ਰਸਤੇ ਵੱਲ ਤੁਸੀਂ ਤੁਰਦੇ ਹੋ ਕਿ ਕਿਵੇਂ ਤੁਸੀਂ ਇਸ ਮੁਹੱਬਤ ਦੀ ਖੇਡ ਨੂੰ ਖੇਡਣਾ। ਤੇ ਅਖੀਰਲਾ ਕਪਲੇਟ ਹੈ ਅਲਫ ਅੱਲਾ ਪੜ੍ਹਿਓ ਪੜ੍ਹ ਹਾਫਿਜ਼ ਹੋਇਓ, ਅਲਫ ਅੱਲਾ ਪੜ੍ਹਿਓ ਪੜ੍ਹ ਹਾਫਿਜ਼ ਹੋਇਓ, ਨਾ ਗਿਆ ਹਿਜਾਬੋਂ ਪਰਦਾ ਹੂ, ਪੜ੍ਹ ਪੜ੍ਹ ਆਲਮ ਫਾਜ਼ਲ ਹੋਇਓ, ਅਜੇ ਵੀ ਤਾਲਬ ਜ਼ਰਦਾ ਹੂ, ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ ਪਰ ਜ਼ਾਲਮ ਨਫਸ ਨਾ ਮਰਦਾ ਹੂ, ਬਾਜ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਇਹੋ ਚੋਰ ਅੰਦਰ ਦਾ ਹੂ। ਹੁਣ ਉਹਨਾਂ ਨੂੰ ਜਿਹੜੇ ਸੱਚਮੁੱਚ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ ਪਰ ਆਪਣੇ ਆਪ ਨੂੰ ਹਾਫਿਜ਼ ਹੁੰਦਾ ਹੈ, ਜਿਹੜਾ ਜਿਹਨੂੰ ਕੁਰਾਨ ਸ਼ਰੀਫ ਜ਼ਬਾਨੀ ਯਾਦ ਹੋਏ, ਬਿਲਕੁਲ ਵਿਦਵਾਨ ਆਲਮ ਫਜ਼ਲ ਬੜੇ ਲਰਨਡ ਸਕਾਲਰ, ਅਲਫ ਅੱਲਾ ਪੜ੍ਹਿਓ ਪੜ੍ਹ ਹਾਫਿਜ਼ ਹੋਇਓ, ਕਿ ਵੀ ਤੂੰ ਪੜ੍ਹ ਕੇ ਬੜਾ ਹਾਫਿਜ਼ ਬਣ ਗਿਆ, ਹਰ ਚੀਜ਼ ਤੈਨੂੰ ਜ਼ਬਾਨੀ ਯਾਦ ਹੈ। ਨਾ ਗਿਆ ਹਿਜਾਬੋਂ ਪਰਦਾ ਹੂ, ਪਰ ਅਜੇ ਤੱਕ ਉਸ ਰੱਬ ਦੇ ਨਾਲ ਇੱਕ ਵਿਥਤਾ ਬਣੀ ਹੋਈ ਹੈ, ਉਹ ਤੇਰਾ ਜਿਹੜਾ ਇੱਕ ਪਿਆਰੇ ਦੇ ਨਾਲ ਪਿਆਰ ਦੀ ਕਲ ਦਾ ਹੈ ਖੁੱਲ ਖੇਡ, ਉਹ ਤਾਂ ਹੈ ਨਹੀਂ। ਪੜ੍ਹ ਪੜ੍ਹ ਆਲਮ ਫਾਜ਼ਲ, ਤੂੰ ਪੜ੍ਹਾਈ ਤਾਂ ਕੀਤੀ, ਜ਼ਬਾਨੀ ਕਲਾਮੀ ਬਹੁਤ ਆਲਮ ਬਣ ਗਿਆ, ਫਾਜ਼ਲ ਹੋ ਗਿਆ, ਅਜੇ ਵੀ ਤਾਲਬ ਜ਼ਰ ਦਾ ਹੂ, ਜ਼ਰ ਕਹਿੰਦੇ ਨੇ ਪੈਸੇ ਨੂੰ, ਪਰ ਤੇਰੇ ਅੰਦਰੋਂ ਪੈਸੇ ਦੀ ਭੁੱਖ ਤਾਂ ਮਰੀ ਨਹੀਂ। ਤੇਰਾ ਰੱਬ ਦੇ ਨੇੜੇ ਹੋਣਾ, ਆਲਮ ਫਜ਼ਲ ਹੋਣਾ, ਆਪਣੇ ਆਪ ਨੂੰ ਬੜਾ ਪਰਹੇਜ਼ਗਾਰ ਬਣਨਾ, ਇਸ ਦਾ ਤਾਂ ਕੋਈ ਮਤਲਬ ਨਹੀਂ, ਕਿਉਂਕਿ ਤੇਰੇ ਅੰਦਰੋਂ ਪੈਸੇ ਦੀ ਭੁੱਖ ਨਹੀਂ ਮਰੀ। ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ ਪਰ ਜ਼ਾਲਮ ਨਫਸ ਨਾ ਮਰਦਾ ਹੋ, ਨਫਸ ਹੈ ਈਗੋ, ਅਹਮ, ਅਨਾ, ਕਿ ਤੇਰੇ ਅੰਦਰ ਜਿਹੜੀ ਮੈਂ ਨਫਸ ਹੈ, ਮੈਂ ਜਿਹਨੂੰ ਹਉਮੈ ਗੁਰਮਤ ਦੇ ਵਿੱਚ ਕਿਹਾ, ਤੂੰ ਤਾਂ ਲੱਖਾਂ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਨੇ ਪਰ ਤੇਰੇ ਅੰਦਰੋਂ ਤਾਂ ਨਫਸ ਮਰਿਆ ਹੀ ਨਹੀਂ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਚਾਰ। ਇੱਕ ਗੱਲ ਉਹੀ ਹੈ ਕਿ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ। ਤੇ ਹਜ਼ਰਤ ਸੁਲਤਾਨ ਬਾਹੂ ਕਹਿੰਦੇ ਨੇ ਬਾਜ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਇਹੋ ਚੋਰ ਅੰਦਰ ਦਾ ਹੂ, ਇਹ ਜਿਹੜਾ ਨਫਸ ਹੈ ਹਉਮੈ ਅੰਦਰ ਦਾ ਚੋਰ ਹੈ, ਇਹ ਜੇ ਮਰਦਾ ਤੇ ਫਿਰ ਉਸ ਫਕੀਰ ਦੇ ਹੱਥੋਂ ਹੀ ਮਰਦਾ। ਫਕੀਰ ਦਾ ਮਤਲਬ ਹੁੰਦਾ ਜੁੜਿਆ ਹੋਇਆ, ਮੰਗਤਾ ਨਹੀਂ ਹੁੰਦਾ, ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੀ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV 84
ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।